ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੰਤ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब आज 17 अक्तूबर 2022 3 ਕੱਤਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ देख सकते हो। व्यूअर्स जे तुसी टीवी 84 नाल प्रोग्राम सच्चो सच नाल फेसबुक राਹੀਂ जुड़े तो इस वध लाइक करो ते शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ व्यूअर्स ਆਪਾਂ ਗੱਲਬਾਤ ਕਰਾਂਗੇ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ। ਪਹਿਲਾਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਜਗਮੀਤ ਸਿੰਘ ਜੀ ਵੱਲੋਂ। ਸੋ ਇਹ ਸਪਾਂਸਰਸ਼ਿਪ ਸਮੂਹ ਪਰਿਵਾਰ ਵੱਲੋਂ ਪੋਤੇ ਗੁਰਦੀਪ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਗਈ ਹੈ ਔਰ ਦਰਸ਼ਕਾਂ ਨੂੰ ਪਰਿਵਾਰ ਨੇ ਇਹੀ ਬੇਨਤੀ ਕੀਤੀ ਹੈ ਕਿ ਅਸੀਂ ਆਪਣਾ ਦਸਵੰਧ ਜ਼ਰੂਰ ਕੱਢੀਏ, ਗੁਰੂ ਘਰ ਦੇ ਨਾਲ ਨਾਲ ਕੌਮੀ ਘਾਟ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਈਏ। ਹਰ ਖੁਸ਼ੀ ਅਤੇ ਗਮੀ ਦੇ ਮੌਕੇ ਸਾਨੂੰ ਕੌਮੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ, ਇਹੀ ਅਰਦਾਸ ਹੈ ਵਾਹਿਗੁਰੂ ਜੀ ਦੀ ਅੱਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਜਗਮੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਜਿਹੜੇ ਪੋਤੇ ਗੁਰਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਔਰ ਤੁਹਾਨੂੰ ਵੀ ਆਪਾਂ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ व्यूअर्स ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਵੇਗੀ ਜੋ ਇੰਡੀਅਨ ਜਸਟਿਸ ਸਿਸਟਮ ਹੈ ਉਸ ਦੇ ਹਵਾਲੇ ਨਾਲ ਕਿ ਬੁਰਜ ਜਵਾਰ ਸਿੰਘ ਵਾਲਾ ਬਰਗਾੜੀ ਅਤੇ ਬਾਈਬਲ ਕਲਾਂ ਦੀਆਂ ਦੁਖਾਂਤ ਘਟਨਾਵਾਂ ਨੂੰ 7 ਸਾਲ ਜਿਹੜੇ ਹੋ ਚੁੱਕੇ ਨੇ ਔਰ ਇਹਨਾਂ 7 ਸਾਲਾਂ ਦੌਰਾਨ ਪੰਜਾਬ ਵਿੱਚ ਸੈਂਕੜਿਆਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਘਟਨਾਵਾਂ ਵਾਪਰਾਈਆਂ ਗਈਆਂ ਨੇ ਔਰ ਸਿੱਖ ਕੌਮ ਅਜੇ ਤੱਕ ਵੀ ਇਨਸਾਫ ਦਾ ਜਿਹੜਾ ਮੰਤਰ ਹੈ ਉਹ ਜਪ ਰਹੀ ਹੈ। ਔਰ ਦੂਸਰੇ ਪਾਸੇ ਕ੍ਰਿਮੀਨਲ ਮਰਡਰ ਤੇ ਰੇਪਿਸਟ ਸੋਦਾ ਸਾਧ ਨੂੰ ਫਿਰ 40 ਦਿਨਾਂ ਦੀ ਜਿਹੜੀ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਹੈ। ਸੋ ਇਸ ਤਰ੍ਹਾਂ ਕਰਕੇ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਜਿਹੜਾ ਉਹ ਛਿੜਕਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਬਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਜਗਮੀਤ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਦਾ ਖਾਸ ਪ੍ਰੋਗਰਾਮ ਉਹਨਾਂ ਨੇ ਛੋਟਾ ਬੇਟਾ ਗੁਰਦੀਪ ਸਿੰਘ ਜਿਹੜਾ 1 ਸਾਲ ਦਾ ਹੋ ਗਿਆ ਉਸ ਦੇ ਯਾਦ ਨੂੰ ਉਸ ਦੀ ਸਿੱਖੀ ਗੁਰੂ ਨਾਮਦਾਨ ਬਖਸ਼ਣ ਇਸ ਭਾਵਨਾ ਦੇ ਨਾਲ ਕਿਉਂਕਿ ਜ਼ਾਹਰ ਹੈ ਜਦੋਂ ਅਸੀਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਹ ਗੁਰਬਾਣੀ ਦਾ ਮਹਾਵਾਕ ਪੜ੍ਹਦੇ ਹਾਂ ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿੱਖੀ ਵੈਲਿਊਜ਼ ਨੇ ਕੁਰਬਾਨੀ ਦਾ ਮਾਦਾ ਹੈ ਅੱਗੋਂ ਉਹਨਾਂ ਦੀ ਪ੍ਰੋਜੇਨੀ ਉਹਨਾਂ ਦੇ ਹੀ ਬੱਚੇ ਬੱਚੀਆਂ ਚੋਂ ਅਸੀਂ ਅੱਗੋਂ ਇਹ ਆਸ ਕਰਦੇ ਹਾਂ ਕਿ ਜਿਹੜੀ ਲੈਗੇਸੀ ਜਿਹੜਾ ਵਿਰਸਾ ਵੱਡਿਆਂ ਨੇ ਸਥਾਪਿਤ ਕੀਤਾ ਉਸ ਨੂੰ ਅੱਗੇ ਲੈ ਕੇ ਚੱਲਣ। ਸੋ ਵੀਰ ਗੋਬਿੰਦਰ ਸਿੰਘ ਉਹਨਾਂ ਦੇ ਭਰਾਤਾ ਸਾਡੇ ਖਾਲਿਸਤਾਨ ਸੰਘਰਸ਼ ਦੇ ਇੱਕ ਸ਼ਹੀਦ ਨੇ ਔਰ ਆਪ ਵੀ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਕਾਜ਼ ਨੂੰ ਸਮਰਪਿਤ ਹੈ। ਔਰ ਮੈਂ ਜਦੋਂ ਵੀ ਉਹਨਾਂ ਦਾ ਜ਼ਿਕਰ ਕਰਦਾ ਹਾਂ ਜ਼ਾਹਰ ਹੈ ਡਾਕਟਰ ਅਮਨਜੀਤ ਸਿੰਘ ਜਿਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਔਰ ਇਹ ਉਹਨਾਂ ਦਾ ਦੋਸਤਾਂ ਦਾ ਦਾਇਰਾ ਵੀ ਸੀ ਪਿੱਛੋਂ ਵੀ
ਔਰ ਇੱਥੇ ਆ ਕੇ ਵੀ ਸਾਂਝੇ ਤੌਰ ਤੇ ਜਦੋਂ ਕਾਰੋਬਾਰੀ ਸਿਲਸਿਲਾ ਸ਼ੁਰੂ ਕੀਤਾ ਡਾਕਟਰ ਸਾਹਿਬ ਨੇ, ਤੇ ਵੀਰ ਗੋਬਿੰਦਰ ਸਿੰਘ ਉਹਨਾਂ ਦੇ ਸਭ ਤੋਂ ਇਤਬਾਰੀ ਸਾਥੀ, ਸਹਿਯੋਗੀ, ਭਰਾਵਾਂ ਵਾਂਗ ਜੀ। ਔਰ ਫਿਰ ਇਹਨਾਂ ਨੇ ਇਕੱਠੇ ਹੀ ਅੰਮ੍ਰਿਤ ਵੀ ਛਕਿਆ। ਔਰ ਮੇਰੀਆਂ ਨਜ਼ਰਾਂ ਸਾਹਮਣੇ ਜਦੋਂ ਹੁਣ ਜਗਮੀਤ ਸਿੰਘ ਦੇ ਬੇਟੇ ਗੁਰਦਿੱਤ ਸਿੰਘ ਦੀ ਗੱਲ ਹੁੰਦੀ ਹੈ ਤਾਂ ਮੇਰੀਆਂ ਅੱਖਾਂ ਸਾਹਮਣੇ ਤਾਂ ਇਹ ਬੱਚੇ ਜਿਨ੍ਹਾਂ ਜਦੋਂ ਡਾਕਟਰ ਸਾਹਿਬ ਦੇ ਬੇਟੇ ਮਨਵੀਰ, ਹਰਵੀਰ ਔਰ ਇਹਨਾਂ ਦੇ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਜਗਮੀਤ ਸਿੰਘ, ਇਹ ਸਾਰੇ ਜਿਹੜੇ ਨੇ ਇੱਥੇ ਛੋਟੇ ਛੋਟੇ ਖੇਡਦੇ, ਇਹਨਾਂ ਨੂੰ ਜਿਹੜਾ ਉਹ ਸਟ੍ਰੋਲਰਾਂ 'ਚ ਸ਼ੁਰੂਆਤ ਸਫ਼ਰ ਪ੍ਰੋਟੈਸਟ ਦੇ ਵੇਲੇ UN ਦੇ ਬਾਹਰ ਆਉਣਾ, ਫਿਰ ਗਰੋ ਹੋਏ, ਫਿਰ ਕੈਂਪਾਂ 'ਚ। ਜਗਮੀਤ ਸਿੰਘ ਮੇਰਾ ਹਮੇਸ਼ਾ ਫੇਵਰਟ ਸਟੂਡੈਂਟ ਹੁੰਦਾ ਸੀ ਜਿੰਨੇ ਵੀ ਯੂਨਾਈਟਿਡ ਸਿੱਖਸ ਦੇ ਕੈਂਪ ਲੱਗਦੇ ਰਹੇ, ਕਿਉਂਕਿ ਸਾਰੀ ਕਲਾਸ 'ਚ ਇਸ ਦੀ ਜਿਹੜੀ ਆਊਟਲੁੱਕ ਹੈ ਕਾਜ਼ ਪ੍ਰਤੀ, ਸੰਤ ਪਿੰਡਾਂ ਵਾਲਿਆਂ ਪ੍ਰਤੀ, ਹਥਿਆਰਾਂ ਪ੍ਰਤੀ ਬੜੀ ਯੂਨੀਕ ਔਰ ਬਹੁਤ ਗੈਰ ਗੰਭੀਰ, ਚੁੱਪਚਾਪ ਲੇਕਿਨ ਡੀਪਲੀ ਦੇਖਣ ਵਾਲਾ ਹਰ ਇਸ਼ੂ ਨੂੰ। ਔਰ ਮਹਾਰਾਜ ਨੇ ਰਹਿਮਤ ਕੀਤੀ ਕਿ ਗ੍ਰਸਤੀ ਜੀਵਨ ਉਹਨੇ ਸ਼ੁਰੂ ਕੀਤਾ, ਅੱਗੋਂ ਗੁਰੂ ਨੇ ਰਹਿਮਤ ਕੀਤੀ ਹੈ। ਔਰ ਜਿਵੇਂ ਵੀਰ ਗੋਬਿੰਦਰ ਸਿੰਘ ਉਹਨਾਂ ਨੇ ਹਮੇਸ਼ਾ ਹੀ ਖਾਸ ਤੌਰ ਤੇ ਡਾਕਟਰ ਸਾਹਿਬ ਦੇ ਜਾਣ ਤੋਂ ਬਾਅਦ ਹਫ਼ਤੇ 10 ਦਿਨਾਂ 'ਚ ਉਹਨਾਂ ਦੀ ਇੱਕ ਅੱਧੀ ਕਾਲ ਆਉਂਦੀ ਹੈ ਔਰ ਹਮੇਸ਼ਾ ਕਹਿਣਗੇ ਕਿ ਡਾਕਟਰ ਸਾਹਿਬ ਅਸੀਂ ਨਾਲ ਖੜੇ ਹਾਂ, ਅਖੀਰਲੇ ਸਾਹ ਤੱਕ ਤੁਹਾਡੇ ਨਾਲ ਖੜੇ। ਔਰ ਉਹਨਾਂ ਵੱਲੋਂ ਜਿਵੇਂ ਜੋ ਮੈਸੇਜ ਵੀ ਦਿੱਤਾ ਗਿਆ ਕੌਮੀ ਦਸਵੰਧ ਔਰ ਕੌਮੀ ਸੰਘਰਸ਼, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਅੱਗੇ ਵੀ ਅਸੀਂ ਦਸਵੰਧ ਦੀ ਅਹਿਮੀਅਤ ਕੀ ਹੈ, ਜਾਂ ਇਹ ਤਾਂ ਗੁਰੂ ਦਾ ਹੁਕਮ ਹੈ ਜਿਹੜਾ ਹਰ ਇੱਕ ਸਿੱਖ ਦੇ ਉੱਤੇ ਬਾਈਂਡਿੰਗ ਹੈ, ਪਰ ਅਸੀਂ ਬਾਕੀ ਹੋਰ ਕਿੰਨੇ ਹੁਕਮ ਮੰਨਦੇ ਹਾਂ ਜਿੰਨਾ ਕਿ ਇਹ ਰਹਿ ਗਿਆ ਮੰਨਣ ਖੁਣੋ। ਜਿੱਦਾਂ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਠੀਕ ਹੈ, ਬਾਹਰੋਂ ਇੱਕ ਵੱਡਾ ਸਾਡਾ ਕੌਮੀ ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ, ਕੌਮੀ ਤੌਰ ਦੇ ਉੱਤੇ ਸਾਡਾ ਵੱਡਾ ਇਤਿਹਾਸ ਹੈ। ਅੱਜ ਵੀ ਇਤਿਹਾਸ ਰਚਣ ਵਾਲੇ ਰਚ ਰਹੇ ਨੇ, ਪਰ ਫਿਰ ਵੀ ਇੱਕ ਵੱਡਾ ਤਬਕਾ ਸਾਡਾ ਜਿਹੜਾ ਕਿ ਲਾਲਚ, ਗਰੀਡ ਔਰ ਤਮਾ, ਉਹ ਦੌੜ ਉਸ ਦਾ ਹਿੱਸਾ ਹੈ। ਔਰ ਉਸ ਦੇ ਵਿੱਚ ਸਿੱਖੀ ਵੈਲਿਊਜ਼, ਸਿੱਖੀ ਕਦਰਾਂ ਕੀਮਤਾਂ, ਉਹ ਅਸੀਂ ਠੀਕ ਹੈ ਬਾਹਰ ਮੁਖੀ ਤੌਰ ਦੇ ਉੱਤੇ ਸਾਡੇ ਬਹੁਤ ਵੱਡੇ ਵੱਡੇ ਸਥਾਨ ਵੀ ਬਣੇ ਨੇ, ਸੋਨੇ ਦੇ ਛਤਰ ਵੀ ਝੂਲਦੇ ਨੇ, ਸੰਗਮਰਮਰ ਵੀ ਲੱਗੇ ਹੋਏ ਨੇ, ਪਰ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਸੀ ਉਹਨਾਂ ਨਾਲੋਂ ਇੱਕ ਵੱਡਾ ਹਿੱਸਾ ਟੁੱਟਦਾ ਜਾਂਦਾ। ਔਰ ਹਾਲਾਂਕਿ ਇੱਕ ਜਨਰਲ ਸਟੇਟਮੈਂਟ ਅਕਸਰ ਸਾਡੇ ਪ੍ਰਚਾਰਕਾਂ ਵੱਲੋਂ ਦਿੱਤੀ ਜਾਂਦੀ ਹੈ ਜਿਹੜੀ ਕਾਫੀ ਹੱਦ ਤੱਕ ਠੀਕ ਹੈ ਕਿ ਜਦੋਂ ਗੁਰਦੁਆਰੇ ਕੱਚੇ ਸੀ, ਸਿੱਖ ਪੱਕੇ ਸੀ। ਅੱਜ ਸਾਡੇ ਗੁਰਦੁਆਰੇ ਪੱਕੇ ਹੀ ਨਹੀਂ, ਸੰਗਮਰਮਰ ਔਰ ਸੋਨੇ ਦੇ ਅਸੀਂ ਬਣਾ ਦਿੱਤੇ ਨੇ, ਪਰ ਸਾਡਾ ਈਮਾਨ ਔਰ ਸਾਡਾ ਦੂਜਾ ਉਹ ਕੱਚਾ ਹੁੰਦਾ ਜਾਂਦਾ। ਅਸੀਂ ਜੋ ਗੁਰੂ ਤੇ ਸਿਦਕ ਭਰੋਸਾ ਹੋਣਾ ਚਾਹੀਦਾ ਹੈ ਜਾਂ ਗੁਰੂ ਦੇ ਹੁਕਮ ਦੇ ਉੱਤੇ ਜਿਹੜੀ ਹੈ ਉਹ ਉਸ ਦੀ ਤਾਬੇਦਾਰੀ, ਉਸ ਦੇ ਉੱਤੇ ਤੁਰਨਾ ਉਹ ਘੱਟ ਹੈ। ਔਰ ਇਸ ਕਰਕੇ ਹੁਣ ਜੇ ਤੁਸੀਂ ਕਿਸੇ ਨੂੰ ਈਵਨ ਜਿਹੜੇ ਚੰਗੇ ਡੈਡੀਕੇਟਡ ਗੁਰਸਿੱਖ ਵੀ ਨੇ ਉਹਨਾਂ ਚੋਂ 20-25 ਨੂੰ ਖੜੇ ਕਰ ਲਓ ਤੇ ਉਹਨਾਂ ਨੂੰ ਜੇ ਤੁਸੀਂ ਪੁੱਛੋਗੇ ਕਿ ਦਸਵੰਧ ਕੱਢ ਦਿਓ, ਹਾਂਜੀ ਭਾਈ ਸਾਹਿਬ ਇੱਧਰ ਉੱਧਰ ਬਹੁਤ ਜਿੱਥੇ ਹੁੰਦਾ ਦੇਈਦਾ ਜੀ, ਲੇਕਿਨ ਦਸਵੰਧ ਦਾ ਮਤਲਬ ਦਸਵੰਧ ਸੀ, ਜਿਹਦਾ ਮਤਲਬ ਹੈ ਕਿ 1/10 ਜਿਹੜੀ ਤੁਹਾਡੀ ਇਨਕਮ ਹੈ ਉਹਦਾ 10ਵਾਂ ਹਿੱਸਾ ਤੁਸੀਂ ਦੇਣਾ ਹੀ ਆ, ਉਹ ਗੁਰੂ ਦੇ ਨਿਮਿਤ। ਹਾਲਾਂਕਿ ਇਹ ਨਹੀਂ ਹੈ ਕਿ ਉਹ ਸਿਰਫ ਕੋਈ ਗੁਰਦੁਆਰਿਆਂ ਦੀ ਉਸਾਰੀ ਲਈ ਦੇਣਾ ਸੀ, ਇਹ ਵੀ 10ਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਨੋ, ਕਿ ਜੇ ਤੁਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਦੇ ਹੋ, ਕਿਸੇ ਦੀ ਭੁੱਖ ਦੂਰ ਕਰਦੇ ਹੋ, ਕਿਸੇ ਦਾ ਤਨ ਢੱਕਦੇ ਹੋ, ਕਿਸੇ ਦੇ ਬੱਚਿਆਂ ਦੀ ਫੀਸ ਦਿੰਦੇ ਹੋ, ਹੋਰ ਕੌਮੀ ਕਾਜ਼ ਦੇ ਲਈ ਤੁਸੀਂ ਦਿੰਦੇ ਹੋ, ਤੇ ਸਮਝੋ ਗੁਰੂ ਦੀ ਗੋਲਕ ਦੇ ਵਿੱਚ ਪਹੁੰਚ ਗਿਆ, ਗੁਰੂ ਤੱਕ ਪਹੁੰਚ ਗਿਆ। ਹੁਣ ਇਹ ਇੱਕ ਇੰਨੀ ਵਾਈਡਰ ਸਟੇਟਮੈਂਟ ਹੈ ਜਿਹੜੀ ਸਾਡੀ, ਜੇ ਸੱਚਮੁੱਚ ਰਿਲੀਜੀਅਸਲੀ ਅੱਜ ਅਸੀਂ 30 ਮਿਲੀਅਨ ਜਾਂ 35 ਮਿਲੀਅਨ ਸਿੱਖ ਕੌਮ ਦੀ ਗੱਲ ਕਰਦੇ, ਜੇ ਉਹਦੇ ਚੋਂ ਅੱਧਾ ਹਿੱਸਾ ਜਿਹੜਾ ਹੈ ਉਹ 1/3 ਕਰ ਲਓ, 10 ਮਿਲੀਅਨ ਵੀ ਜਿਹੜੇ ਨੇ ਉਹ ਅਰਨਿੰਗ ਹੈਂਡ ਨੇ ਔਰ ਵੱਡੇ ਵੱਡੇ ਨੇ, ਉਹ ਆਪਣਾ ਦਸਵੰਧ ਕੱਢਣ ਤੇ ਤੁਸੀਂ ਦੁਨੀਆ ਭਰ 'ਚ ਯੂਨੀਵਰਸਿਟੀਜ਼ ਬਣਾ ਲਓ, ਮੀਡੀਆ ਸੈਂਟਰ ਖੜੇ ਕਰ ਲਓ ਤੁਸੀਂ। ਫਿਰ ਇਹ ਨਾ ਹੁੰਦਾ ਕਿ ਬਈ ਸਾਡੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨੂੰ ਕੋਈ ਜਿਹੜੀ ਹੈ ਉਹ ਰੁਲਣ ਵਾਲੇ ਕੰਮ ਤੱਕ ਪਹੁੰਚਦੇ। ਔਰ ਇਹੀ ਪਾਰਟ ਕੌਮੀ ਸੰਘਰਸ਼ ਦੇ ਹਵਾਲੇ ਨਾਲ ਵੀ ਹੈ ਕਿ ਅੱਜ ਕਿੰਨੇ ਕੁ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਈ ਖਾਲਿਸਤਾਨ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਉਹ ਸਾਡੀ ਪਹਿਲ ਲਿਸਟ ਵਿੱਚ ਹੈ, ਪ੍ਰਾਇੋਰਟੀ 'ਚ ਹੈ। ਨਹੀਂ, ਉਹ ਕੁਛ ਬਦੋਰੁੱਦੀ ਜਿਹੜੇ ਨੇ ਸ਼ਰਮੋ ਕੁਸ਼ਰਮੀ ਜਿਹੜੇ ਸੀ ਉਹ ਵੀ ਹੁਣ ਹੌਲੀ 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 ਕਰਦੇ ਜਾਂਦੇ ਨੇ। ਹਾਲਾਂਕਿ ਇਹ ਮੈਂ ਕੋਈ ਨਿਰਾਸ਼ਤਾ 'ਚ ਗੱਲ ਨਹੀਂ ਕਰ ਰਿਹਾ, ਪਰ ਕਈ ਵਾਰ ਤੁਹਾਨੂੰ ਸ਼ੀਸ਼ਾ ਦੇਖਣਾ ਵੀ ਪੈਂਦਾ ਹੈ ਤੇ ਸ਼ੀਸ਼ਾ ਦਿਖਾਣਾ ਵੀ ਪੈਂਦਾ ਹੈ ਕਿ ਭਾਈ
ਜਿਹੜਾ ਇਸ ਵੇਲੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਵੱਡੀਆਂ ਕੋਈ ਭਾਰਤ ਦੇ ਵਿੱਚ ਸੋਨੇ ਦੇ ਮੰਦਰਾਂ ਦੀ ਕਮੀ ਨਹੀਂ ਸੀ। ਜੇ ਤੁਸੀਂ ਹਮਲਾਵਰਾਂ ਦੇ ਆਉਣ ਤੋਂ ਪਹਿਲਾਂ ਦੇਖੋ, ਜੇ ਸੋਨੇ ਦੀ ਚਿੜੀ ਕਹਿੰਦੇ ਸੀ ਉਸ ਖਿੱਤੇ ਨੂੰ, ਤੇ ਸੋਮਨਾਥ ਤੋਂ ਲੈ ਕੇ ਤੇ ਤ੍ਰਿਪਤੀ ਤੱਕ ਮੰਦਰਾਂ ਦੇ ਅੰਦਰ ਸੋਨੇ ਦੇ ਢੇਰ ਲੱਗੇ ਹੋਏ ਸੀ। ਲੇਕਿਨ ਉਹ ਰੋਕ ਤਾਂ ਨਹੀਂ ਸਕੇ ਹਮਲਾਵਰਾਂ ਨੂੰ, ਰਾਦਰ ਉਹ ਇੱਕ ਉਹਨਾਂ ਦੇ ਲਈ ਇਨਸੈਂਟਿਵ ਬਣੇ। ਉਹਨਾਂ ਦਾ ਕੋਈ ਮਕਸਦ ਆ ਕੇ ਕੋਈ ਮੂਰਤੀਆਂ ਤੋੜਨਾ ਨਹੀਂ ਸੀ, ਮਕਸਦ ਤਾਂ ਸੀ ਕਿ ਮੰਦਰਾਂ ਦੇ ਵਿੱਚ ਸੋਨਾ ਜਮ੍ਹਾਂ ਕੀਤਾ ਹੋਇਆ ਸੀ, ਔਰ ਚਾਰ ਚਫੇਰੇ ਜਿਹੜਾ ਉਹ ਲੁੱਟ ਦਾ ਥਾਂ ਸੀ, ਉਹਨੂੰ ਲੁੱਟਿਆ, ਉਹਨਾਂ ਨੇ ਦੱਬ ਕੇ ਲੁੱਟਿਆ, ਸਦੀਆਂ ਲੁੱਟਦੇ ਰਹੇ, ਲੇਕਿਨ ਉਹ ਸੋਨਾ ਤੁਹਾਨੂੰ ਬਚਾ ਨਹੀਂ ਸਕਿਆ ਹੈ। ਇਸੇ ਤਰ੍ਹਾਂ ਜੇ ਗੁਰੂ ਨੇ ਸਾਨੂੰ ਇਸ ਪਾਸੇ ਤੋਰਿਆ ਸੀ, ਗੁਰੂ ਸਾਹਿਬਾਨ ਦੀਆਂ ਜਦੋਂ ਅਸੀਂ ਸਿੱਖਿਆਵਾਂ ਦੀ ਗੱਲ ਕਰਦੇ ਕਿ ਸਾਨੂੰ ਸ਼ਸਤਰਧਾਰੀ ਬਣਾਇਆ, ਖਾਲਸੇ ਨੂੰ ਮੁੱਢਲੇ ਹੱਕਾਂ ਦੀ ਹਿਫਾਜ਼ਤ ਜਿਹੜਾ ਔਰ ਉਸ ਦੀ ਪ੍ਰੋਟੈਕਸ਼ਨ ਦੇ ਲਈ ਬਣਾਇਆ, ਤਾਂ ਸਾਡੀ ਪ੍ਰਾਇੋਰਟੀ ਇਹ ਸੀ। ਜਦੋਂ ਅਸੀਂ 18ਵੀਂ ਸਦੀ 'ਚ ਆਪਣੇ ਰਾਜ ਸ਼ਕਤੀ ਲਈ ਲੜ ਰਹੇ ਸੀ, ਪੋਲੀਟੀਕਲ ਸੋਵਰਨਟੀ ਲਈ ਲੜ ਰਹੇ ਸੀ, ਦਰਬਾਰ ਸਾਹਿਬ ਤਾਂ ਬਾਰ-ਬਾਰ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਜਾ ਰਿਹਾ ਸੀ, ਢਾਇਆ ਜਾ ਰਿਹਾ ਸੀ। 3 ਵਾਰ ਜਿਹੜਾ ਦਰਬਾਰ ਸਾਹਿਬ ਦੇ ਨੂੰ ਜਿਹੜਾ ਬਿਲਕੁਲ ਬਰਾਬਰ ਕਰ ਦਿੱਤਾ ਗਿਆ ਸੀ। ਪਰ ਉਦੋਂ ਇਹ ਨਹੀਂ ਸੀ ਕਿ ਵੀ ਅਸੀਂ ਉੱਥੇ ਉਹ ਸੋਨੇ ਦਾ ਬਣਾਉਣਾ ਉਹਨੂੰ। ਇਹ ਔਰ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ, ਉਦੋਂ ਹੀ, ਅਦਰਵਾਈਜ਼ ਗੁਰਦੁਆਰਿਆਂ 'ਚ ਕਿਉਂ ਉਦਾਸੀ ਨਿਰਮਲੇ ਉਹਨਾਂ ਦੇ ਕਬਜ਼ੇ ਛੱਡ ਦਿੱਤੇ ਸੀ ਕਿ ਭਾਈ ਉਹ ਕਿਹੜੇ ਕੋਈ ਜਿਹੜੇ ਨੇ ਉਹ 5 ਕਕਾਰੀ ਰੂਪ ਵਾਲੇ ਖਾਲਸਾ ਸੀ। ਠੀਕ ਹੈ, ਦੀਵਾ ਜਗਦਾ ਰਹੇ, ਪਰ ਉਹਨਾਂ ਦਾ ਫੋਕਸ ਸੀ ਕਿ ਵੀ ਜੇ ਸਾਡੇ ਕੋਲ ਰਾਜ ਸ਼ਕਤੀ ਹੋਏਗੀ, ਸਿਆਸੀ ਤਾਕਤ ਹੋਏਗੀ, ਫਿਰ ਹੀ ਅਸੀਂ ਇਹਨਾਂ ਦੀ ਹਿਫਾਜ਼ਤ ਕਰ ਸਕਾਂਗੇ, ਨਹੀਂ ਤਾਂ ਨਹੀਂ ਕਰ ਸਕਾਂਗੇ। ਔਰ ਅਸੀਂ ਦਿੱਲੀ ਦੇ ਹਵਾਲੇ ਨਾਲ ਹੀ ਦੇਖੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ। 1783 'ਚ 30,000 ਖਾਲਸਾ, ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਦੀ ਅਗਵਾਈ 'ਚ ਦਿੱਲੀ ਦੇ ਉੱਤੇ ਕਾਬਜ਼ ਹੁੰਦਾ ਹੈ, ਲਾਲ ਕਿਲੇ ਤੇ ਖਾਲਸਾਈ ਪਰਚਮ ਝੂਲਦੇ। ਹੁਣ 1675 ਤੋਂ 1783 ਤੱਕ 108 ਸਾਲ ਬਣਦੇ ਨੇ। ਕੋਈ ਗੁਰਦੁਆਰੇ ਨਹੀਂ ਸੀ ਉੱਥੇ, ਕਿਸੇ ਨੇ ਨਹੀਂ ਸੀ ਕਿ ਵੀ, ਔਰ ਜਦੋਂ ਉਹਨਾਂ ਨੇ ਰਾਜ ਭਾਗ ਸਥਾਪਿਤ ਕੀਤਾ ਉਦੋਂ ਹੀ, ਅੱਜ ਜਦੋਂ ਦਿੱਲੀ ਜਾਓ ਔਰ ਗੁਰਦੁਆਰਾ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ, ਮੋਤੀ ਬਾਗ, ਨਾਨਕ ਪਿਆਓ, ਕਿੰਨੇ ਗੁਰਦੁਆਰੇ, 7-8 ਇਤਿਹਾਸਕ ਗੁਰਦੁਆਰੇ ਜਿਹੜੇ ਆਲੀਸ਼ਾਨ ਖੜੇ ਨੇ, ਇਹਨਾਂ ਦੀ ਸ਼ੁਰੂਆਤ ਹੀ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਔਰ ਇਹ ਐਵੇਂ ਨਹੀਂ ਹੈ ਵੀ ਉੱਥੇ ਜਾ ਕੇ ਉਹਨਾਂ ਨੂੰ ਲੱਭਣੀਆਂ ਪਈਆਂ ਥਾਵਾਂ ਕਿੱਥੇ ਨੇ। ਜੇ ਪੋਲੀਟੀਕਲ ਪਾਵਰ ਨਾ ਹੁੰਦੀ ਤਾਂ ਤੁਹਾਡਾ ਦਿੱਲੀ ਦੇ ਇਹ ਇਤਿਹਾਸ ਵੀ ਨਾ ਹੁੰਦਾ। ਤੇ ਅੱਜ ਵੀ ਜੇ ਇਸ ਗੱਲ ਦੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਵੀ ਬਹੁਤ ਵਾਰ ਸਾਡਾ ਇੱਕ ਵੱਡਾ ਤਬਕਾ, ਬਹੁਤ ਸਾਰਾ ਜਿਹੜੀਆਂ ਰਿਚੁਅਲ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਅਸੀਂ ਇਸ ਗੱਲ ਦੇ ਬਾਰੇ ਤਾਂ ਬੜੇ ਖਾਸ ਹੁੰਦੇ ਹਾਂ ਕਿ ਕਿੱਥੇ ਮਰਿਆਦਾ ਕਿਵੇਂ ਨਿਭਾਈ ਜਾ ਰਹੀ ਹੈ। ਜੇ ਕੋਈ ਪਾਠ ਕਰਦੇ ਆ ਰਹਿਰਾਸ ਦਾ ਜਾਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਆ, ਕੋਈ ਤੁਕ ਭੁੱਲ ਜਾਏ ਗ੍ਰੰਥੀ ਜਾਂ ਗਿਆਨੀ, ਉਹਨੂੰ ਸਸਪੈਂਡ ਕਰਨ ਤੱਕ ਜਾਂਦੇ ਆ ਜੀ, ਹੋ ਗਿਆ ਬੜਾ। ਅਸੀਂ ਰਮਾਲਿਆਂ ਨੂੰ ਵੀ ਮੇਕ ਸ਼ੋਰ ਕਰਦੇ ਆ ਕਿ ਭਾਈ ਕਿਵੇਂ ਕਿੱਧਰ ਨੂੰ ਹੋਣਾ ਹੈ। 4 ਜਿਹੜੇ ਨੇ, ਜੇ ਤੁਸੀਂ ਹਰਮੰਦਰ ਸਾਹਿਬ ਦੀ ਮਰਿਆਦਾ ਵੀ ਦੇਖੋ ਤੇ ਕਿਵੇਂ ਚਤਨ ਹੋ ਕੇ ਨਿਭਾਏ, ਬਹੁਤ ਚੰਗੀ ਗੱਲ ਹੈ। ਪਰ ਇਹ ਗੁਲਾਮੀ ਨੂੰ ਕਬੂਲਣਾ, ਇਹ ਕਿਹੜੀ ਮਰਿਆਦਾ ਲਿਖੀ ਹੋਈ ਹੈ ਕਿ ਭਾਈ ਤੁਹਾਡੇ ਬਾਰ-ਬਾਰ ਤੁਹਾਡੇ ਉੱਤੇ ਜਿਹੜੇ ਨੇ ਹਮਲੇ ਹੁੰਦੇ ਨੇ, ਘੱਲੂਘਾਰੇ ਹੁੰਦੇ ਨੇ। ਤੁਹਾਡਾ ਹਾਲ ਅੱਜ ਪੰਜਾਬ 'ਚ ਇਹ ਕਰ ਦਿੱਤਾ ਹੈ ਕਿ ਜੇ ਇੱਕ ਪ੍ਰਚਾਰਕ ਕਰਵਾ ਚੌਥ ਦੇ ਵਰਤ ਦੇ ਉੱਤੇ ਗੁਰਬਾਣੀ ਤਹਿਤ ਇੰਟਰਪ੍ਰੀਟੇਸ਼ਨ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜਾ ਕੇ, ਭਾਈ ਛੋੜ ਅਨ ਛੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ, ਹੁਣ ਇਹਦੇ ਥੱਲੇ ਉਹ ਅਪੋਜ਼ ਕਰ ਰਹੇ ਨੇ ਕਿ ਭਾਈ ਇਹ ਸਾਡਾ ਹਿੱਸਾ ਨਹੀਂ ਹੈ। ਤੇ ਉਸ ਦੇ ਉੱਤੇ ਉਹ ਲక్ష్ਮੀਕਾਂਤ ਚਾਵਲਾ ਤੇ ਦੂਸਰੀ ਜਾ ਕੇ ਪਰਚਾ ਕਰਵਾ ਦਿੰਦੇ ਨੇ ਕਿ ਜੀ ਇਹ ਤਾਂ ਸਾਡੇ ਧਰਮ ਦਾ ਔਰ ਸਾਡੀਆਂ ਭਾਵਨਾਵਾਂ ਦਾ ਅਪਮਾਨ ਕੀਤਾ। ਹੁਣ ਇਹੀ ਹਾਲ ਜੇ ਉਹ ਨਕਲੀ ਜਿਹੇ ਪਾਸਟਰ ਜਿਹੜੇ ਨੇ ਈਸਾਈਆਂ ਦੇ, ਉਹ ਲੱਗੇ ਹੋਏ ਨੇ ਆ ਕੇ ਸਿੱਖਾਂ ਨੂੰ ਈਸਾਈ ਬਣਾਉਣ, ਗਰੀਬ ਸਿੱਖਾਂ ਨੂੰ। ਤੇ ਜੇ ਅੰਮ੍ਰਿਤਪਾਲ ਸਿੰਘ ਇਹ ਕਹਿੰਦਾ ਕਿ ਭਾਈ ਇਹ ਤੁਹਾਡਾ, ਉਹਨਾਂ ਨੂੰ ਹੀ ਕੋਟ ਕਰਦਾ ਕਿ ਤੁਹਾਡਾ ਇਹ ਕਰਾਮਾਤਾਂ ਵਾਲਾ ਜਾਂ ਦੂਜਾ ਕਿੱਡਾ ਕੁ ਠੀਕ ਹੈ, ਤੇ ਉਹਦੇ ਤੇ ਜਿਹੜਾ ਉਹ ਪਰਚਾ ਕਰਾਉਣ ਤੱਕ ਜਾਂਦੇ ਨੇ ਜੀ ਸਾਡੇ ਧਰਮ ਦੀ ਬੇਹਰਮਤੀ ਕਰਤੀ। ਸੋ ਹਾਲਾਤ ਸਾਡੇ ਇਹ ਨੇ, ਪੋਲੀਟੀਕਲ ਪਾਵਰ ਤਾਂ ਛੱਡੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਗੁਰਦੁਆਰਿਆਂ 'ਚ ਬੈਠ ਕੇ ਜਿਹੜਾ ਆਪਣੇ ਅਕੀਦੇ ਮੁਤਾਬਕ ਨਹੀਂ ਕਰ ਸਕਦੇ, ਉਹ ਉਹਨਾਂ ਦੇ ਜਿਹੜੇ ਕਾਨੂੰਨ ਨੇ ਉਹ ਤੁਹਾਨੂੰ ਜਿਹੜਾ ਉਹ ਗਿਲਟੀ ਬਣਾਉਂਦੇ ਨੇ। ਤੇ ਜੇ ਫਿਰ ਵੀ ਸਾਨੂੰ ਨਜ਼ਰ ਨਾ ਆਏ ਕਿ ਵੀ
ਸਾਡੇ ਸਾਹਮਣੇ ਚੈਲੰਜ ਕੀ ਹੈ। ਫਿਰ ਤਾਂ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਝੂਕ, ਗੁਰੂ ਸਮਰੱਥ ਹੈ। ਔਰ ਦੂਸਰੇ ਪਾਸੇ ਫਿਰ ਇਸ ਦੇ ਉੱਤੇ ਕਬੀਰ ਸਾਹਿਬ ਦਾ ਇਹ ਜਿਹੜਾ ਢੁਕਦਾ ਹੈ, ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਜੇ ਅਸੀਂ ਦੇਖ ਕੇ ਵੀ ਅੰਨੇ ਹੋਣਾ ਕਿ ਭਾਈ ਜੇ ਸਾਡੀ ਹਾਲਤ ਉਹ ਹੈ ਕਿ ਜੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਟੋਆ ਹੈ, ਖੂਹ ਹੈ, ਔਰ ਅਸੀਂ ਫਿਰ ਵੀ ਉਸ 'ਚ ਡਿੱਗਣਾ ਚਾਹੁੰਦੇ ਹਾਂ, ਤੇ ਫਿਰ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਿ ਮਨ ਨੂੰ ਸਭ ਪਤਾ ਹੈ, ਔਰ ਇਹ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਜਾਣਦਿਆਂ ਹੋਇਆਂ ਵੀ ਅਸੀਂ ਕੋਈ ਔਗਣ ਕਰਦੇ ਹਾਂ, ਕੋਈ ਗੁਨਾਹ ਕਰਦੇ ਹਾਂ, ਕਾਹੇ ਕੀ ਕੁਸਲਾਤ, ਕਿੱਥੋਂ ਦੀ ਅਕਲ ਹੈ, ਕਿੱਥੋਂ ਦਾ ਕੁਸ਼ਲ ਹੋਣਾ ਹੈ, ਡੈਕਸਟਰਸ ਹੋਣਾ ਹੈ, ਹਾਥ ਦੀਪ ਕੂਏ ਪਰੇ, ਹੱਥ 'ਚ ਤੁਹਾਡੇ ਦੀਵਾ ਫੜਿਆ ਹੋਇਆ ਹੈ ਤੇ ਖੂਹ 'ਚ ਤੁਸੀਂ ਡਿੱਗਣਾ। ਸੋ ਅਸੀਂ ਇਹ ਸਮਝਦੇ ਹਾਂ ਕਿ ਥੋੜੇ ਨੇ ਵੀਰ ਗੋਬਿੰਦਰ ਸਿੰਘ ਔਰ ਉਹਨਾਂ ਦੇ ਸਪੁੱਤਰ ਵੀ ਜਗਮੀਤ ਸਿੰਘ ਪੂਰੀ ਤਰ੍ਹਾਂ ਖਾਲਿਸਤਾਨ ਨੂੰ ਸਮਰਪਿਤ ਨੌਜਵਾਨ ਹੈ। ਔਰ ਅਸੀਂ ਬੇਟਾ ਗੁਰਦਿੱਤ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਲਈ, ਸਿੱਖੀ ਜੀਵਨ ਲਈ ਅਰਦਾਸ ਕਰਦੇ ਹਾਂ ਜੀ। ਗੱਲ ਕਿਉਂਕਿ ਜਿਸ ਸਬਜੈਕਟ ਤੇ ਹੋ ਰਹੀ ਹੈ, ਪਿਛਲਾ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਸੀ ਕੀਤਾ ਔਰ ਇਹੀ ਉਹ ਦਿਨ ਸੀ 14 ਅਕਤੂਬਰ ਦੇ ਹਵਾਲੇ ਨਾਲ, ਕਿਉਂਕਿ 14 ਅਕਤੂਬਰ ਦਾ ਦਿਨ ਸੀ ਜਿਸ ਦਿਨ ਬਹਿਬਲ ਕਲਾਂ, ਗੋਲੀकांड, ਬਰਗਾੜੀ ਔਰ ਬੁਰਜ ਜਵਾਰ ਸਿੰਘ ਵਾਲਾ, ਇਹ ਸਾਰੇ ਨਾਲ, ਕਿਉਂਕਿ 14 ਨੂੰ ਗੋਲੀकांड ਹੁੰਦਾ ਹੈ, ਬੁਰਜ ਜਿਹੜਾ ਬਹਿਬਲ ਕਲਾਂ ਦੇ ਵਿੱਚ ਵੀ, ਉਸ ਤੋਂ ਪਹਿਲਾਂ ਕੋਟਕਪੂਰੇ 'ਚ ਵੀ, ਔਰ 7 ਵਰੇ ਪਹਿਲਾਂ ਇਹ ਜਿਹੜਾ ਭਾਰਤੀ ਏਜੰਸੀਆਂ ਨੇ ਸੌਦਾ ਸਾਧ ਨੂੰ ਅੱਗੇ ਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਵੱਡੇ ਪੈਮਾਨੇ ਤੇ ਸ਼ੁਰੂਆਤ ਕੀਤੀ, ਔਰ ਇਹਨਾਂ 7 ਵਰਿਆਂ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 300 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਚੁੱਕੀਆਂ ਨੇ। ਲੇਕਿਨ ਇਸ ਦਾ ਵੱਡਾ ਜਿਹੜਾ ਉਹਨਾਂ ਨੇ ਸ਼ੁਰੂਆਤ ਜੂਨ ਦੇ ਪਹਿਲੇ ਹਫਤੇ 7 ਸਾਲ ਪਹਿਲਾਂ 2015 'ਚ ਬੁਰਜ ਜਵਾਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ 'ਚੋਂ ਚੋਰੀ ਕੀਤਾ ਗਿਆ, ਔਰ ਫਿਰ ਬੁਰਜ ਜਵਾਰ ਸਿੰਘ ਵਾਲਾ ਦੀਆਂ ਕੰਧਾਂ ਤੇ ਵੱਡੇ ਵੱਡੇ ਪੋਸਟਰ ਸੌਦਾ ਸਾਧ ਦੇ ਚੇਲਿਆਂ ਵੱਲੋਂ ਲਾਏ ਗਏ ਕਿ ਭਾਈ ਤੁਹਾਡਾ ਗੁਰੂ ਅਸੀਂ ਚੁੱਕ ਲਿਆ, ਔਰ ਜੇ ਹਿੰਮਤ ਹੈ ਤੇ ਲੱਭ ਕੇ ਦਿਖਾਓ। ਹੁਣ 2-3 ਮਹੀਨੇ ਬੀਤ ਜਾਂਦੇ ਨੇ ਔਰ ਇਸ ਦੇ ਉੱਤੇ ਪਿੰਡ ਦੀ ਪੰਚਾਇਤ ਔਰ ਉਹ ਇਕੱਠੇ ਹੋ ਕੇ ਜਿਹੜਾ ਹੈ, ਔਰ ਸਰਕਾਰ ਬਾਦਲਾਂ ਦੀ ਹੈ, ਪੁਲਿਸ ਥਾਣੇ ਜਾਂਦੇ ਨੇ, ਉਹਨਾਂ ਨੂੰ ਹੀ ਬਿਠਾ ਕੇ ਉਹਨਾਂ ਦੀ ਮਾਰ ਕੁਟਾਈ ਹੁੰਦੀ ਆ, ਉਹਨਾਂ ਦੇ ਉੱਤੇ ਹੀ ਕੇਸ ਪਾਉਣ ਤੱਕ ਜਾਂਦੇ ਨੇ 2-3 ਮਹੀਨੇ, ਕਿਉਂਕਿ ਇਹ ਸਾਰੇ ਸਮਝੌਤੇ ਦੇ ਤਹਿਤ ਚੋਰ ਸਾਰਾ ਟੱਬਰ ਬਾਦਲਾਂ ਦਾ, ਜਿਹੜੇ ਕਰਪਟ ਸਿਰੇ ਦੇ ਏਜੰਸੀਆਂ ਦੇ ਖੌਫ ਦੇ ਉੱਤੇ ਜਿਹੜੇ ਨੇ ਚੁੱਪ ਕੀਤੇ ਹੋਏ ਔਰ ਗੇਮ ਖੇਡ ਰਹੇ ਸੀ। ਔਰ ਅਸੀਂ ਦੇਖਦੇ ਕਿ ਉਸ ਤੋਂ ਪਹਿਲਾਂ ਕਿਵੇਂ ਉਸੇ ਹੀ ਸੌਦਾ ਸਾਧ ਨੇ, ਜਦੋਂ ਇਹਨਾਂ ਦੀ ਹਕੂਮਤ ਹੀ ਸੀ, ਕਿਵੇਂ ਸਵਾਂਗ ਰਚਾਇਆ 10ਵੇਂ ਪਾਤਸ਼ਾਹ ਦੇ ਉਸ ਬਾਣੇ ਦੇ ਵਿੱਚ ਔਰ ਸਲਾਬਤਪੁਰ ਡੇਰੇ ਦੇ ਵਿੱਚ, ਜਿਹੜਾ ਉਸ ਨੂੰ ਜਿਹੜਾ ਜਾਮੇ ਇਨਸਾਨ ਕਹਿ ਕੇ ਉਹ ਅੰਮ੍ਰਿਤ ਛਕਾਣ ਦਾ ਦੀ ਉਹ ਸਾਰੀ ਨੂੰ ਇਮੀਟੇਟ ਕੀਤਾ, ਔਰ ਉਸ ਦੇ ਉੱਤੇ ਫਿਰ ਵੱਡੇ ਵੱਡੇ ਇਸ਼ਤਿਹਾਰ ਇੰਡੀਅਨ ਐਕਸਪ੍ਰੈਸ, ਅਜੀਤ ਦੇ ਵਿੱਚ ਲਾਏ। ਅਜੀਤ ਇਹਨਾਂ ਦਾ ਅਖਬਾਰ ਹੈ, ਲੱਗ ਹੀ ਨਹੀਂ ਸੀ ਸਕਦਾ ਜੇ ਇਹਨਾਂ ਦਾ। ਔਰ ਇਹ ਗੱਲ ਸ਼ਸ਼ੀ ਕਾਂਤ ਨੇ, ਜਿਹੜਾ ਉਸ ਵੇਲੇ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ, ਉਸਨੇ TV 84 ਦੇ ਫਾਰਮੈਟ ਤੇ ਤੁਸੀਂ ਪਿੱਛੇ ਜਾ ਕੇ ਉਹਦਾ ਇੰਟਰਵਿਊ ਦੇਖ ਸਕਦੇ ਹੋ ਕਿ ਭਾਈ ਉਹ ਜਿਹੜਾ ਅੰਦਰ ਉਹ ਪੋਸ਼ਾਕ ਪਹੁੰਚਾਈ ਗਈ, ਔਰ ਬਾਅਦ ਦੇ ਵਿੱਚ ਜਿਹੜਾ ਕੈਮਰਾਮੈਨ ਨੇ ਅੰਦਰ ਫੋਟੋਆਂ ਲਈਆਂ, ਔਰ ਜਿਹੜਾ ਬਾਹਰ ਵੀ ਅਖਬਾਰਾਂ ਦੇ ਵਿੱਚ ਐਡਾਂ ਦਾ ਖਰਚਾ ਹੈ ਉਹ ਸਾਡੇ ਖੁਫੀਆ ਵਿਭਾਗ ਨੇ ਸੁਖਬੀਰ ਬਾਦਲ ਦੇ ਕਹਿਣ, ਕਿਉਂਕਿ ਹੋਮ ਮਿਨਿਸਟਰ ਇਹ ਸੀ ਹੁਣ, ਕਿਉਂਕਿ ਉਸ ਤੋਂ ਪਹਿਲਾਂ ਸੌਦਾ ਸਾਧ ਪਿਛਲੀਆਂ ਚੋਣਾਂ ਵੇਲੇ ਕਾਂਗਰਸ ਨੂੰ ਵੋਟਾਂ ਪਵਾਈਆਂ ਉਹਨੇ ਆਪਣੇ ਚੇਲਿਆਂ ਤੋਂ। ਸੋ ਇਸ ਸਾਰੇ ਦੀ ਸ਼ੁਰੂਆਤ ਇਸ ਦੇ ਨਾਲ ਹੁੰਦੀ ਹੈ। ਬੁਰਜ ਜਵਾਰ ਸਿੰਘ ਵਾਲਾ ਦੀ ਘਟਨਾ ਦੇ ਕਈ ਮਹੀਨੇ ਬੀਤਣ ਬਾਅਦ ਵੀ ਕਾਰਵਾਈ ਤਾਂ ਕੀ ਹੋਣੀ ਹੈ, ਜਿਹੜੀ ਪੰਚਾਇਤ ਦੇ ਮੈਂਬਰ ਸ਼ਿਕਾਇਤ ਕਰਦੇ ਨੇ ਉਹਨਾਂ ਦੀ ਹਰਾਸਮੈਂਟ ਹੁੰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਵਿੱਤਰ ਅੰਗ ਨੇ ਉਹ ਖਿਲਾਰੇ ਜਾਂਦੇ ਨੇ, ਔਰ ਜੇ ਉਸ ਦੇ ਪ੍ਰੋਟੈਸਟ ਦੇ ਵਿੱਚ ਕੋਟਕਪੂਰਾ ਔਰ ਬਹਿਬਲ ਕਲਾਂ, ਖਾਸ ਤੌਰ ਤੇ ਬਹਿਬਲ ਕਲਾਂ, ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚਦੀਆਂ ਨੇ, ਵਾਹਿਗੁਰੂ ਦਾ ਜਾਪ ਕਰਦੇ ਆ, ਜਿਹੜਾ ਉਹ ਸਿਮਰਨ ਕਰ ਰਹੀਆਂ ਨੇ, ਇਨਸਾਫ ਦੀ ਮੰਗ ਕਰ ਰਹੀਆਂ ਨੇ, ਤੇ ਕਿਵੇਂ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੁਲਿਸ ਹੈ, ਲੋਕਲ ਚਰਨਜੀਤ ਸ਼ਰਮਾ SP ਹੈ, ਔਰ ਕਿਵੇਂ ਬਹਿਬਲ ਕਲਾਂ ਦਾ ਗੋਲੀकांड ਵਰਤਾਇਆ ਜਾਂਦਾ ਹੈ,
ਔਰ ਉਸ ਤੋਂ ਬਾਅਦ 7 ਸਾਲ 'ਚ 300 ਤੋਂ ਜ਼ਿਆਦਾ ਘਟਨਾਵਾਂ ਰਿਕਾਰਡਡ ਨੇ ਔਰ ਕਿੰਨੀਆਂ ਹੋਰ ਉਹ ਰੁਕਣ ਦਾ ਨਾਂ ਹੀ ਨਹੀਂ ਲੈਂਦੀਆਂ ਕਿਉਂਕਿ ਔਰ ਕਿਤੇ ਕੋਈ ਦਿਮਾਗੀ ਬਿਮਾਰ ਕਿਹਾ ਜਾਂਦਾ ਹੈ, ਕੋਈ ਭਈਆ ਆ ਜਾਂਦਾ ਹੈ, ਕੋਈ ਹੁਣ ਇੱਕ ਬੱਚੇ ਤੋਂ ਕਰਾਈ ਹੈ ਮੁਕੇਰੀਆਂ ਦੇ ਨੇੜੇ। ਇਹ ਲਗਾਤਾਰ ਘਟਨਾਕ੍ਰਮ ਔਰ ਕਿੰਨੇ ਕਮਿਸ਼ਨ, ਕਿੰਨੀਆਂ ਸਰਕਾਰਾਂ ਬਾਦਲਾਂ ਨੂੰ ਡਿਫੀਟ ਦੇਣ ਦੇ ਲਈ ਉਹੀ ਕੈਪਟਨ ਅਮਰਿੰਦਰ ਜਿਹੜਾ ਦਮਦਮਾ ਸਾਹਿਬ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕਦਾ ਕਿ ਵੀ ਮੈਂ ਇਸ ਜਿਹੜਾ ਸਹੁੰ ਹੈ ਮੈਨੂੰ ਕਿ ਭਾਈ ਮੈਂ ਇਨਸਾਫ ਦਿਆਂਗਾ। ਔਰ ਕਿੰਨਾ ਈਵਨ ਇੰਡੀਪੈਂਡੈਂਟ ਉਹ ਜਿਹੜਾ ਕੀ ਹੈ ਜਸਟਿਸ ਮਾਰਕੰਡੇ ਉਹਦਾ ਇੱਕ ਕਮਿਸ਼ਨ ਵੀ ਪ੍ਰਾਈਵੇਟਲੀ ਜਿਹੜਾ ਸਿੱਖ ਜਥੇਬੰਦੀਆਂ ਨੇ ਬਣਵਾਇਆ ਸੀ। ਇਹਨਾਂ ਨੇ ਕਿੰਨੀਆਂ ਸਿੱਟ ਬਣਾਈਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਸ, 1 2 ਕਿੰਨਾ ਚਿਰ। ਔਰ ਹੁੰਦੇ ਹੁੰਦੇ ਉਹ 2015 ਤੋਂ ਬਾਅਦ ਅਮਰਿੰਦਰ ਦੀ ਸਰਕਾਰ ਨੇ ਆਲਮੋਸਟ 5 ਸਾਲ ਪੂਰੇ ਕੀਤੇ ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਆ ਗਿਆ, ਉਹਨੇ ਵੀ ਉਸ ਕਿਸਮ ਦੀਆਂ ਟਾਰਾਂ ਮਾਰੀਆਂ। ਉਸ ਕਿਸਮ ਦਾ ਪੰਜਾਬ ਅਸੈਂਬਲੀ ਦਾ ਰੈਜ਼ੋਲੂਸ਼ਨ, ਨਵਜੋਤ ਸਿੱਧੂ ਸਪੀਚਿਸ, ਫਲਾਣਾ ਢਿਮਕਾ, ਕੁੰਵਰ ਵਿਜੇ ਪ੍ਰਤਾਪ ਉਹਦੀ ਸਿੱਟ। ਔਰ ਹੁਣ ਜਦੋਂ ਕਿ ਮੋਰਚਾ ਲਾਇਆ ਹੋਇਆ ਔਰ ਕਿਉਂਕਿ ਬਹਿਬਲ ਕਲਾਂ 'ਚ ਕ੍ਰਿਸ਼ਨ ਭਗਵਾਨ ਸਿੰਘ ਔਰ ਦੂਸਰੇ ਸਿੰਘ ਇੱਕ ਸ਼ਹੀਦ ਹੁੰਦੇ ਨੇ, ਉਹਨਾਂ ਦਾ ਅੱਗੋਂ ਪਰਿਵਾਰ ਵੱਲੋਂ ਹੀ ਜਿਹੜਾ ਇਨੀਸ਼ੀਏਟ ਕਰਕੇ ਅੱਜ ਕੱਲ੍ਹ ਮੋਰਚਾ ਚੱਲ ਰਿਹਾ ਬਰਗਾੜੀ ਦਾ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਲ ਹੋ ਰਹੀਆਂ ਨੇ। 14 ਅਕਤੂਬਰ ਕਿਉਂਕਿ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਸੀ ਕੀਤੇ, ਇੱਕ ਵੱਡਾ ਇਕੱਠ ਉੱਥੇ ਹੋਇਆ। ਸਰ ਸਿਮਰਨਜੀਤ ਸਿੰਘ ਮਾਨ ਵੀ ਆਏ ਔਰ ਬਾਕੀ ਲੋਕ ਵੀ ਸੀ। ਕੁੰਵਰ ਵਿਜੇ ਪ੍ਰਤਾਪ ਉਹਨੇ ਬੜੀ ਲੰਬੀ ਚੌੜੀ ਤਕਰੀਰ ਕੀਤੀ ਔਰ ਸਬੂਤਾਂ ਨਾਲ ਔਰ ਕਿਉਂਕਿ ਉਹ ਐਮਐਲਏ ਆ ਹੁਣ ਆਮ ਆਦਮੀ ਪਾਰਟੀ ਦਾ, ਸਿਟਿੰਗ ਐਮਐਲਏ ਅੰਮ੍ਰਿਤਸਰ ਤੋਂ। ਈਵਨ ਇਹਦੀ ਸਰਕਾਰ ਵੱਲੋਂ ਜਿਹੜਾ ਕੁਲਤਾਰ ਸਿੰਘ ਸੰਧਵਾ ਜਿਹੜਾ ਸਪੀਕਰ ਹੈ ਉਹ ਵੀ ਆਇਆ ਉਹਨੇ। ਔਰ ਇੰਨਾ ਕੁ ਉੱਥੇ ਗੁੱਸਾ ਸੀ ਸੰਗਤ, ਉਹਨੇ ਕਿਹਾ ਜੀ 1.5 ਮਹੀਨੇ ਦਾ ਟਾਈਮ ਦੇ ਦਿਓ, ਅਸੀਂ ਇਨਸਾਫ ਕੁਛ ਨਾ ਕੁਛ ਹੋਏਗਾ, ਇਨਸਾਫ ਕਰਾਂਗੇ। ਹਾਲਾਂ ਉਹਨੇ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਉਹ ਜੋ ਆਪਣਾ ਉਹ ਕਹਿੰਦਾ ਹੀ ਆ ਉਹ ਤਾਂ ਐਕਸਪੋਜ਼ ਕੀਤਾ ਕਿ ਕੁਛ ਨਹੀਂ ਹੋਣਾ ਵਣ। ਹੁਣ ਇਸ ਸਾਰੇ ਦੇ ਚੱਲਦੇ ਔਰ ਉਸੇ ਹੀ ਸਮਾਗਮ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬੜੀ ਬੋਲਡ ਤਕਰੀਰ ਕੀਤੀ। ਉਹਨਾਂ ਕਿਹਾ ਠੀਕ ਹੈ 1.5 ਮਹੀਨੇ ਦਾ ਟਾਈਮ ਹੈ, ਸਰਕਾਰ ਨੇ ਕਿਹਾ ਹੋਣਾ ਵਾਣਾ ਕੁਛ ਨਹੀਂ ਹੈ ਤੇ ਹੁਣ ਪੰਥ ਫੈਸਲਾ ਕਰੇ। 1.5 ਮਹੀਨੇ 'ਚ ਨਹੀਂ ਹੁੰਦਾ ਕੌਮ ਸਰਬੱਤ ਖਾਲਸਾ ਸੱਦ ਕੇ ਔਰ ਫਿਰ ਕਿਉਂਕਿ ਇਹ ਸਿਸਟਮ ਫੇਲ ਹੋਇਆ ਸਾਨੂੰ ਜਿਹੜਾ ਅਸੀਂ ਕਦੋਂ ਤੱਕ ਮੰਗਤੇ ਬਣ ਕੇ ਇਨਸਾਫ ਕਰਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਮੰਤਰ ਜਪਣ ਵਾਲੀ ਗੱਲ ਹੈ। ਉਹਨਾਂ ਕਿਹਾ ਫਿਰ ਜਿਹੜਾ ਪੰਥ ਆਪਣੀ ਬਰਾਬਰ ਦੀ ਪੰਥਕ ਸਰਕਾਰ ਦਾ ਐਲਾਨ ਕਰੇ। ਇਹ ਬਹੁਤ ਵੱਡੀ ਹਾਲਾਂ ਉਹਨਾਂ ਨੇ ਜਿਹੜਾ ਸਰਬੱਤ ਖਾਲਸਾ ਦੀ ਗੱਲ ਕੀਤੀ ਹੈ ਕਿ ਸਰਬੱਤ ਖਾਲਸਾ ਡਿਸਾਈਡ ਕਰੇ। ਲੇਕਿਨ ਮੈਂ ਸਮਝਦਾ ਵੀ ਇੱਕ ਪਾਸੇ ਇਹ ਵਰਤਾਰਾ ਹੈ ਕਿ 7 ਸਾਲ ਬੀਤਣ ਬਾਅਦ ਇੱਕ ਪਾਸੇ ਇਨਸਾਫ ਦਾ ਮੰਤਰ ਪੜ੍ਹਨ ਵਾਲੇ ਨੇ, ਪਰ ਜਿਹਨੂੰ ਅਸੀਂ ਜ਼ਖਮਾਂ ਤੇ ਲੂਣ ਛਿੜਕਣਾ ਕਹਿੰਦੇ ਹਾਂ ਕਿਉਂਕਿ ਬੁਰਜ ਜਵਾਹਰ ਸਿੰਘ ਵਾਲਾ ਔਰ ਉਹਨਾਂ ਸਾਰੀਆਂ ਘਟਨਾਵਾਂ ਦੀਆਂ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕੜੀਆਂ ਤੇ ਜਾ ਕੇ ਸੌਦਾ ਸਾਹਿਬ ਦੇ ਨਾਲ ਮਿਲਦੀਆਂ, ਸੌਦਾ ਸਾਹਿਬ ਦੀਆਂ ਬਾਦਲਾਂ ਨਾਲ ਮਿਲਦੀਆਂ, ਬਾਦਲਾਂ ਦੀਆਂ ਏਜੰਸੀਆਂ ਨਾਲ ਮਿਲਦੀਆਂ। ਵੀ ਉਹ ਤਾਂ ਜਿਹੜਾ ਕ੍ਰਿਮੀਨਲ ਮਰਡਰਰ ਰੇਪਿਸਟ ਉਹਨੂੰ ਤਾਂ ਇੱਕ ਉਹ ਵਰਤ ਰਹੀਆਂ ਨੇ ਏਜੰਸੀਆਂ ਔਰ ਪੂਰਾ ਖੁੱਲ੍ਹ ਕੇ ਵਰਤ ਰਹੀਆਂ। ਉਹਨਾਂ ਨੇ ਇੱਧਰ 7 ਸਾਲ ਪੂਰੇ ਹੋਣ ਤੇ ਅਸੀਂ ਇਨਸਾਫ ਕਰ ਰਹੇ ਹਾਂ, ਉਧਰ ਉਹਨਾਂ ਨੇ ਸੁਨਾਰੀਆ ਜੇਲ੍ਹ ਰੋਹਤਕ ਚੋਂ ਉਹਨੂੰ ਜਿਹੜਾ 40 ਦਿਨ ਦੀ ਅਗੇਨ ਪੈਰੋਲ ਦੇ ਉੱਤੇ ਛੱਡਿਆ। ਉਹ ਜਾ ਕੇ ਯੂਪੀ ਦੇ ਵਿੱਚ ਵੀ ਉਹਦਾ ਡੇਰਾ ਹੈ ਬਾਗਪਤ, ਉੱਥੇ ਜਾ ਕੇ ਬੈਠ ਗਿਆ ਔਰ ਉਹ ਉੱਥੋਂ ਆਪਣਾ ਇਹ ਜਾਰੀ ਕਿਉਂਕਿ ਪੰਚਾਇਤ ਚੋਣਾਂ ਨੇ ਹਰਿਆਣੇ 'ਚ ਔਰ ਉਹਦੇ ਲਈ ਉਹਨੂੰ ਉਹਨਾਂ ਨੇ ਕੱਢਿਆ ਬਾਹਰ ਕਿ ਚੇਲਿਆਂ ਦੀਆਂ ਵੋਟਾਂ ਬੀਜੇਪੀ ਲਈ ਕੰਮ ਕਰਦਾ, ਆਰਐਸਐਸ ਔਰ ਇਹ ਸਾਰੀਆਂ। ਕਿਉਂਕਿ ਇਹ ਉਹਦੀ ਇਸ ਸਾਲ ਦੇ ਵਿੱਚ ਹੁਣ ਉਹ 3 ਇੱਕ ਉਹ ਮਰਡਰ ਕੇਸ ਹੈ ਰਾਮਚੰਦਰ ਛਤਰਪਤੀ ਜਿਹਦੇ 'ਚੋਂ ਜੇਲ੍ਹ 'ਚ ਹੈ ਉਮਰ ਕੈਦ, 2 ਬੀਬੀਆਂ ਦੇ ਨਾਲ ਜਿਹੜਾ ਉਹ ਜਬਰ ਜਨਾਹ ਦਾ ਕੇਸ ਹੈ ਔਰ ਇਹ ਦੋਨਾਂ 'ਚ ਉਹਦੀ ਕਨਵਿਕਸ਼ਨ ਹੋਈ ਹੈ, ਰੇਪ ਆਫ 2 ਵੂਮਨ ਔਰ ਇਹ ਛਤਰਪਤੀ ਦਾ। ਲੇਕਿਨ ਇਹਦੇ ਬਾਵਜੂਦ ਇਸੇ ਸਾਲ ਦੇ ਵਿੱਚ ਉਹਨੂੰ 3 ਵਾਰ ਉਹਨਾਂ ਨੇ ਜੇਲ੍ਹ 'ਚੋਂ ਛੱਡਿਆ। ਪਹਿਲਾਂ 1 ਮਹੀਨੇ ਦੀ ਰੈਗੂਲਰ ਪੈਰੋਲ ਦੇ ਨਾਂ ਥੱਲੇ ਉਹਨੂੰ ਜਾਣ ਦਿੱਤਾ, ਫਿਰ ਹੋਇਆ ਜੀ ਉਹਦੀ ਮਾਂ ਬਿਮਾਰ ਹੈ ਕਿ ਕੌਣ ਹੈ 21 ਦਿਨਾਂ ਦੀ ਫਰਲੋ ਦੇ ਉੱਤੇ ਛੱਡਿਆ, ਹੁਣ 40 ਦਿਨ ਦੀ ਪੈਰੋਲ ਦੇ। ਮਤਲਬ ਦੂਸਰੇ ਪਾਸੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ, ਉਹਨਾਂ ਨੂੰ ਲੈ ਕੇ ਅਸੀਂ ਜਿਹੜਾ ਉਹ ਮਾਰਚ ਵੀ ਕੀਤੇ, ਗਵਰਨਰ ਨੂੰ ਵੀ ਮੈਮੋਰੈਂਡਮ ਦਿੱਤੇ। ਉਹ ਗੁਰਬਖਸ਼ ਸਿੰਘ ਵਿਚਾਰਾ ਉਹਨੇ ਸ਼ਹਾਦਤ ਪਾਈ, ਬਾਪੂ ਸੂਰਤ ਸਿੰਘ ਜਿਹੜਾ ਉਹ ਹੱਡੀਆਂ ਦੀ ਮੁੱਠ ਬਣਿਆ ਜੇਲ੍ਹ ਦੇ ਵਿੱਚ ਹੁਣ। ਔਰ ਉਹਨੂੰ ਜਦੋਂ ਛੱਡਿਆ ਜਾਂਦਾ ਹੈ ਇਸ ਕ੍ਰਿਮੀਨਲ ਨੂੰ, ਉਹ ਉੱਥੋਂ ਜਾਂਦੇ ਆ ਪਹਿਲਾ ਵੀਡੀਓ ਮੈਸੇਜ ਦਿੰਦਾ ਹੈ, ਦਰਸ਼ਨ ਚਲਤੇ रहेंगे, बातें होती रहेंगी, सारी बातें करेंगे आपसे,
लेकिन आपने माननी है बात। हमें पता है कहने की ज़रूरत नहीं इतनी बात। जिम्मेवार आपको जैसे कहेंगे उसके अकॉर्डिंगली आप लोगों ने चलना है कि तुसी वोटां किनू पानी है। ਉਹ ਜਿਹੜੇ ਸਾਡੇ ਕਾਰਕੁਨ ਨੇ, ਸਾਡੇ ਲੀਡਰ ਨੇ, ਜਦੋਂ ਤੁਹਾਨੂੰ ਉਹ ਦੱਸਣਗੇ ਤੇ ਤੁਸੀਂ ਉਹਦੇ ਮੁਤਾਬਕ ਚੱਲਣਾ। ਹੁਣ ਕੋਈ ਕਿਸੇ ਨੂੰ ਭੁਲੇਖਾ ਹੈ ਕਿ ਵੀ ਖੇਡ ਕੀ ਹੈ, ਕੌਣ ਖੇਡ ਰਿਹਾ ਹੈ, ਕੌਣ ਇਹਦੇ ਬਿਹਾਈਂਡ ਹੈ। ਤੇ ਜੇ ਇਹ ਸਾਰੇ ਦੇ ਚਲਦਿਆਂ ਵੀ ਇੱਕ ਤਬਕਾ ਸਾਡਾ, ਉਹਨਾਂ ਨੇ ਅੱਖਾਂ ਬੰਦ ਕਰਕੇ ਉਹ ਇਹ ਸਮਝਦੇ ਨੇ ਕਿ ਵੀ ਉਹ ਬੜਾ ਨਾਮ ਜਪ ਰਹੇ ਨੇ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਉਹਨਾਂ ਨੇ ਆਪਸ ਦੇ ਵਿੱਚ ਕੰਪੀਟੀਸ਼ਨ ਹੋ ਰਿਹਾ ਹੁੰਦਾ ਕਿ ਕਿਨੇ ਕਿੰਨਾ ਨਾਮ ਜਪਿਆ। ਪਰ ਗੱਲ ਬੜੀ ਸਾਫ਼ ਹੈ ਔਰ ਇਹ ਗੱਲ ਜਿਹੜੇ ਅੱਖਾਂ ਬੰਦ ਕਰਕੇ ਕਿਤੇ ਪਹੁੰਚੇ ਹੁੰਦੇ ਨੇ। ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ, ਜਿੱਥੇ ਕਿ ਇਸ ਕਿਸਮ ਦਾ ਜਿਹੜਾ ਪਖੰਡ ਕਰ, ਇੱਕ ਤਾਂ ਚਲੋ ਜਿਨ੍ਹਾਂ ਦੀ ਲਿਵ ਲੱਗੀ ਆ ਉਹ ਤਾਂ ਸਤਿਗੁਰ ਜਾਣਦਾ ਹੈ ਕਿ ਕੌਣ ਨੇੜੇ ਹੈ ਉਸ ਤੇ ਕੌਣ ਕਿਰਪਾ ਦਾ ਪਾਤਰ ਹੈ। ਜੋ ਉਸ ਬਾਰੇ ਇੱਕ ਸੀ ਕਿ ਜੀ ਉਹਨੇ ਤਾੜੀ ਲਾ ਕੇ ਬਹਿ ਜਾਂਦਾ ਸੀ ਜੀ ਅਸੀਂ ਸ਼ਿਵਪੁਰੀ 'ਚ ਗਏ ਹਾਂ, शिव जी बड़े खुश ने, हुण विष्णुपुरी च पहुँच गए हैं। दूजा और अखां बंद करके सुना रहा है सवेरे सवेरे और लोग भी उहदे लोटे च जिहड़ा उहदे करमंडल च पैसे पा रहे हैं। गुरु नानक साहब आए, उन्होंने देखा, मुस्कराए तो मरदाने नूं उन्होंने कहा कि भाई इहदा ये जिहड़ा करमंडल है जिहदे च पैसे पवा रहा है इहनूं चुक के इहदी पिठ दे पिछे रख दे। आराम नाल जाके बाबे ने कहा उन्हें करता। ਉਹ ਜਦੋਂ 2 ਘੰਟੇ ਬਾਅਦ ਹੋਇਆ, ਅੱਗੇ ਭਰਿਆ ਲੋਕਾਂ ਦਾ ਔਰ ਉਹ ਦੇਖ ਰਿਹਾ ਵੀ ਸਾਹਮਣੇ ਵੀ ਗਾਇਬ ਹੈ। ਜਿਉਂ ਫਿਰ ਉਹ ਜਿਹੜਾ ਉਹ ਸ਼ਲੋਕ ਤੇ ਸ਼ਲੋਕ ਬੋਲ ਰਿਹਾ ਗਾਲੀ ਗਲੋਚ ਦਾ ਕਿ ਵੀ ਇਹ ਕਿੱਥੇ ਚਲਾ ਗਿਆ, ਕੀ ਹੈ ਮੇਰੇ ਨਾਲ ਇਹ ਹੈ। ਤੇ ਗੁਰੂ ਸਾਹਿਬ ਦੱਸਣਾ ਤਾਂ ਇਹੀ ਚਾਹੁੰਦੇ ਸੀ ਕਿ ਭਾਈ ਇਹ ਜਿਹੜਾ ਜਿਹਨੂੰ ਵਿਸ਼ਨੂਪੁਰੀ ਸ਼ਿਵਪੁਰੀ ਨਜ਼ਰ ਆ ਰਹੀ ਹੈ ਉਹਦੇ ਤੇ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਕਿ ਕਾਲ ਨਾਹੀਂ ਜੋਗ ਨਾਹੀਂ ਸਤ ਕਾ ਢੱਬ थानष्ट जग पृष्ठ होए डूबता इव जग कल में राम नाम सार अखी ता मीटे नाक पकड़े ठगण कौ संसार। ते अगों है कि भी मगर पाछे कछु ना सूझे ए पदम अलो के अखां बंद नाक के सारे पखंड कि भाई पिछे नज़र नहीं आंदा भी पिछे की पिया होया है। और ये जड़े पखंड ने ये करन दी लाइन है। सो एक तबका है और ਇਹ ਜਿਹੜੇ ਸਾਡਾ ਅੱਜ ਇੱਕ ਵੱਡਾ ਤਬਕਾ ਮੈਂ ਦੇਖਦਾ ਈਵਨ ਕੀਰਤਨ ਨੂੰ ਵੀ ਇਸ ਅੰਦਾਜ਼ ਦੇ ਵਿੱਚ 15-15 ਜਥੇ ਸਟੇਜ ਤੇ ਬਿਠਾਏ ਹੁੰਦੇ ਨੇ। ਮਤਲਬ ਇੱਕ ਉਹ ਵੈਰਾਈਟੀ ਸ਼ੋਅ ਬਣਾ ਦਿੱਤਾ ਹੈ ਜਿਹੜੀ ਰੂਹਾਨੀਅਤ ਦੀ ਗੱਲ ਹੈ। ਔਰ ਸਾਡਾ ਵੀ ਇੱਕ ਵੱਡਾ ਤਬਕਾ ਬਹੁਤ ਜਲਾਲ ਔਰ ਜਿੱਥੇ ਕੀਰਤਨ ਲਫ਼ਜ਼ ਆਉਂਦਾ ਹੈ ਜ਼ਾਹਰ ਹੈ ਕੀਰਤਨ ਨਾਲ ਮਨ ਜੁੜਦਾ ਹੈ, ਆਨੰਦ ਹੁੰਦਾ ਹੈ। ਪਰ ਤੁਹਾਨੂੰ ਬਹੁਤ ਸਾਰਾ ਨਜ਼ਰ ਆਏਗਾ ਕਿ ਵੀ ਇਹ ਇੱਕ ਸ਼ੋਅ-ਬਿਜ਼ ਬਣਦੀ ਜਾ ਰਹੀ ਹੈ ਔਰ ਜਿਹੜੇ ਉਸ ਕਿਸਮ ਦਾ ਜਿਨ੍ਹਾਂ ਦਾ ਫਿਰ ਉਹ ਵਿਕਦਾ ਹੈ ਉਹਨਾਂ ਦੀ ਬਾਹਰ ਵੀ ਵੱਡੀ ਕੀਮਤ ਹੁੰਦੀ ਹੈ। ਔਰ ਜਿਹੜੇ ਸੱਚੇ ਸੁੱਚੇ ਗੁਰਮਤਿ ਦੇ ਪ੍ਰਚਾਰਕ ਨੇ, ਸੱਚ ਕਹਿਣ ਵਾਲੇ ਨੇ, ਸੱਚੇ ਸੁੱਚੇ ਕੀਰਤਨੀਏ ਨੇ, ਸੱਚ ਨਾਲ ਜੁੜੇ ਹੋਏ ਨੇ, ਤੁਸੀਂ ਦੇਖੋਗੇ ਕਿ ਉਹ ਵਿਚਾਰੇ ਖੁਦ ਵੀ ਫਾਈਨੈਂਸ਼ੀਅਲੀ ਸਟਰਗਲ ਹੀ ਕਰ ਰਹੇ ਹੁੰਦੇ ਨੇ। ਕਿਉਂਕਿ ਸਾਡਾ ਜਿਹੜਾ ਧਾਰਮਿਕ ਪਲੇਟਫਾਰਮ ਹੈ ਉਹ ਵੀ ਇਹ ਜਿਹੜੇ ਰਿਲੀਜੀਅਸ ਸਟਾਰਸ ਬਣ ਗਏ ਨੇ, ਵੱਡੀ ਉਸ ਐਡਵਰਟਾਈਜ਼ਮੈਂਟ ਦੇ ਨਾਲ ਔਰ ਫਿਰ ਵੱਡੀਆਂ ਉਹਨਾਂ ਦੇ ਵੱਡੇ ਦਾਈਏ ਨੇ। ਸੋ ਕਈ ਜਿਹੜੇ ਚੈਲੰਜਸ ਨੇ ਕਈ ਪਾਸਿਆਂ ਤੋਂ। ਔਰ ਇਹ ਹੁਣ ਇੰਨਾ ਵੱਡਾ ਜੇ ਧਾਰਮਿਕ ਮੁੱਦਿਆਂ ਤੇ ਕਿਸੇ ਨੂੰ ਨਜ਼ਰ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਹੀ ਸਾਰੇ ਆਪਣਾ ਸੌਦਾ ਵੇਚਦੇ ਨੇ। ਜਿੰਨੇ ਸਾਧ ਸੰਤ ਦੂਜੇ ਤੀਜੇ ਨੇ ਗੁਰੂ ਗ੍ਰੰਥ ਸਾਹਿਬ ਦਾ, ਈਵਨ ਰਾਧਾ ਸੁਆਮੀਆਂ ਤੋਂ ਲੈ ਕੇ ਜਿੰਨੇ ਜਾਲੀ ਡੇਰੇ ਨੇ ਉਹਨਾਂ ਦਾ ਵੀ ਗੁਰਬਾਣੀ ਤੋਂ ਬਿਨਾਂ ਦਾ ਗੁਜ਼ਰ ਨਹੀਂ ਹੈ। ਵੇਚਣ ਲਈ ਤਾਂ ਸੌਦਾ ਇਹੀ ਰੱਖਿਆ। ਪਰ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਅਸੀਂ ਮੰਨਦੇ ਹਾਂ ਉਹਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਹੋਣ, ਉਹ ਜਿਨ੍ਹਾਂ ਤੋਂ ਕਰਵਾਈਆਂ ਗਈਆਂ, ਉਹ ਇੱਕ ਜਿਹੜੀ ਹੈ ਉਹ ਬਿਲਕੁਲ ਦੁਰਾਚਾਰ ਦੀ ਜ਼ਿੰਦਗੀ ਆਸ਼ੀ ਵਾਲੀ ਜੀ ਰਹੇ ਹੋਣ ਤੇ ਅਸੀਂ ਅੱਖਾਂ ਬੰਦ ਕਰਕੇ ਕਹੀਏ ਕਿ ਜੀ ਰੱਬ ਸਾਨੂੰ ਇਨਸਾਫ ਦੇਗਾ ਜਾਂ ਇਹ ਹਕੂਮਤ ਸਾਨੂੰ, ਇੱਦਾਂ ਨਹੀਂ ਹੁੰਦਾ। ਤੁਹਾਨੂੰ ਆਪਣੇ ਹੱਕਾਂ ਦੇ ਲਈ ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਕਿ ਔਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਵੀ ਕਰੀਏ ਤਾਂ ਫਿਰ ਅਕਸਰ ਮੈਂ ਵੱਡੇ ਘੱਲੂਘਾਰੇ ਤੋਂ ਬਾਅਦ ਜਿਹਦੇ 'ਚ ਇੱਕ ਵੱਡੀ ਗਿਣਤੀ 'ਚ ਜਿਹੜੇ ਸਿੱਖ ਸ਼ਹੀਦ ਹੁੰਦੇ ਨੇ, ਲਗਭਗ ਉਸ ਵੇਲੇ ਦੀ ਅੱਧੀ ਸਿੱਖ ਕੌਮ 40-50 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ। ਔਰ ਉਸ ਸ਼ਾਮ ਜਦੋਂ ਰਹਿਰਾਸ ਦੀ ਅਰਦਾਸ ਵੇਲੇ ਜਿਹੜੇ ਜਦੋਂ ਘੇਰੇ 'ਚੋਂ ਨਿਕਲ ਗਏ ਅਬਦਾਲੀ ਦੀ ਫੌਜ ਦੇ, ਔਰ ਐਸਾ ਕੋਈ ਜਿਹੜੇ ਹੈ ਵੀ ਨੇ ਸਰਵਾਈਵਰ, ਐਸਾ ਕੋਈ ਨਹੀਂ ਹੈ
ਜਿਹਦੇ ਸਰੀਰ ਤੇ ਕੋਈ ਜ਼ਖਮ ਨਾ ਹੋਏ, ਸਾਰਿਆਂ ਦੇ ਕੱਪੜੇ ਖੂਨ ਨਾਲ ਨਿਚੜੇ ਹੋਏ ਨੇ। ਔਰ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ, ਉਹਨਾਂ ਦੇ ਸਰੀਰ ਤੇ ਵੀ 22 ਜ਼ਖਮ ਨੇ। ਔਰ ਇੱਕ ਸਿੰਘ ਜਿਹੜਾ ਅਰਦਾਸ ਦੇ ਵਿੱਚ ਖਲੋਂਦਾ ਹੈ, ਅਰਦਾਸ ਕਰਦਾ ਹੈ, ਬਿਰਧ ਸਿੰਘ ਜਿਹੜਾ ਨਿਹੰਗ ਸਿੰਘ, ਔਰ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ तो तेरा ग्रंथ कौन मानेगा। कि हे सतगुरु बॉडी करो, पंथ दी रखिया होएगी तां गुरु ग्रंथ साहिब जिहड़ा मानव कल्याणकारी सरबत दे भले दा सुनेहा दुनिया तक पहुंचेगा। जे पंथ ही ना रहा तो गुरु ग्रंथ साहिब की गल कौन करेगा। और नवंबर 84 तुसी देखो किवें ये हिंदू बहु गिणती भीड़ां ने जिथे जिथे भी हमले किए, सब तो पहला उन्होंने गुरुद्वारियां नूं निशाना बनाया, गुरु ग्रंथ साहिब दीयां भीड़ां नूं बाहर लिया के जिहड़ा उन्हां नूं बेअदब कीता। उन्हां नूं भुल गया कि भाई असीं जिन्ना मर्जी कही जाइए जी, इहदे च पंडित रामानंद भी है, इहदे च सूरदास भी है, इहदे च जैद उन्हां दे लई ने, उन्हां दे लई तुहाडा ग्रंथ है। और उन्होंने जे पंथ नूं सिੱਖੀ ਦਾ नुकसान करना है तो वह गुरु ग्रंथ साहिब का अपमान करके सानू सब तो ज़्यादा तकलीफ दिंदे ने। और यही पंजाब दे विच वरतारा लगातारता नाल 3 हकूमतां अकालियां दे वेड़े ये होया। अमरिंदर ने इस दे उत्ते वोटां लैके उही 5 साल उन्हां दी प्रोटैक्शन कीती। कुंवर विजय प्रताप दी तुसीं कहानी सुन लो कि किवें उस सिट नूं जिहड़ी उन्हें ही बनाई, इहनूं उन्हें ही बनाया सी, किवें ईवन कचहरियां दे विच जिहड़ियां रिपोर्टां पईयां ने किवें उहनूं फेल कराया। और यही ड्रामेबाजी आ जिहड़ा भंड बिठाया होया हुण इहो जिहा ये कुछ कर रहे। हुण कोई नहीं, 45 दिन जिहड़ा वो 1.5 महीना उन्हें मंगਿਆ और करना कतरना की है, सानू ये अपनी लड़ाई लड़नी पैगी। और जे असी उस खिते दे विच खालसा पंथ इन्हां दे क्लचिस चों आज़ाद ना होया तो फिर गुरु ग्रंथ साहिब दा की होएगा। जिथे जिथे भी इन्हां दी डोमीनेंस है, ऑलरेडी असी देख रहे हैं इतिहासक गुरुद्वारे किवें वो गुरुद्वारा ज्ञान गोदड़ी होए हरिद्वार दा, सिक्कम दा होए, कश्मीर वादी च मठन दे गुरुद्वारे होण, और हौली 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 किवें ये एनक्रोच अपॉन कर रहे ने सारे पासे। तुसी अपने गुरुद्वारियां दे अंदर भी आज़ादी दे नाल गुरु ग्रंथ साहिब दी फिलासफी और मैसेज दी गल नहीं कर सकते। लेटेस्ट 2 उदाहरणां मैं दित्तियां ने। सो ये हुण असीं देखना है कि भाई असी पंथ और ग्रंथ जिन्हां 2 पिलर्स दे उत्ते सिੱਖੀ खड़ी है, साडे नामां नाल ਸਿੰਘ कौर लगा होया कि असी किवें गुरु ग्रंथ और गुरु पंथ नूं डिफेंड कर। जी राज साहब तुहाडा बहुत बहुत शुक्रिया, तुसीं अपने विचार साडे दर्शकां नाल साझे कीते ने। स्वागत लेने ब्रेक, और ब्रेक ते जाण तों पहलां असीं अपने दर्शकां ते ਸਰੋਤਿਆਂ ਨੂੰ अपील ते बेनती करदी व्यूअर्स, जिस तरह कि तुसीं जाणदे हो कि TV84 एक पंथक चैनल है और TV84 दी चढ़दी कला लई वध तों वध डोनेट करो। डोनेट करने साडी वैबसाइट TV84.tv ते जाके पेपल दी वरतों करके 1 टाइम डोनेट कर सकदे हो, मंथली डोनेट भी कर सकदे हो। तुसीं TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ व्यूअर्स, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। आजाद कमर्शियल रियलिटी सर्विसेज दे आजाद फैमिली ट्रस्ट 701 नॉर्थ पोर्ट ओक रोड, स्वीट नंबर 204, ह्यूस्टन टैक्सस। तुसी सानू साडे फोन नंबर 7136861277 ते भी संपर्क कर सकते हो। आजाद कमर्शियल रियलिटी सर्विसेज। एक ओंकार
ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਦਾ ਜੋ ਦਿਨ ਹੈ ਉਹ ਇੱਕ ਇਤਿਹਾਸਕ ਦਿਨ ਹੈ। 17 ਅਕਤੂਬਰ 1973 ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵੱਲੋਂ ਅਨੰਦਪੁਰ ਸਾਹਿਬ ਜੀ ਦਾ ਮਤਾ ਪਾਸ ਕੀਤਾ ਗਿਆ ਸੀ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਦਾ ਸਿਆਸੀ ਨਿਸ਼ਾਨਾ ਖਾਲਿਸਤਾਨ ਮਿਥਿਆ ਗਿਆ ਸੀ। ਸੋ ਅਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ ਅਨੰਦਪੁਰ ਸਾਹਿਬ ਮਤਾ ਤੋਂ ਖਾਲਿਸਤਾਨ ਦੇ ਮਤੇ ਤੱਕ ਦੀ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਅਨਲੇਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ 17 ਅਕਤੂਬਰ 1973 ਵਾਲੇ ਦਿਨ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਅਨੰਦਪੁਰ ਸਾਹਿਬ ਦਾ ਮਤਾ ਜਿਸ ਨੂੰ ਕਿਹਾ ਜਾਂਦਾ ਹੈ, ਇਹ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਪਾਸ ਕੀਤਾ ਸੀ। ਔਰ ਫਿਰ ਅਗਲੇ ਕਈ ਦਹਾਕੇ ਅਨੰਦਪੁਰ ਸਾਹਿਬ ਮਤੇ ਦੀ ਗੱਲ ਹੁੰਦੀ ਰਹੀ ਔਰ ਖਾਸ ਤੌਰ ਤੇ 1982 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਔਰ ਸੰਤ ਭਿੰਡਰਾਂਵਾਲਿਆਂ ਨੇ ਸਾਂਝੇ ਤੌਰ ਦੇ ਉੱਤੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਤੇ ਉਸ ਧਰਮ ਯੁੱਧ ਮੋਰਚੇ ਦੀ ਮੁੱਖ ਮੰਗ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਾਉਣਾ ਸੀ, ਜਿਹੜਾ ਜਿੱਥੇ ਖਾਲਸਾ ਜੀ ਕੇ ਬੋਲਬਾਲੇ ਦੀ ਗੱਲ ਸੀ ਉੱਥੇ ਭਾਰਤ ਦੇ ਵਿੱਚ ਇੱਕ ਟਰੂ ਫੈਡਰਲ ਸਟਰਕਚਰ ਹੋਏ, ਸੈਂਟਰ ਜਿਹੜੀਆਂ ਬਹੁਤੀਆਂ ਪਾਵਰਸ ਆਪਣੇ ਕੋਲ ਜਿਹਨੇ ਰੱਖੀਆਂ ਹੋਈਆਂ ਉਸ ਨੂੰ ਜਿਹੜਾ ਉਹ ਫੈਡਰਲ ਢਾਂਚੇ ਦੇ ਮੁਤਾਬਕ ਸਟੇਟਾਂ ਨੂੰ ਦੇ। ਔਰ ਇਹ ਇੱਕ ਵੱਖਰੀ ਗੱਲ ਹੈ। ਪਰ ਅੱਜ ਅਸੀਂ ਅਨੰਦਪੁਰ ਸਾਹਿਬ ਮਤੇ ਤੇ ਵੀ ਗੱਲ ਕਰਾਂਗੇ ਕਿਉਂਕਿ ਬਹੁਤ ਵਾਰ ਸਾਨੂੰ ਪੁੱਛਿਆ ਜਾਂਦਾ ਹੈ ਵੀ ਅਨੰਦਪੁਰ ਸਾਹਿਬ ਦਾ ਮਤਾ ਕੀ ਹੈ। ਹਾਲਾਂ ਅੱਜ ਕੱਲ੍ਹ ਜਿਹੜੇ ਵੀ ਲੋਕ ਯੂਜ਼ ਕਰਦੇ ਨੇ ਆਈਪੈਡ ਜਾਂ ਲੈਪਟਾਪ ਜਾਂ ਕੰਪਿਊਟਰ, ਉਹਨਾਂ ਦੇ ਲਈ ਉਹਨੂੰ ਲੱਭਣਾ ਕੋਈ ਔਖਾ ਨਹੀਂ ਹੈ। ਪਰ ਬਹੁਤ ਵਾਰ ਜਨਰਲ ਡਿਸਕਸ਼ਨ ਨਾਲ ਕੁਝ ਚੀਜ਼ਾਂ ਕਲੀਅਰ ਹੁੰਦੀਆਂ। ਔਰ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ ਕਿ ਪਿਛਲੇ ਪ੍ਰੋਗਰਾਮ 'ਚ ਮੈਂ ਰਿਪੀਟਡਲੀ 2 ਵਾਰ ਐਸਾ ਹੋਇਆ ਕਿ ਮੈਂ ਜਦੋਂ ਐਮਰਜੈਂਸੀ ਦੀ ਗੱਲ ਕੀਤੀ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸੋ ਮੈਂ 1972-73 ਦੌਰ ਦੇ ਉਸ ਪੀਰੀਅਡ ਦੀ ਵੀ ਗੱਲ ਕੀਤੀ। ਹਾਲਾਂ ਮੈਂ ਬਾਅਦ ਦੇ ਵਿੱਚ ਸੋਚਿਆ ਕਿ ਵੀ ਐਸਾ ਕੀ ਰੀਜ਼ਨ, ਹਾਲਾਂ ਬਿਲਕੁਲ ਕਲੀਅਰ ਹੈ ਕਿ ਜਿਹੜੀ ਹੈ ਉਹ 75-76 ਪੀਰੀਅਡ ਦੇ ਵਿੱਚ 18 ਤੋਂ 22 ਮਹੀਨੇ ਐਮਰਜੈਂਸੀ ਲਾਈ। ਵੀ ਮੇਰੇ ਮਾਈਂਡ 'ਚ ਕਿਉਂ 71-72 ਵੀ ਕਿਉਂ ਆਇਆ, ਐਮਰਜੈਂਸੀ ਲਫ਼ਜ਼ ਮੈਂ ਕਿਉਂ ਇਸਤੇਮਾਲ ਕੀਤਾ। ਫਿਰ ਮੈਂ ਜਦੋਂ ਇਹਨੂੰ ਫਰਦਰ ਦੇਖਿਆ ਕਿ ਵੀ ਇਹ ਉਹ ਪੀਰੀਅਡ ਸੀ ਕਿਉਂਕਿ ਇੰਦਰਾ ਗਾਂਧੀ ਨੇ ਜਦੋਂ ਵਾਪਸ ਉਹ ਹਾਲਾਂ ਉਹਨੇ ਸਿੰਡੀਕੇਟ ਨੂੰ ਡਿਫੀਟ ਕੀਤਾ ਵਿਦਨ ਕਾਂਗਰਸ ਜਿਹੜਾ ਗਰੁੱਪ ਸੀ, ਪਰ 1971-72 ਚ ਉਹਨੇ ਇੱਕ ਲਾਅ ਪਾਸ ਕਰਵਾਇਆ ਜਿਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਾਈ। ਉਹਨੂੰ ਮੀਸਾ ਲਾਅ ਕਹਿੰਦੇ ਸੀ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ। ਔਰ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਦੇ ਥੱਲੇ ਇੰਨੀਆਂ ਵਾਈਡ ਪਾਵਰਸ ਉਹਨੇ ਲੈ ਲਈਆਂ ਇੰਦਰਾ ਗਾਂਧੀ ਨੇ ਕਿ ਜਿਹਨੂੰ ਮਰਜ਼ੀ ਔਰ ਪੁਲਿਸ ਨੂੰ ਔਰ ਜਿਹਨੂੰ ਮਰਜ਼ੀ ਜਿਹੜਾ ਔਰ ਕਨਸਟੀਟਿਊਸ਼ਨਲੀ ਅਮੈਂਡਮੈਂਟ ਕਰਾ ਕੇ ਸਿਵਲ ਲਿਬਰਟੀਜ਼ ਔਰ ਦੂਸਰੀਆਂ ਖਤਮ ਕਰ ਦਿੱਤੀਆਂ। ਔਰ ਇਹੀ ਮੀਸਾ ਦੇ ਤਹਿਤ ਫਿਰ ਜਦੋਂ ਇੰਦਰਾ ਗਾਂਧੀ ਨੇ 1975 ਦੇ ਪੀਰੀਅਡ ਦੇ ਵਿੱਚ ਐਮਰਜੈਂਸੀ ਨਾਫਜ਼ ਕੀਤੀ ਤੇ ਇਸ ਮੀਸਾ ਕਾਨੂੰਨ ਨੂੰ ਇਸਤੇਮਾਲ ਕਰਕੇ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਚੱਕਿਆ। ਅਕਾਲੀਆਂ ਨੇ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਸਿੱਖਾਂ ਦੀ ਗ੍ਰਿਫਤਾਰੀ ਹੋਈ। ਔਰ ਜਦੋਂ ਤੱਕ ਇਹ ਮੀਸਾ ਫਿਰ ਖਤਮ ਕੀਤਾ ਜਾਂਦਾ ਹੈ ਤੇ ਪੰਜਾਬ ਨੂੰ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਫਿਰ ਦੂਸਰਾ ਕਾਨੂੰਨ 1985 ਦੇ ਵਿੱਚ ਪੰਜਾਬ ਦੇ ਵਿੱਚ ਟਾਡਾ ਜਿਹੜਾ ਡਿਸਟਰਬਡ ਏਰੀਆਜ਼ ਐਕਟ ਦੇ ਨਾਂ ਦੇ ਨਾਲ ਉਹਨੂੰ ਜੋੜਿਆ ਗਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਟਾਡਾ ਬਣਾਇਆ ਜਾਂਦਾ, ਜਿਹੜਾ 1985 ਤੋਂ 1995 ਤੱਕ ਰਹਿੰਦਾ। ਔਰ ਫਿਰ ਜਦੋਂ ਟੁੱਟਦਾ ਵੀ ਅੱਜ ਵੀ ਟਾਡਾ ਦੇ ਉੱਤੇ ਹੀ ਬੇਸਡ ਕੇਸ ਜਿਹੜੇ ਸਿੱਖ ਨੌਜਵਾਨਾਂ ਦੇ ਉੱਤੇ ਜਿਨ੍ਹਾਂ ਨੂੰ 25-25 30-30 ਸਾਲ ਜੇਲ੍ਹਾਂ 'ਚ ਹੋ ਗਏ ਨੇ। ਔਰ ਫਿਰ ਜਦੋਂ ਟਾਡਾ ਜਿਹਦੀ ਇੰਟਰਨੈਸ਼ਨਲੀ ਬੜਾ ਕ੍ਰਿਟਿਸਿਜ਼ਮ ਹੋਇਆ, ਪਹਿਲਾਂ ਮੀਸਾ ਦਾ ਹੋਇਆ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਔਰ ਜਦੋਂ ਟਾਡਾ ਦਾ ਹੋਇਆ ਫਿਰ ਟਾਡਾ ਲੈਪਸ ਉਹ ਲੈਣ ਦਿੱਤਾ, ਹੁਣ ਪੋਟਾ ਬਣਾ ਦਿੱਤਾ। ਔਰ ਪੋਟਾ 'ਚ ਵੀ ਉਸ ਕਿਸਮ ਦੀਆਂ ਫਿਰ ਉਹਦੇ ਨਾਲ
ਨੈਸ਼ਨਲ ਸਿਕਿਉਰਿਟੀ ਐਕਟ ਔਰ ਸਪੈਸ਼ਲ ਪਾਵਰਸ ਐਕਟ ਆਲਰੇਡੀ ਜਿਹੜਾ ਨਾਰਥ ਈਸਟ ਔਰ ਜੰਮੂ ਕਸ਼ਮੀਰ ਦੇ ਵਿੱਚ ਅੱਜ ਵੀ ਲਾਗੂ ਹੈ। ਸੋ ਇਹ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ ਕਿ ਐਮਰਜੈਂਸੀ 1975 ਦੇ ਪੀਰੀਅਡ ਦੇ ਦੌਰ ਦੇ ਵਿੱਚ ਇੰਦਰਾ ਗਾਂਧੀ ਨੇ ਲਾਈ, ਪਰ 1971-72 ਤੋਂ ਹੀ ਜਿਹੜਾ ਇੰਟਰਨਲ ਮੀਸਾ ਦੇ ਥੱਲੇ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਦੇ ਥੱਲੇ ਜਿਹੜੇ ਪ੍ਰੋਵੀਜ਼ਨ ਬਾਅਦ ਚ ਐਮਰਜੈਂਸੀ ਚ ਖੁੱਲ੍ਹ ਕੇ ਇਸਤੇਮਾਲ ਕੀਤੇ ਗਏ, ਇਹਨਾਂ ਦਾ ਇਸਤੇਮਾਲ ਜਿਹੜਾ ਹੈ ਔਰ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਥੱਲੇ, ਔਰ ਜਦੋਂ ਫਿਰ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਚੋਣਾਂ 'ਚ ਹਾਰੀ, ਮੁਰਾਰਜੀ ਦੇਸਾਈ ਦੀ ਹਕੂਮਤ ਬਣੀ, ਸੋ ਉਹਨਾਂ ਨੇ ਉਹੀ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਹੋਈ ਸੀ ਦੁਬਾਰਾ ਐਕਟ ਬਣਾ ਕੇ ਉਸ ਨੂੰ ਜਿਹੜਾ ਮੀਸਾ ਕਾਨੂੰਨ ਨੂੰ ਖਤਮ ਕੀਤਾ ਗਿਆ। ਸੋ ਇਹ ਕਰੈਕਸ਼ਨ। ਔਰ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਇਹਦੀ ਬੈਕਗਰਾਉਂਡ ਹੈ ਕਿ ਵੀ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ ਕਿ ਅਕਾਲੀ ਪੋਲਿਟਿਕਸ 'ਚ ਪਹਿਲਾਂ ਤਾਂ ਜੇ ਓਵਰਆਲ ਸਿੱਖ ਪੋਲਿਟਿਕਸ ਦੀ ਗੱਲ ਕਰੀਏ ਤੇ ਸਾਡੀ ਸਟਰਗਲ ਦੀ ਲਾਈਨ ਤਾਂ 1947 ਤੋਂ ਇੱਕਦਮ ਬਾਅਦ ਜਦੋਂ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ ਜਾਂਦਾ ਹੈ ਔਰ ਸਿੱਖ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ 2 ਸਿੱਖ ਨੁਮਾਇੰਦੇ, ਅਕਾਲੀ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੰਦੇ ਨੇ, ਸਾਡੀ ਸਟਰਗਲ ਸ਼ੁਰੂ ਹੋ ਜਾਂਦੀ ਹੈ। ਅੱਛਾ, ਪੰਜਾਬੀ ਸੂਬੇ ਦੀ ਸਟਰਗਲ ਇਸ ਲਈ ਕਿਉਂਕਿ ਲੈਂਗੁਏਜ ਬੇਸ ਦੇ ਉੱਤੇ ਲਿੰਗੁਇਸਟਿਕ ਕਮਿਸ਼ਨ ਨੇ ਪੰਜਾਬੀ ਨੂੰ ਜ਼ਬਾਨ ਤਸੱਵਰ ਕਰਨ ਤੋਂ ਨਾ ਕਰ ਦਿੱਤਾ ਸੀ, ਪੰਜਾਬ ਦੀ ਵੰਡ ਤੋਂ ਇਨਕਾਰ ਕਰ ਦਿੱਤਾ ਸੀ, ਉਹ ਪੰਜਾਬੀ ਸੂਬਾ ਐਜੀਟੇਸ਼ਨ। ਫਿਰ ਜਦੋਂ ਪੰਜਾਬੀ ਸੂਬਾ ਬਣਾਇਆ ਜਾਂਦਾ ਹੈ 1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਪਾਣੀਆਂ ਦਾ ਕੰਟਰੋਲ ਸੈਂਟਰ ਆਪਣੇ ਕੋਲ ਰੱਖ ਲੈਂਦਾ ਹੈ। 78, 79, 80 3 ਸੈਕਸ਼ਨ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੇ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ ਜਾਂਦੇ ਨੇ ਤੇ ਸਾਂਝੀਆਂ ਕੜੀਆਂ ਜਿਹੜੀਆਂ ਨੇ ਉਹ ਰੱਖ ਲਈਆਂ ਜਾਂਦੀਆਂ ਨੇ। ਅੱਜ ਵੀ ਪੰਜਾਬ ਹਰਿਆਣਾ ਹਾਈ ਕੋਰਟ ਸਾਂਝਾ ਹੈ, ਹਾਲਾਂਕਿ ਗਵਰਨਰ ਦੋਨਾਂ ਦੇ ਅੱਡ-ਅੱਡ ਨੇ। ਮੈਂ ਇੱਕ ਅੱਧੀ ਵਾਰੀ ਪਹਿਲਾਂ ਇਹ ਵੀ ਕਿਹਾ ਜੀ ਕਿ ਗਵਰਨਰ ਵੀ ਇੱਕ ਹੈ। ਸੋ ਕਈ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਕਰੈਕਟ ਵੀ ਨਾਲ ਦੀ ਨਾਲ ਕਰਦੇ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਪੰਜਾਬੀ ਸੂਬਾ ਬਣਦਾ ਹੈ, ਅਕਾਲੀ ਦਲ 2 ਹਿੱਸਿਆਂ 'ਚ ਵੰਡਿਆ ਜਾ ਚੁੱਕਿਆ ਸੀ। ਮਾਸਟਰ ਤਾਰਾ ਸਿੰਘ ਜਿਹੜਾ ਬਜ਼ੁਰਗ ਅਕਾਲੀ ਲੀਡਰ ਆਪਣੇ ਲੇਟ 70s ਸੀ ਔਰ ਸੰਤ ਫਤਿਹ ਸਿੰਘ ਜਿਹਨੂੰ ਪ੍ਰੌਪ ਅਪ ਕੀਤਾ ਸੈਂਟਰ ਗਵਰਨਮੈਂਟ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਅੱਗੇ ਲਾ ਕੇ, ਔਰ ਦੋਨੋਂ ਅਕਾਲੀ ਦਲਾਂ ਨੇ ਜਿਹੜਾ ਸੰਤ ਅਕਾਲੀ ਦਲ ਸੀ ਜਿਹੜਾ ਇਨ ਕੰਟਰੋਲ ਸੀ ਜਦੋਂ ਪੰਜਾਬੀ ਸੂਬਾ ਬਣਾਇਆ ਗਿਆ, ਉਹਨਾਂ ਨੇ ਤਾਂ ਐਲਾਨ ਕਰਤਾ ਸੀ ਜੀ ਕਿ ਪੰਜਾਬੀ ਸੂਬਾ ਮਿਲਣ ਦੇ ਨਾਲ ਸਾਡੀ ਹੁਣ ਕੋਈ ਮੰਗ ਨਹੀਂ ਹੈ, ਮੰਗਾਂ ਪੂਰੀਆਂ ਨੇ। ਹਾਂ, ਉਹਨਾਂ ਨੇ ਪੰਜਾਬੀ ਸੂਬਾ ਕੰਪਲੀਟ ਕਰਨ ਲਈ ਜਿਹੜਾ ਹੈ ਉਹ ਚੰਡੀਗੜ੍ਹ ਤੇ ਦੂਜਾ ਤੀਜਾ ਇੱਦਾਂ ਦੀ ਡਰਾਮੇਬਾਜ਼ੀ ਕੀਤੀ ਕਿ ਜਿਵੇਂ ਅਗਨੀ ਕੁੰਡ ਬਣਾਏ ਨੇ, ਔਰ ਉਹ ਇੱਕ ਵੱਖਰਾ ਚੈਪਟਰ ਹੈ ਕਿ ਵੀ ਕਿਵੇਂ ਸੰਤ ਫਤਿਹ ਸਿੰਘ ਫਿਰ ਡਿਸਗ੍ਰੇਸ ਹੋਇਆ। ਮਾਸਟਰ ਤਾਰਾ ਸਿੰਘ ਦਾ ਜਿਹੜਾ ਅਕਾਲੀ ਦਲ ਬਣਿਆ, ਉਹਨਾਂ ਨੇ ਕਿਹਾ ਜੀ ਬਿਲਕੁਲ ਸਾਡੀ ਜੋ ਸਾਡੇ ਨਾਲ ਇਕਰਾਰ ਸੀ ਕਾਂਗਰਸ ਦੇ ਔਰ ਉਹ ਪੂਰੇ ਨਹੀਂ ਹੋਏ, ਪੰਜਾਬੀ ਸੂਬਾ ਉਹਦੀ ਫੁਲਫਿਲਮੈਂਟ ਨਹੀਂ ਕਰਦਾ। ਔਰ ਉਹਨਾਂ ਨੇ ਨਲਵਾ ਕਾਨਫਰੰਸ ਲੁਧਿਆਣੇ ਦੇ ਵਿੱਚ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਔਰ ਕਿ ਭਾਈ ਸਾਡੀ ਮੰਗ ਸਿੱਖ ਹੋਮਲੈਂਡ ਹੈ, ਪਰ ਉਹਨਾਂ ਦਾ ਸਿੱਖ ਹੋਮਲੈਂਡ ਜਿਹੜਾ ਸੀ ਉਹ ਵਿਦਨ ਇੰਡੀਅਨ ਕਨਸਟੀਟਿਊਸ਼ਨ ਹੀ ਸੀ, ਜਿਹੜਾ ਇੱਕ ਨਵੇਂ ਫਾਰਮ 'ਚ ਜਦੋਂ 1971 ਵਾਲੀਆਂ 71-72 ਦੀਆਂ ਚੋਣਾਂ ਹੁੰਦੀਆਂ ਨੇ ਔਰ ਇਸ 66 ਤੋਂ 1967 ਦੇ ਵਿੱਚ ਪਹਿਲੀ ਇਲੈਕਸ਼ਨ ਹੋਈ ਅਸੈਂਬਲੀ ਦੀ, 67 ਔਰ 71 ਤੱਕ ਪਹੁੰਚਦੇ ਆ 2 ਵਾਰ ਚੀਫ ਮਿਨਿਸਟਰ, ਇੱਕ ਵਾਰ ਜਸਟਿਸ ਗੁਰਨਾਮ ਸਿੰਘ 2 ਵਾਰ ਚੀਫ ਮਿਨਿਸਟਰ ਬਣਦਾ, ਫਿਰ ਬਾਦਲ ਬਣਦਾ ਔਰ 71 ਦੀਆਂ ਚੋਣਾਂ ਤੱਕ ਪਹੁੰਚਦੇ ਆ ਜਦੋਂ ਕਿ ਪੰਜਾਬ 'ਚ ਦੁਬਾਰਾ ਚੋਣਾਂ ਹੁੰਦੀਆਂ ਨੇ ਔਰ 117 ਸੀਟਾਂ ਅਸੈਂਬਲੀ ਦੀਆਂ ਹੋ ਚੁੱਕੀਆਂ ਸੀ। ਸੰਤ ਅਕਾਲੀ ਦਲ ਨੂੰ ਸਿਰਫ ਜਿਹੜਾ ਅਕਾਲੀ ਦਲ ਨੂੰ 24 ਸੀਟਾਂ ਮਿਲਦੀਆਂ, ਗਵਰਨਮੈਂਟ ਗਿਆਨੀ ਜ਼ੈਲ ਸਿੰਘ ਦੀ ਬਣ ਜਾਂਦੀ ਹੈ ਔਰ ਪਾਰਲੀਮੈਂਟ ਦੀਆਂ 13 ਸੀਟਾਂ 'ਚੋਂ ਸਿਰਫ ਇੱਕ ਸੀਟ ਜਿਹੜੀ ਹੈ ਫਰੀਦਕੋਟ ਤੋਂ ਜਿਹੜੀ ਬਾਦਲ ਦੇ ਭਰਾ ਨੂੰ ਹੀ ਨਹੀਂ ਜਿੱਤੀ, ਬਾਕੀ ਪੰਜਾਬ 'ਚੋਂ ਇਹਨਾਂ ਦਾ ਰਾਜ ਖਤਮ ਹੋ ਜਾਂਦਾ। ਇਹ ਉਹ ਪੀਰੀਅਡ ਸੀ ਕਿ ਅਕਾਲੀਆਂ ਨੂੰ ਲੱਗਾ ਕਿ ਭਾਈ ਅਸੀਂ ਤਾਂ ਜਿਹੜਾ ਰਾਜ ਭਾਗ ਵੀ ਨਹੀਂ ਮਿਲਿਆ ਜਿਹਦੇ ਲਈ ਇਹ ਸਾਰੀ ਜਦੋਜਹਿਦ ਕੀਤੀ ਔਰ ਉਦੋਂ ਕਿ ਇਕੱਠੇ ਹੋ ਕੇ ਫਿਰ ਸਰ ਕਪੂਰ ਸਿੰਘ ਹੋਰਾਂ ਦੇ ਕੋਲ ਗਏ ਕਿ ਜੀ ਸਾਨੂੰ ਕੱਢੋ ਇਸ ਸਿਚੁਏਸ਼ਨ 'ਚੋਂ, ਵਾਕਈ ਅਸੀਂ ਪੰਥ ਦਾ ਬੇੜਾ ਗਰਕ ਕੀਤਾ ਹੈ, ਪੰਥ ਲਈ ਅਸੀਂ ਕੁਛ ਨਹੀਂ ਕੀਤਾ, ਹੁਣ ਅਸੀਂ ਜਿਵੇਂ ਤੁਸੀਂ ਸਾਨੂੰ ਗਾਈਡ ਕਰੋਗੇ ਉਵੇਂ ਅਸੀਂ ਕਰਾਂਗੇ। ਸੋ ਇਹ ਉਹਦਾ ਮੈਂ ਪਿਛੋਕੜ ਦੱਸ ਰਿਹਾ ਔਰ ਇਸ ਕੰਟੈਕਸਟ ਦੇ ਵਿੱਚ ਹੀ ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਉਹਨਾਂ ਨੇ ਇੱਕ 10 ਮੈਂਬਰੀ ਕਮੇਟੀ ਬਣਾਈ, ਨਾ ਤਾਂ ਭਾਵੇਂ ਵੱਡੇ ਉਹਦੇ 'ਚ ਸੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਿੱਖ ਹੋਮਲੈਂਡ ਦਾ ਮਤਾ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਪਾਸ ਕਰਵਾਇਆ ਮਾਸਟਰ ਤਾਰਾ ਸਿੰਘ ਪੀਰੀਅਡ 'ਚ, ਉਹ ਵੀ ਸਰ ਕਪੂਰ ਸਿੰਘ ਦਾ ਡਰਾਫਟ ਕੀਤਾ ਹੋਇਆ ਸੀ। ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਅੱਜ ਦੇ ਦਿਨ 1973 ਦੇ ਵਿੱਚ ਪਾਸ ਕੀਤਾ ਜਾਂਦਾ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਵੱਲੋਂ,
ਉਹ ਵੀ ਸਰਦਾਰ ਕਪੂਰ ਸਿੰਘ ਹੋਰਾਂ ਦਾ ਲਿਖਿਆ ਹੋਇਆ ਸੀ। ਔਰ ਜ਼ਾਹਰ ਹੈ ਕਿ ਇਹੀ ਅਨੰਦਪੁਰ ਸਾਹਿਬ ਦਾ ਮਤਾ ਫਿਰ 28-29 ਅਕਤੂਬਰ 1978 ਨੂੰ, ਜਦੋਂ ਕਿ ਦਿੱਲੀ ਦੇ ਵਿੱਚ ਅਕਾਲੀ ਦਲ ਭਾਈਵਾਲ ਸੀ ਮੁਰਾਰਜੀ ਦੇਸਾਈ ਦੀ ਗਵਰਨਮੈਂਟ ਨਾਲ, 13 ਅਪ੍ਰੈਲ 1978 ਦਾ ਅੰਮ੍ਰਿਤਸਰ ਦਾ ਸਾਕਾ ਵਾਪਰ ਚੁੱਕਾ ਸੀ। ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ 12 ਸਿੰਘ ਸ਼ਹੀਦ ਹੋਏ ਸੀ। ਔਰ ਇਹ 28-29 ਅਕਤੂਬਰ 1978 ਨੂੰ ਲੁਧਿਆਣੇ 'ਚ, ਔਰ ਮੈਨੂੰ ਇਸ ਅਕਾਲੀ ਕਾਨਫਰੰਸ ਜਿਹਦੇ 'ਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਐਂਡੋਰਸ ਕੀਤਾ ਗਿਆ, ਸ਼ਮੂਲੀਅਤ ਦਾ ਮੌਕਾ ਵੀ ਮਿਲਿਆ ਸਟੂਡੈਂਟ ਦੇ ਤੌਰ ਤੇ। ਜਿਹੜਾ ਮੈਂ ਜਲੰਧਰੋਂ ਜਾ ਕੇ ਪਾਰਟਿਸਿਪੇਟ ਵੀ ਕੀਤਾ ਔਰ ਮੈਂ ਉਸ ਦਾ ਜਿਹਨੂੰ ਕਹਿੰਦੇ ਚਸ਼ਮਦੀਦ ਹੈ। ਬਾਕੀ ਵੀ ਵਾਕਿਆ ਕਿਵੇਂ ਸੰਤ ਪਿੰਡਰਾਂ ਵਾਲਿਆਂ ਨੂੰ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਡਿਸਆਨਰ ਕਰਨ ਦੀ ਕੋਸ਼ਿਸ਼ ਕੀਤੀ, ਕੀ ਅਲਫਾਜ਼ ਕਹੇ, ਉਹ ਸਾਰਾ ਇੱਕ ਵਾਕਿਆ। ਲੇਕਿਨ ਕਿਉਂਕਿ ਅੱਜ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਕਿ ਅਨੰਦਪੁਰ ਸਾਹਿਬ ਦਾ ਮਤਾ, ਜਿਸ ਨੂੰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਦੇਸ਼ ਨੂੰ ਤੋੜਨ ਵਾਲਾ ਕਹਿ ਕੇ, ਵੱਖਵਾਦੀ ਕਹਿ ਕੇ ਨਵੰਬਰ 84 ਦੀ ਨਸਲਕੁਸ਼ੀ ਤਾਂ ਕਰਵਾਈ, ਲੇਕਿਨ ਭਾਰਤ ਭਰ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦ ਨਾਲ ਜੋੜ ਕੇ, ਸਿੱਖਾਂ ਨੂੰ ਬਦਨਾਮ ਕਰਕੇ, ਗਦਾਰੀ ਦਾ ਟੈਗ ਲਾ ਕੇ ਫਿਰ 3/4 ਜਿਹੜੀਆਂ ਸੀਟਾਂ ਨੇ ਉਹ ਰਾਜੀਵ ਗਾਂਧੀ ਨੇ ਜਿੱਤੀਆਂ। ਇਹੀ ਕੁਛ ਅਨੰਦਪੁਰ ਦੇ ਸਾਹਿਬ ਦੇ ਮਤੇ ਬਾਰੇ ਬੀਜੇਪੀ ਦਾ ਸਟੈਂਡ ਰਿਹਾ। ਇਹ ਵੱਖਰੀ ਕਹਾਣੀ ਹੈ ਕਿ ਇਹ ਧਰਮ ਯੁੱਧ ਮੋਰਚਾ ਜਿਹੜਾ ਫੈਡਰਲ ਢਾਂਚਾ ਅਨੰਦਪੁਰ ਸਾਹਿਬ ਦੇ ਮਤੇ ਦੇ ਲਈ ਸੀ, ਉਹ ਤਾਂ ਕਹਾਣੀ ਜੂਨ ਦੇ ਪਹਿਲੇ ਹਫ਼ਤੇ ਮੁੱਕ ਗਈ 84 'ਚ, ਕਿਉਂਕਿ ਇਹ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਸਨ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਸਾਡੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਹੈ, ਪਰ ਜੇ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਸਾਡੇ ਲਈ ਇਹ ਇੱਕ ਹਿਸਟੋਰੀਕਲ ਮਤਾ, ਇੱਕ ਡਿਸਕਸ਼ਨ ਦੇ ਐਂਗਲ ਤੋਂ ਵੱਧ ਕੋਈ ਹੋਰ ਅਹਿਮੀਅਤ ਨਹੀਂ ਰੱਖਦਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ 38 ਸਾਲ ਤੋਂ ਹੁਣ ਸਾਡਾ ਸੰਘਰਸ਼ ਜਿਹੜਾ ਹੈ ਉਹ ਖਾਲਿਸਤਾਨ ਦੇ ਉੱਤੇ ਫੋਕਸਡ ਹੈ। ਔਰ ਜੇ ਮੈਂ ਇਸ ਮਤੇ ਦੇ ਉੱਤੇ ਗੱਲ ਕਰਨ ਲੱਗਾ ਡਿਟੇਲ 'ਚ, ਤਾਂ ਮੇਰਾ ਖਿਆਲ ਹੈ ਕਿ ਵੀ ਡਿਟੇਲ ਤਾਂ 1 ਘੰਟੇ ਦੀ ਮੰਗ ਕਰੇਗੀ ਕਿ ਇਸ ਰੈਜ਼ੋਲੂਸ਼ਨ, ਪਰ ਮੈਂ ਇਸ ਦਾ ਇਹ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਵੀ ਜਦੋਂ ਵੀ ਤੁਸੀਂ ਕੋਈ ਰੈਜ਼ੋਲੂਸ਼ਨ ਕਰਦੇ ਹੋ, ਉਸ ਤੋਂ ਪਹਿਲਾਂ ਤੁਸੀਂ ਉਸ ਦੀ ਭੂਮਿਕਾ ਦਿੰਦੇ ਹੋ, ਉਸ ਦਾ ਪਿਛੋਕੜ ਦਿੰਦੇ ਹੋ ਕਿ ਭਾਈ ਅਸੀਂ ਕੀ ਸੀ, ਅਸੀਂ ਇਸ ਨਤੀਜੇ ਤੇ ਕਿਉਂ ਪਹੁੰਚੇ ਹਾਂ ਔਰ ਅਸੀਂ ਇਹ ਮਤਾ ਕਿਉਂ ਪਾਸ ਕਰ ਰਹੇ ਹਾਂ। ਔਰ ਇਹਨਾਂ ਨੇ ਸ਼ੁਰੂਆਤ ਕੀਤੀ, ਵੇਅਰ ਐਜ਼ ਦ ਸਿੱਖਸ ਆਫ ਇੰਡੀਆ ਆਰ ਏ ਹਿਸਟੋਰੀਕਲੀ ਰੈਕਗਨਾਈਜ਼ਡ ਪੋਲੀਟੀਕਲ ਨੇਸ਼ਨ ਐਵਰ ਸਿੰਸ ਦ ਇਨੋਗ੍ਰੇਸ਼ਨ ਆਫ ਖਾਲਸਾ ਇਨ AD 1699, ਕਿ ਅਸੀਂ 1699 ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਉਦੋਂ ਤੋਂ ਹੀ ਇੱਕ ਡਿਸਟਿੰਕਟ ਸਿਆਸੀ ਨੇਸ਼ਨ ਹੈ, ਪੋਲੀਟੀਕਲ ਨੇਸ਼ਨ। ਸਿੱਖ ਇੱਕ ਅੱਡ ਕੌਮ ਔਰ ਅਸੀਂ ਇੱਕ ਸਿਆਸੀ ਐਂਟੀਟੀ ਨੇਸ਼ਨ ਦੇ ਤੌਰ ਤੇ ਹਾਂ। ਵੇਅਰ ਐਜ਼ ਦਿਸ ਸਟੇਟਸ ਆਫ ਸਿੱਖ ਨੇਸ਼ਨ had been internationally recognized and accepted by major powers of Europe and Asia, namely France, England, Italy, Russia, China, Persia, now Iran, Afghanistan, Nepal, and the Company Bahadur, Fort William, Calcutta, till the middle of 19th century, and again by the outgoing British as well as by Hindu-dominated Congress and Muslim League of India in the middle of 20th century. ਕਿ ਭਾਈ ਇਹ ਜਿਹੜਾ ਸਾਡਾ ਇੱਕ ਅੱਡ ਸਿਆਸੀ ਨੇਸ਼ਨ ਹੋਣ ਦਾ ਸਟੇਟਸ ਹੈ, ਇਹਨੂੰ ਇਹਨਾਂ ਸਾਰੇ ਮੁਲਕਾਂ ਨੇ, ਯੂਰਪ, ਫਰਾਂਸ, ਕਿਉਂਕਿ ਇਹ ਸਾਰੇ ਹੀ ਸਿੱਖ ਰਾਜ ਦੇ ਨਾਲ ਇਹਨਾਂ ਦੇ ਰਾਫਤੇ ਸੀ, ਇਹਨਾਂ ਨੇ ਰੈਕਗਨਾਈਜ਼ ਕੀਤਾ ਸੀ। 20ਵੀਂ ਸਦੀ 'ਚ ਸਾਨੂੰ ਬ੍ਰਿਟਿਸ਼ ਨੇ ਵੀ ਤੀਸਰੀ ਐਂਟੀਟੀ ਮੰਨਿਆ, ਕਾਂਗਰਸ ਨੇ ਵੀ ਮੰਨਿਆ ਔਰ ਮੁਸਲਿਮ ਲੀਗ ਨੇ ਵੀ ਮੰਨਿਆ। ਇਹ ਬਿਲਕੁਲ ਕਲੇਮ ਹੈ ਕਿ ਭਾਈ ਸਾਡਾ ਕਲੇਮ ਤਾਂ ਨੇਸ਼ਨਹੁੱਡ ਤੇ ਸੀ ਔਰ ਹੈ, ਅਸੀਂ ਨੇਸ਼ਨਹੁੱਡ ਮਾਣਿਆ ਹੋਇਆ। Whereas the brute majority in India in 1950 imposed a constitutional arrangement in India which denied the Sikhs of their political identity and cultural popularity, thus liquidated the Sikhs politically and exposing them to spiritual death and cultural decay, leading inevitable to their submergence and dissolution into the salty sea waters of incoherent Hinduism। ਇਹ ਸਰ ਕਪੂਰ ਸਿੰਘ ਦੀ ਲੈਂਗੁਏਜ ਔਰ ਡਰਾਫਟਿੰਗ ਕਿਆ ਕਹਿਣੇ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੁਣ ਤੁਹਾਡੇ ਕੋਲ ਬਰੂਟ ਮੈਜੋਰਿਟੀ ਹੈ, ਤੁਸੀਂ ਬਹੁ ਗਿਣਤੀ ਦੇ 1950 ਜਿਹੜਾ ਤੁਸੀਂ ਕਨਸਟੀਟਿਊਸ਼ਨ ਬਣਾਇਆ, ਤੁਸੀਂ ਸਾਡੀ ਸਿਆਸੀ ਹੋਂਦ, ਸਾਡੀ ਤਹਿਜ਼ੀਬੀ ਹੋਂਦ ਔਰ ਸਿੱਖਾਂ ਨੂੰ ਪੋਲੀਟੀਕਲੀ ਤੁਸੀਂ ਐਕਸਪੋਜ਼ ਕਰਕੇ ਉਸ ਲੈਵਲ ਤੇ ਲੈ ਆਂਦਾ ਕਿ ਅਸੀਂ ਹੌਲੀ ਹੌਲੀ ਘੁੱਟ ਕੇ ਤੁਹਾਡੇ ਇਸ ਸਾਲਟੀ ਵਾਟਰ ਵਾਲੇ
ਹਿੰਦੂਇਜ਼ਮ ਦੇ ਓਸ਼ਨ ਦੇ ਵਿੱਚ ਜਿਹੜਾ ਖੁਦ ਜਿਹਦਾ ਕੋਈ ਮੂੰਹ ਸਿਰ ਨਹੀਂ, ਇਨਕੋਹਰੈਂਟ, ਕਿ ਉਹਦੇ ਚ ਅਸੀਂ ਫਨਾ ਹੋ ਜਾਈਏ। ਅੱਛਾ Whereas the Sikhs have been thus shackled and enslaved in unethical and cynical repudiation of solemn and binding commitment and public promises earlier made to the Sikhs, while the Sikh representation in the Indian Constituent Assembly in 1950 refused to affix their signatures to official copy of Indian Constitution Act, thus promulgated the Shromani Akali Dal in the name and on behalf of Sikhs proclaimed that Sikhs are determined by all legitimate means to extricate and free themselves from this degrading and death-dealing situation so as to ensure firmly their honorable survival and salvage their inherent dignity within India and their birthright to influence meaningfully and mainstream of world history। ਹੁਣ ਇਹ ਇੱਕ ਜੁਮਲੇ ਦੇ ਵਿੱਚ ਹੀ ਸਾਰੀ ਕਹਾਣੀ ਉਹਨਾਂ ਨੇ ਕਹਿ ਦਿੱਤੀ ਕਿ ਭਾਈ ਫਿਰ ਕਿਉਂਕਿ ਤੁਸੀਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਰਾਹੀਂ ਸਾਨੂੰ ਬੇੜੀਆਂ ਦੇ ਵਿੱਚ ਜਕੜ ਦਿੱਤਾ ਹੈ ਔਰ ਸਾਨੂੰ ਸਾਡੇ ਉੱਤੇ ਤੁਸੀਂ ਉਹ ਕੁਛ ਲਿਆ ਕੇ ਜਿਹੜਾ ਉਹ ਕਰ ਦਿੱਤਾ ਹੈ ਕਿ ਜਿੱਥੇ ਔਰ ਇਹੀ ਕਾਰਨ ਸੀ ਕਿ ਸਿੱਖ ਨੁਮਾਇੰਦੇ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ 'ਚ ਸੀ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਫਾਈਨਲ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਔਰ ਇਸ ਤੋਂ ਇਹ ਮੈਸੇਜ ਦੇ ਦਿੱਤਾ ਹੈ ਕਿ ਅਸੀਂ ਇਹ ਗੁਲਾਮੀ ਨਹੀਂ ਕਬੂਲਦੇ, ਅਸੀਂ ਆਪਣੇ ਆਪ ਨੂੰ ਬਾਈ ਆਲ ਲੈਜੀਟੀਮੇਟ ਮੀਨਸ ਹਰ ਜਿਹੜਾ ਸੰਭਵ ਤਰੀਕਾ ਹੈ ਉਹਦੇ ਥੱਲੇ ਅਸੀਂ ਤੁਹਾਡੇ ਤੋਂ ਆਪਣੇ ਆਪ ਨੂੰ ਆਜ਼ਾਦ ਕਰਾਵਾਂਗੇ ਔਰ ਅਸੀਂ ਇਹ ਡੀਗ੍ਰੇਡਿੰਗ ਡੈਥ ਨਹੀਂ ਮਰਾਂਗੇ ਔਰ ਅਸੀਂ ਅਲਟੀਮੇਟਲੀ ਆਪਣੇ ਆਪ ਨੂੰ ਜਿਹੜਾ ਸਾਡਾ ਬਰਥ ਰਾਈਟ ਹੈ ਉਹ ਲੈ ਕੇ ਅਸੀਂ ਵਰਲਡ ਹਿਸਟਰੀ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ the Sikhs therefore demand firstly that an autonomous region in the north of India should be set up forthwith। ਸਾਡੀ ਪਹਿਲੀ ਮੰਗ ਇਹ ਹੈ ਕਿ ਭਾਰਤ ਦੇ ਉੱਤਰ ਦੇ ਵਿੱਚ ਇੱਕ ਜਿਹੜਾ ਹੈ ਇੱਕੋ ਸੂਬਾ ਬਣਾਇਆ ਜਾਏ, ਆਟੋਨਮਸ ਖੁਦ ਮੁਖਤਾਰ ਸੂਬਾ ਜਿਹੜਾ ਹੈ ਉਹ ਬਣਾਇਆ ਜਾਏ। the Sikhs therefore demand firstly that an autonomous region in the north of India should be set up forthwith wherein the Sikh interests are constitutionally recognized as the fundamental state policy। ਜਿਹਦੇ 'ਚ state policy ਹੋਏ ਕਿ constitutionally ਇਹ ਖੁਦ ਮੁਖਤਾਰੀ ਜਿਹੜੀ ਉਹ ਸੂਬੇ ਦੀ ਉਸ ਨੂੰ ਗਰੰਟੀ ਕੀਤਾ ਜਾਏ। ਸੈਕੰਡਲੀ that this autonomous region includes the present, ਹੁਣ ਇਹਦੇ 'ਚ ਕਿਹੜੇ ਕਿਹੜੇ ਖੇਤਰ ਹੋਣ ਇਹ ਉਹਨਾਂ ਲਈ ਜ਼ਰੂਰੀ ਹੈ। ਜਿਹੜੇ ਪੁੱਛਦੇ ਨੇ ਜੀ ਖਾਲਿਸਤਾਨ ਦਾ ਦੀਆਂ ਬਾਉਂਡਰੀਜ਼ ਕੀ ਹੋਣਗੀਆਂ, ਇਹ ਤਾਂ 1973 ਦੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਹੀ ਕਲੀਅਰ ਸੀ ਕਿ ਫਿਊਚਰ ਦਾ ਜਿਹੜਾ ਸਿੱਖ ਹੋਮਲੈਂਡ, ਹਾਲਾਂ ਉਦੋਂ ਮੰਗ ਵਿਦਨ ਇੰਡੀਅਨ ਯੂਨੀਅਨ ਸੀ ਕਿ ਭਾਈ 3 ਮਹਿਕਮੇ ਡਿਫੈਂਸ ਕਮਿਊਨੀਕੇਸ਼ਨ ਕਰੰਸੀ ਕੋ ਬਾਕੀ ਆਜ਼ਾਦ ਕਰਨ, ਪਰ ਏਰੀਆ ਇਹਦੇ 'ਚ ਵੀ ਡਿਫਾਈਨ ਕੀਤਾ ਹੋਇਆ ਕਿ ਜਿਹੜਾ ਸਿੱਖ ਹੋਮਲੈਂਡ ਹੈ ਜਾਂ ਫਿਊਚਰ ਦਾ ਜਿਹੜਾ ਹੁਣ ਖਾਲਿਸਤਾਨ ਹੋਏਗਾ ਉਹਦੇ 'ਚ ਕਿਹੜੇ ਇਲਾਕੇ ਹੋਣ। ਉਹਦੇ 'ਚ ਉਹਨਾਂ ਨੇ ਕਿਹਾ ਕਿ ਦਿਸ ਆਟੋਨੋਮਸ ਰੀਜਨ ਇਨਕਲੂਡਸ ਦਾ ਪ੍ਰੈਜ਼ੈਂਟ ਪੰਜਾਬ, Karnal and Ambala districts of Haryana, inclusive of Kangra district of Himachal Pradesh, Chandigarh, Pinjore, Kalka, Dalhousie, Nalagarh Desh, Sirsa, Gula, Ratia areas and Ganganagar district of Rajasthan। ਉਦੋਂ ਗੰਗਾਨਗਰ ਸੀ, ਹੁਣ ਗੰਗਾਨਗਰ ਚੋਂ ਹਨੂਮਾਨਗੜ੍ਹ ਵੀ ਕੱਢਿਆ, ਸੂਰਤਗੜ੍ਹ ਵੀ ਕੱਢਿਆ, ਸੋ ਇਹ ਵੱਡਾ ਜ਼ਿਲ੍ਹਾ ਸੀ ਵੀ ਇਹ ਵੀ ਖਾਲਿਸਤਾਨ ਦਾ ਹਿੱਸਾ ਹੈ। ਗੰਗਾਨਗਰ ਡਿਸਟ੍ਰਿਕਟ ਆਫ ਰਾਜਸਥਾਨ, thus bringing main contiguous Sikh population and Sikh habitats with their autonomous Sikh region as an integral part of the Union of India। ਕਿ ਭਾਈ ਅੱਜ ਉਸ ਡੇਟ 'ਚ ਉਹਨਾਂ ਦਾ ਸੀ ਕਿ ਵੀ ਅਸੀਂ ਯੂਨੀਅਨ ਆਫ ਇੰਡੀਆ 'ਚ ਰਹਿਣਾ ਚਾਹੁੰਦੇ ਹਾਂ, ਪਰ ਇਹ ਖੁਦ ਮੁਖਤਾਰ ਰੀਜਨ ਇਹ ਜਿਹੜਾ ਸਿੱਖ ਏਰੀਆਜ਼ ਦਾ ਇਹ ਕਾਇਮ ਕੀਤਾ ਜਾਏ। ਐਂਡ the thirdly, this Sikh autonomous region may be declared as entitled to frame its own internal constitutions on the basis of having all powers to। ਕਿ ਇਹ ਜਿਹੜਾ ਆਟੋਨਮਸ ਰੀਜਨ ਹੋਏ ਨਹੀਂ ਹੈ ਵੀ ਇੰਡੀਅਨ ਕਨਸਟੀਟਿਊਸ਼ਨ ਉਹਨੂੰ ਗਵਰਨ ਕਰੇ, ਇਹਦੇ ਕੋਲ ਅਥਾਰਟੀ ਹੋਏ ਕਿ ਆਪਣਾ ਕਨਸਟੀਟਿਊਸ਼ਨ ਵੀ ਬਣਾ ਸਕਦਾ ਹੈ ਔਰ ਇਹ ਐਕਸੈਪਟ ਫੋਰਨ ਰਿਲੇਸ਼ਨਸ, ਡਿਫੈਂਸ, ਕਰੰਸੀ ਐਂਡ ਜਨਰਲ ਕਮਿਊਨੀਕੇਸ਼ਨਸ which will remain subjects within the jurisdiction of the federal Indian government। ਕਿ ਆ ਜਿਹੜੇ ਮੈਂ ਫੋਰਨ ਰਿਲੇਸ਼ਨਸ ਠੀਕ ਹੈ, ਫੋਰਨ ਮਿਨਿਸਟਰੀ ਨੂੰ ਤੁਸੀਂ ਹੈਂਡਲ ਕਰ ਲਓ, ਡਿਫੈਂਸ ਨੂੰ ਹੈਂਡਲ ਕਰ ਲਓ, ਕਰੰਸੀ ਨੂੰ ਕਰ ਲਓ, ਜਨਰਲ ਕਮਿਊਨੀਕੇਸ਼ਨ ਕਰ ਲਓ ਵੀ ਕਰੰਸੀ ਠੀਕ ਹੈ ਤੁਹਾਡਾ ਰੂਪੀ ਚੱਲ ਜਾਏ, ਡਿਫੈਂਸ ਫੋਰਸਿਸ ਵੀ ਸਿੱਖ ਕੰਟਰੀਬਿਊਟ ਕਰਨਗੇ, ਫੋਰਨ ਪਾਲਿਸੀ, ਪਰ ਬਾਕੀ ਹਰ ਮਾਮਲੇ 'ਚ ਸਿੱਖ ਆਜ਼ਾਦ
ਔਰ ਮੈਂ ਇੱਥੇ ਇਹਨੂੰ ਸਟਾਪ ਕਰਦਾ ਔਰ ਇਹ ਕਹਿ ਕੇ ਉਹਨਾਂ ਨੇ ਇੱਕ ਕੋਟ ਜਦੋਂ ਅਸੀਂ ਇਹ ਕਹਿੰਦੇ ਆ ਕਿ ਨੀਲੇ ਦਾ ਸ਼ਾਹ ਸਵਾਰ ਪੰਥ ਦਾ ਰਾਖਾ, ਔਰ ਇਹ ਲਾਈਨ ਇਸ ਦੇ ਵਿੱਚ ਹੈ, ਮੇ ਦਾ ਰਾਈਡਰ ਆਫ ਦਾ ਬਲੂ ਹਾਰਸ ਹੈਲਪ ਅਸ। ਇਹ ਅਸੀਂ ਇਹ ਜੋ ਕਰ ਰਹੇ ਹਾਂ ਤੁਹਾਡੇ ਤੇ ਤਵੱਕੋ ਨਹੀਂ ਹੈ, ਨੀਲੇ ਦਾ ਸ਼ਾਹ ਸਵਾਰ ਗੁਰੂ ਕਲਗੀਆਂ ਵਾਲਾ ਬਾਜਾਂ ਵਾਲਾ ਉਹੀ ਸਾਡੀ ਰੱਖਿਆ ਕਰੇਗਾ। ਸੋ ਬਾਕੀ ਅੱਗੇ ਡੀਟੇਲ ਨੇ, ਰੈਜ਼ੋਲੂਸ਼ਨ ਨੇ, ਪਰ ਇਹ ਜਿਹੜੀ ਹੈ ਇਹ ਬੇਸਿਕ ਸਪਿਰਿਟ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ। ਪਰ ਜਿਵੇਂ ਮੈਂ ਕਿਹਾ ਵੀ ਇਹ ਸਿਰਫ ਜੂਨ 84 ਤੱਕ ਹੀ ਸੀ, ਧਰਮ ਯੁੱਧ ਮੋਰਚੇ ਦੀ ਮੰਗ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ। ਉਸ ਤੋਂ ਬਾਅਦ ਹੁਣ ਜਿਹੜਾ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਈ ਲੜ ਰਹੇ ਹਾਂ, ਨੋ ਟਰਕ ਵਿਦ ਇੰਡੀਅਨ ਸਿਸਟਮ, ਉਹਨਾਂ ਦੇ ਨਾਲ ਨੋ ਰਿਲੇਸ਼ਨਸ਼ਿਪ ਵਿਦ ਹਿੰਦੂ ਇੰਡੀਆ, ਫੁੱਲ ਫਲੈਜਡ ਇੰਡੀਪੈਂਡੈਂਟ ਸੋਵਰਨ ਨੇਸ਼ਨ ਆਫ ਖਾਲਿਸਤਾਨ ਜਿਹੜਾ ਇੰਡੀਪੈਂਡੈਂਟਲੀ UN ਦਾ ਮੈਂਬਰ ਹੋਏਗਾ, ਇਹ ਸਾਡੀ ਸਟਰਗਲ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਇੱਕ ਵਾਰ ਫਿਰ 6 ਨਵੰਬਰ ਨੂੰ ਹੋਣ ਵਾਲੇ ਖਾਲਿਸਤਾਨ ਦੇ ਰੈਫਰੈਂਡਮ ਨੂੰ ਰੋਕਣ ਲਈ ਡਿਪਲੋਮੈਟਿਕ ਡਿਮਾਰਸ਼ੇ ਭੇਜਿਆ ਹੈ। ਇਹ ਭਾਰਤ ਸਰਕਾਰ ਦੇ ਬੋਂਦਲੇ ਹੋਣ ਦਾ ਸਬੂਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਅਸੀਂ 14 ਅਕਤੂਬਰ ਦਾ ਸ਼ੋਅ ਨਹੀਂ ਸੀ ਕੀਤਾ ਔਰ ਉਸ ਦਿਨ ਦੀ ਇੱਕ ਵੱਡੀ ਅਹਿਮੀਅਤ ਵਾਲੀ ਖਬਰ ਸੀ, ਔਰ ਮੈਂ ਸਮਝਦਾ ਕਿ ਜਿੱਥੇ ਇੰਡੀਅਨ ਸਿਸਟਮ ਥਾਂ ਥਾਂ ਦੇ ਉੱਤੇ ਇਸ ਵੇਲੇ ਇੰਟਰਨੈਸ਼ਨਲੀ ਐਕਸਪੋਜ਼ ਹੋ ਰਿਹਾ, ਉੱਥੇ ਸਾਡੇ ਜ਼ਿੰਮੇ ਹੈ ਕਿ ਅਸੀਂ ਜਦੋਂ ਵੀ ਇਹਨਾਂ ਦੀ ਐਮਬੈਰਸਮੈਂਟ ਹੁੰਦੀ ਹੈ, ਇਹਨਾਂ ਨੂੰ ਤਕਲੀਫ ਹੁੰਦੀ ਹੈ, ਇਹ ਡਿਪਲੋਮੈਟਿਕਲੀ ਐਮਬੈਰਸ ਹੋ ਰਹੇ ਨੇ ਥਾਂ ਥਾਈਂ, ਉਸ ਨੂੰ ਜਿੰਨੀ ਵਾਰੀ ਵੀ ਹੋ ਸਕਦਾ ਵੀ ਸ਼ੁੱਡ ਰਬ ਇਨ ਟੂ ਦੈਮ ਕਿ ਵੀ ਇਹਨਾਂ ਨੂੰ ਇਹ ਅਹਿਸਾਸ ਹੋਏ ਕਿ ਭਾਈ ਸਿੱਖ ਤਾਕਤ ਕੀ ਹੈ, ਡਾਇਸਪੋਰਾ ਸਿੱਖਾਂ ਦੀ ਤਾਕਤ ਕੀ ਹੈ। ਔਰ ਜ਼ਾਹਰ ਹੈ ਕਿ ਖਬਰ ਇਹਨਾਂ ਦੇ ਮੀਡੀਆ ਨੇ ਜਿਹੜੀ ਆ ਹਾਈਲਾਈਟ ਵੀ ਕੀਤੀ, ਕਿਉਂਕਿ ਸਾਡੇ ਕੋਲ ਤਾਂ ਕੋਈ ਸੋਰਸ ਨਹੀਂ ਜਾਣਨ ਦਾ ਵੀ ਇਹਨਾਂ ਨੇ ਡਿਪਲੋਮੈਟਿਕ ਪ੍ਰੋਟੈਸਟ ਕਰ ਰਹੇ ਨੇ ਕਿ ਡਿਮਾਰਸ਼ੇ ਭੇਜ ਰਹੇ ਨੇ ਕਿ ਕੀ ਕਰ ਰਹੇ ਨੇ। ਇਹਨਾਂ ਦੀ ਖਬਰ ਸੀ, ਇੰਡੀਆ ਸਰਵ ਡਿਮਾਰਸ਼ੇ ਔਨ ਕੈਨੇਡਾ for Khalistan referendum plans to in Toronto next month और India has again taken up। ਹੁਣ ਜਦੋਂ ਅਗੇਨ ਹੈ ਇਸ ਗੱਲ ਦਾ ਧਿਆਨ ਰਹੇ ਕਿ 17 ਸਤੰਬਰ ਨੂੰ ਜਦੋਂ ਟੋਰਾਂਟੋ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਪਈਆਂ ਨੇ ਔਰ ਵੱਡੀ ਗਿਣਤੀ ਸਿੱਖਾਂ ਦੀ ਪਾਰਟਿਸਿਪੇਸ਼ਨ ਹੋਈ, ਉਸ ਤੋਂ ਬਾਅਦ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਔਰ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਅਰਿੰਦਮ ਬਾਗਚੀ, ਉਹਨੇ ਹੀ ਮੀਡੀਆ ਨੂੰ ਕਿਹਾ ਸੀ ਕਿ ਜੀ ਅਸੀਂ ਡਿਪਲੋਮੈਟਿਕ ਵੀ ਪਹਿਲਾਂ ਕੋਸ਼ਿਸ਼ ਕੀਤੀ ਔਰ ਅਸੀਂ ਸਟਰੋਂਗ ਡਿਮਾਰਸ਼ੇ ਵੀ ਇਸ ਦੇ ਉੱਤੇ ਦਿੱਤਾ ਹੈ ਔਰ ਇਸ ਦੇ ਉੱਤੇ ਫਿਰ ਈਵਨ ਐਸ ਜੈ ਸ਼ੰਕਰ ਨੇ ਆਪਣੇ ਆਸਟ੍ਰੇਲੀਆ ਦੌਰੇ ਵੇਲੇ ਆਪਣੇ ਆਸਟ੍ਰੇਲੀਅਨ ਕਾਊਂਟਰਪਾਰਟ ਬੀਬੀ ਦੇ ਨਾਲ ਖਲੋ ਕੇ ਕਿਹਾ ਕਿ ਜੀ ਦੇਖੋ ਜਿਹੜੀਆਂ ਡੈਮੋਕ੍ਰੇਸੀਜ਼ ਨੇ ਉਹ ਇਹ ਨਹੀਂ ਹੈ ਵੀ ਤੁਸੀਂ ਦੂਸਰੀ ਥਾਂ ਤੇ ਉਹਨੂੰ ਅਪਸੈਟ ਕਰਨਾ ਚਾਹੋ ਤੇ ਇਹ ਉਹ, ਔਰ ਇਸ ਗੱਲ ਦਾ ਜਿਹੜਾ ਹੈ ਉਹ ਸੈਂਸਿਟਿਵਿਟੀ ਦਾ ਖਿਆਲ ਹੋਣਾ ਚਾਹੀਦਾ ਹੈ। ਔਰ ਉਹਨੇ ਐਸ ਜੈ ਸ਼ੰਕਰ ਨੇ ਵੀ ਖਾਲਿਸਤਾਨ ਦਾ ਮੁੱਦਾ ਔਰ ਰੈਫਰੈਂਡਮ ਲਫ਼ਜ਼ ਆਪਣੇ ਮੂੰਹ 'ਚ ਖਾਲਿਸਤਾਨ ਦੀ ਗੱਲ ਕੱਢੀ ਕਿ ਜੀ ਅਸੀਂ ਜਿਹੜਾ ਇਵੇਂ ਨਹੀਂ ਹੋਣਾ ਚਾਹੀਦਾ। ਸੋ ਉਸ ਤੋਂ ਇਹ ਜ਼ਾਹਰ ਸੀ ਕਿ ਬਈ ਇਹ ਤਾਂ ਅਜੇ
ਪਹਿਲੇ ਰੈਫਰੈਂਡਮ ਨੇ ਇਹਨਾਂ ਨੂੰ ਇੰਨਾ ਕੁ ਰੈਟਲ ਕੀਤਾ ਹੋਇਆ, ਪਰ ਹੁਣ ਇਹ ਜਿਹੜੀ ਇਹਨਾਂ ਦੀ ਖਬਰ ਹੈ ਉਹਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ ਇੰਡੀਆ ਹੈਜ਼ ਅਗੇਨ ਟੇਕਨ ਅਪ ਵਿਦ ਕੈਨੇਡੀਅਨ ਅਥਾਰਟੀਜ਼ ਦਾ ਪਲਾਨ ਬਾਈ ਸੈਪਰੇਟਿਸਟ to hold a second so-called referendum on Khalistan in Toronto November 6. While a démarche has been served on Ottawa, a detailed discussion was held with Canadian diplomats here. ਕੱਲਾ ਹੀ ਨਹੀਂ ਕਿ ਡਿਮਾਰਸ਼ ਕੋਈ ਲਿਖਤੀ ਚਿੱਠੀ ਭੇਜ ਦਿੱਤੀ, ਉਹਨਾਂ ਦੇ ਡਿਪਲੋਮੈਟਸ ਦੇ ਨਾਲ ਈਵਨ ਵਿਦਨ ਦਿੱਲੀ ਵੀ। ਔਰ ਇਹ ਗੱਲ ਜਿਹੜੀ ਹੈ ਉਹਨਾਂ ਦਾ ਸਪੋਕਸਪਰਸਨ ਅਰਿੰਦਮ ਬਾਗਚੀ ਕਹਿ ਰਿਹਾ ਮੀਡੀਆ ਨਾਲ, ਵੀ ਹੈਵ ਟੇਕਨ ਅਪ ਵਿਦ ਦਾ ਕੈਨੇਡੀਅਨ ਹਾਈ ਕਮਿਸ਼ਨ ਹੇਅਰ ਇਨ ਦਿੱਲੀ। ਉਹਨਾਂ ਨੇ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨਾਲ ਇਹਨਾਂ ਦੇ ਫੋਰਨ ਮਿਨਿਸਟਰ ਨੇ ਗੱਲਬਾਤ ਕੀਤੀ, ਐਂਡ ਆਲਸੋ ਇਨ ਕੈਨੇਡਾ। ਇਹਦਾ ਮਤਲਬ ਇਹਨਾਂ ਦਾ ਜਿਹੜਾ ਹਾਈ ਕਮਿਸ਼ਨਰ ਹੈ ਆਟਵਾ 'ਚ, ਉਹ ਵੀ ਉਹਨਾਂ ਦੇ ਫੋਰਨ ਆਫਿਸ ਜਾ ਕੇ ਉਹਨੇ ਵੀ ਚੀਕਾਂ ਮਾਰੀਆਂ। ਔਰ ਫਿਰ ਵੀ ਵਿਲ ਕੰਟੀਨਿਊ ਟੂ ਰੇਜ਼ ਦਿਸ ਇਸ਼ੂ ਨਿਊ ਦਿੱਲੀ ਐਂਡ ਆਟਵਾ, ਕਿ ਦੋਨੋਂ ਹੀ ਫਰੰਟ ਉਹਨਾਂ ਨੇ ਉੱਥੇ ਉਹਨਾਂ ਤੇ ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਦਿੱਲੀ 'ਚ ਬੈਠਾ ਹੈ ਉੱਥੇ ਪ੍ਰੈਸ਼ਰ ਬਣਾ, ਇੱਥੇ ਉਹਨਾਂ ਦੇ ਫੋਰਨ ਆਫਿਸ ਦੇ ਨਾਲ ਰਹਿ ਰਹੇ ਨੇ। ਸੋ ਜਦੋਂ ਇਸ ਲੈਵਲ ਦੀਆਂ ਚੀਕਾਂ ਵੱਜਣ ਤੇ ਸਿੱਖਾਂ ਨੂੰ ਇਹ ਤਾਂ ਸਮਝ ਲੈਣਾ ਚਾਹੀਦਾ ਵੀ ਇਹ ਜ਼ਰੂਰ ਕੋਈ ਭਲੇ ਦੀ ਗੱਲ ਹੋਏਗੀ, ਸਿੱਖਾਂ ਦਾ ਭਲਾ ਹੋ ਰਿਹਾ, ਨਹੀਂ ਤਾਂ ਅੱਗੇ ਕਿਹੜੇ ਇਸ਼ੂ ਦੇ ਉੱਤੇ ਇਸ ਲੈਵਲ ਦੇ ਉੱਤੇ ਜਿਹੜੀ ਹੈ ਡਿਪਲੋਮੈਟਿਕ ਡਿਫੀਟ ਇੰਡੀਆ ਨੇ ਮਹਿਸੂਸ ਕੀਤੀ। ਸੋ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਅਸੀਂ ਕਿਸੇ ਦੀ ਪਰਸਨੈਲਿਟੀ ਨਾਲ ਨਿੱਜ ਤੌਰ ਤੇ ਕੋਈ ਸਹਿਮਤ ਹੁੰਦਾ ਹੈ, ਇਹ ਇੱਕ ਵੱਖਰੀ ਕਹਾਣੀ ਹੁੰਦੀ ਹੈ, ਪਰ ਜਦੋਂ ਤੁਹਾਡੀ ਕੌਮੀ ਜਿੱਤ ਹੋ ਰਹੀ ਹੁੰਦੀ ਹੈ, ਇੰਨਾ ਕੁ ਸਾਡੇ 'ਚ ਜੇਰਾ ਔਰ ਜਜ਼ਬਾ ਹੋਣਾ ਚਾਹੀਦਾ ਹੈ ਵੀ ਉਹਨੂੰ ਅਸੀਂ ਸੈਲੀਬ੍ਰੇਟ ਕਰੀਏ। ਔਰ ਕੱਲੀ ਗੱਲ ਇਹ ਨਹੀਂ ਹੈ, ਮੈਂ ਇਹ ਦੇਖ ਰਿਹਾ ਕਿ ਵੀ ਜਿਹੜੀ ਇੱਕ ਵੱਡੀ ਸਕਸੈਸ ਸੀ ਕਿ ਇੰਟਰਪੋਲ 195 ਮੁਲਕ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ, ਇੰਟਰਪੋਲ ਇੱਕ ਪੂਰੀ ਇੰਸਟੀਟਿਊਸ਼ਨ ਹੈ ਜਿਹੜੀ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਬਾਰਡਰਸ ਮੁਲਕਾਂ ਦੇ ਇੱਕ ਦੂਜੇ ਦੇ ਨਾਲ ਲੱਗਦੇ ਨੇ, ਹਵਾਈ, ਸਮੁੰਦਰੀ, ਧਰਤੀ ਵਾਲੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਦਾ ਇੱਕ ਆਪਣਾ ਇੱਕ ਸੰਵਿਧਾਨ ਹੈ ਜਾਂ ਉਹਨਾਂ ਦਾ ਇੱਕ ਆਪਣਾ ਨਿਜ਼ਾਮ ਹੈ। ਔਰ ਮੈਂ ਥੋੜਾ ਜਿਹਾ ਇਸ ਖਬਰ ਨੂੰ ਦੇਖ ਕੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਤਾਂ ਨਹੀਂ ਹੈ, ਲੇਕਿਨ ਮੈਂ ਕੰਸਰਨ ਜ਼ਰੂਰ ਹੈ ਕਿ ਵੀ ਕਿਉਂਕਿ ਜਦੋਂ ਇੰਡੀਆ ਦੀ ਰਿਕੁਐਸਟ ਨੂੰ ਇੰਟਰਪੋਲ ਨੇ ਦੂਸਰੀ ਵਾਰ ਰਿਜੈਕਟ ਕੀਤਾ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਰੈੱਡ ਕਾਰਨਰ ਵਾਰੰਟ ਜਾਂ ਅਲਰਟ ਜਿਹਦੇ ਲਈ ਲਫ਼ਜ਼ ਇਸਤੇਮਾਲ ਕਰਨ ਦਾ, ਤੇ ਇੰਡੀਆ ਦੀ ਬਹੁਤ ਵੱਡੀ ਡਿਫੀਟ ਸੀ ਉੱਥੇ ਵੀ। ਔਰ ਇੰਡੀਅਨ ਮੀਡੀਆ ਨੇ ਵੀ ਕਿਹਾ ਦੇਖ ਲਓ ਇਹ ਵਿਸ਼ਵ ਗੁਰੂ ਤੇ ਵਰਲਡ ਪਾਵਰ ਤੇ ਫਲਾਣਾ ਬਣ ਰਹੇ ਨੇ, ਲੇਕਿਨ ਇਹ ਤਾਂ ਈਵਨ ਦੂਸਰੀ ਵਾਰ ਵੀ ਉਹਨਾਂ ਨੇ ਰਿਜੈਕਟ ਕੀਤਾ। ਔਰ ਜਿਹੜੀ ਉਹਨਾਂ ਦੀ ਫਿਰ ਟਿੱਪਣੀ ਸੀ, ਜਿਹੜੀ ਵੀ ਉਹਨਾਂ ਦਾ ਕਮਿਸ਼ਨ ਬੈਠਦਾ ਹੈ ਜਦੋਂ ਵੀ ਕੋਈ ਮੁਲਕ ਰਿਕੁਐਸਟ ਕਰਦਾ ਹੈ, ਉਹਨਾਂ ਨੇ ਕਿਹਾ ਜੀ ਵੀ ਬਿਲਕੁਲ ਇਹ ਜਿਹੜਾ ਪਾਰਟ ਹੈ ਉਹਦੇ 'ਚ ਉਹਨਾਂ ਨੇ ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਐਕਸਪਰਟ ਸੀ ਉਹਨਾਂ ਨੇ ਇੰਡੀਅਨ ਕਾਨੂੰਨ ਕੋਟ ਕੀਤੇ ਕਿ ਭਾਈ ਕਿਵੇਂ ਜਿਹੜਾ ਉਹਦੇ ਥੱਲੇ ਜਿਵੇਂ UAPA ਹੈ ਉਹਦੇ ਥੱਲੇ ਮਾਈਨੋਰਟੀਜ਼ ਨੂੰ ਹਰਾਸ ਕੀਤਾ ਜਾਂਦਾ। ਔਰ ਦੂਸਰਾ ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ ਕਿ ਗੁਰਪਤਵੰਤ ਸਿੰਘ ਪੰਨੂ ਜਾਂ ਉਹਨਾਂ ਦਾ ਕੋਈ ਦਹਿਸ਼ਤਗਰਦੀ ਨਾਲ ਤਾਲੁਕ ਹੈ। ਉਹਨਾਂ ਨੇ ਉਹਨਾਂ ਨੂੰ ਪੋਲੀਟੀਕਲ ਐਕਟਿਵਿਸਟ ਦੇ ਤੌਰ ਤੇ ਜਾਂ ਇੱਕ ਐਕਟਿਵਿਸਟ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਪਰ ਹੁਣ ਜਿਹੜੀ ਖਬਰ ਇਹ ਹੈ, ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹ ਤਾਂ ਡਿਸਾਈਡ ਤਾਂ ਸ਼ਾਇਦ ਪਹਿਲਾਂ ਹੀ ਹੋਇਆ ਹੁੰਦਾ ਹੈ, ਕਿ ਹੁਣ ਇਹਨਾਂ ਦਾ ਜਿਹੜਾ ਇੰਟਰਪੋਲ ਦਾ 90th ਇੰਟਰਪੋਲ ਜਨਰਲ ਅਸੈਂਬਲੀ ਹੈ, ਇਹਦਾ ਮਤਲਬ 90 ਸਾਲ ਹੋ ਗਏ ਨੇ ਇੰਟਰਪੋਲ ਨੂੰ ਹੋਂਦ 'ਚ ਆਇਆ। ਸੋ ਜ਼ਾਹਰ ਹੈ ਕਿ ਆਲਮੋਸਟ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਹੀ ਆਇਆ ਹੋਏਗਾ ਜਦੋਂ ਅਸੀਂ 90 ਸਾਲ ਕਹਿੰਦੇ ਹੋ, 1930 'ਚ ਬਣਿਆ ਹੋ, ਪਰ ਇਹ ਵੱਧਦਾ ਚਲਾ ਗਿਆ। ਇਸ ਵੇਲੇ 195 ਦੇਸ਼ ਇਸ ਦੇ ਮੈਂਬਰ ਨੇ। ਪਰ ਜਿਹੜਾ ਕੰਸਰਨ ਹੈ ਮੇਰਾ ਕਿ ਵੀ ਇਹ ਜਿਹੜੀ ਇੰਟਰਪੋਲ ਦੇ ਦਾ 90th ਸੈਸ਼ਨ ਹੈ ਇਹ ਦਿੱਲੀ ਦੇ ਵਿੱਚ ਹੋਣ ਜਾ ਰਿਹਾ 18 ਅਕਤੂਬਰ ਨੂੰ। 195 ਦੇਸ਼ਾਂ ਦੇ ਜਿਹੜੇ ਪ੍ਰਗਤੀ ਮੈਦਾਨ ਦੇ ਵਿੱਚ ਹੋਏਗਾ। 19th General Assembly of Interpol will be held from 18th to 21st October. The meeting will be attended by delegates from 195 Interpol member countries comprising ministers, police chiefs of all countries, heads of National Central Bureau and senior police officers, Prime Minister Office said in a statement. ਇਹ ਮੋਦੀ ਦਾ ਦਫ਼ਤਰ PMO ਕਹਿ ਰਿਹਾ ਕਿ ਜੀ 195 ਮੁਲਕਾਂ ਦੇ ਜਿਹੜੇ ਇੰਟਰਪੋਲ ਦੇ ਹੈੱਡ ਨੇ ਜਿਨ੍ਹਾਂ ਨੂੰ ਮੈਂ ਗਿਣਾਇਆ ਇਹ ਉੱਥੇ ਹੋਣਗੇ ਔਰ ਉਹਨਾਂ ਨੂੰ ਜਿਹੜਾ ਹੈ ਉਹ ਮੋਦੀ ਐਡਰੈਸ ਕਰੇਗਾ। ਔਰ ਭਾਰਤ ਦੇ ਵਿੱਚ 25 ਸਾਲ ਬਾਅਦ ਇਹ ਇਸ ਕਿਸਮ ਦੀ ਅਸੈਂਬਲੀ ਹੋਣ ਜਾ ਰਹੀ, ਯਾਨੀ 25 ਸਾਲ ਪਹਿਲਾਂ ਹੋਈ।
और उन्होंने कहा जी ये कोइंसाइड कर रही है कि इंडिया की 75th इंडिपेंडेंस सैलीब्रेशनस भी ने और इवेंट जी है अपॉर्चुनिटी होएगी दसन दे लई कि भारत का ला एंड ऑर्डर सिस्टम जोड़ा है वो कितना इफेक्टिव है, ये प्राइम मिनिस्टर ऑफिस कह रहे हैं और ये जोड़ा है उन्होंने इनॉगरेट जोड़ा असैंबली नूं मोदी करेगा और फिर अमित शाह जोड़ा वो वैलीडिक्टरी फंक्शन जोड़ा है वो जिन्होंने कंक्लूजन वाला होना है वो 21 अक्तूबर नूं उन्होंने एड्रैस करेगा। हुण ये क्योंकि जे हुंदा है तो जाहिर है कि भी इस मौके ते इंटरपोल के उत्ते अगेन दबाव बनाने की कोशिश की जाएगी जे इस लैवल का 195 देशों के हैड ऑफ स्टेट्स जोड़े पुलिस चीफ और दूजे तीजे जा रहे हैं। हालांकि इंटरपोल के उत्ते पहला ही इंडिया ने सवाल चुके ने और यही कारण है कि भी उन्होंने जोड़ा सैकटरी जनरल है उन्हें एक प्रेस कॉन्फ्रेंस के विच कहा इंटरपोल नॉट प्लेइंग एनी रोल इन कर्बिंग स्टेट स्पॉन्सर्ड टेररिज्म से सैकटरी जनरल और उन्होंने कहा जी कि द इंटरनेशनल क्रिमिनल पुलिस ऑर्गेनाइजेशन इज फोकस्ड प्राइमरीली ऑन ऑर्डनरी लॉ क्राइम्स सेज स्टॉक जोड़ा उन्होंने सैकटरी जनरल है वह नाम जर्गन स्टॉक है उन्हें जी है प्रेस कॉन्फ्रेंस की और उन्होंने इंडिया ने भी दबाव बनाया होर भी उन्होंने चाहते हैं सियासी जोड़े लोग एक्टिव ने उन्होंने चुक के हवाले करो या उन्होंने ट्रैवलिंग बंद होए उन्हें कहा वी आर प्लेइंग नो रोल टू बी वेरी स्पैसिफिक एंड कंक्रीट। उन्होंने कहा जी जे मैं सीधा कहना हो असी कोई रोल नहीं इफ देयर इज एनी स्टेट एक्टिविटी इंटरपोल इज नॉट कंडक्टिंग एनी एक्टिविटी असी उहदे च इनवॉल्व नहीं होंदे वी आर फोकसिंग प्राइमरीली ऑन अकॉर्डिंग टू आवर कॉन्स्टिट्यूशन ऑर्डनरी लॉ क्राइम कि जोड़े लॉ के थले क्राइम है असी उन्होंने डील करते हैं। वी आर गोइंग अगेंस्ट चाइल्ड अब्यूजर्स रेपिस्ट murderers, drug dealers, cyber criminals who want to make billions of money that is the majority of crime that occur around the world कि ਜਿਹੜੇ ਦੁਨੀਆ 'ਚ ਵੱਡਾ ਕ੍ਰਾਈਮ ਹੁੰਦਾ ਹੈ ਜਿਹਦੇ 'ਚ ਬਿਲੀਅਨਸ ਆਫ ਡਾਲਰਸ ਇਨਵੋਲਵ ਹੁੰਦੇ ਨੇ ਉਹਦੇ ਆ ਜਿੰਨੇ ਉਹਦੇ 'ਚ ਚਾਈਲਡ ਅਬਿਊਜ਼ਰ ਨੇ ਹੁਣ ਕਿੰਨੇ ਲੱਖਾਂ ਬੱਚੇ ਇੱਕ ਥਾਂ ਤੋਂ ਦੂਜੀ ਥਾਂ ਜਿਹੜੇ ਨੇ ਉਹ ਸਮਗਲ ਕੀਤੇ ਜਾਂਦੇ ਨੇ ਸੈਕਸ਼ੂਅਲ ਜਿਹੜਾ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਲੇਬਰ ਦੇ ਤੋਂ ਇਵੇਂ ਵਿਮਨ ਨੇ ਫਿਰ ਜਿਹੜੇ ਨੇ ਮਰਡਰਰ ਡਰੱਗ ਡੀਲਰ ਮਲਟੀ ਬਿਲੀਅਨ ਡਾਲਰ ਡਰੱਗ ਡੀਲ ਹੈ ਉਹਨੇ ਕਿਹਾ ਕਿ ਜੀ ਅਸੀਂ ਸਾਡਾ ਮਕਸਦ ਇੱਥੋਂ ਤੱਕ ਹੀ ਹੁੰਦਾ ਇਸ ਤੋਂ ਬਿਯੋਂਡ ਜਿਹੜਾ ਅਸੀਂ ਹੀ ਸੈਡ ਇੰਟਰਪੋਲ ਸਾਡੇ ਕੋਲ ਜਿਹੜਾ ਉਹ ਇਨਫੋਰਮੇਸ਼ਨ ਰਿਲੇਟਡ ਫੋਰਨ ਟੈਰਰਿਸਟ ਹਾਈਡ ਆਊਟਸ ਦੂਸਰਿਆਂ ਦਾ ਡਾਟਾ ਜ਼ਰੂਰ ਹੈ ਪਰ ਅਸੀਂ ਜਿਹੜਾ ਉਹ ਰੈੱਡ ਨੋਟਿਸ ਬਾਰੇ ਵੀ ਉਹਨੇ ਕਿਹਾ ਕਿ ਵਿਦ ਰਿਸਪੈਕਟ ਟੂ ਰੈੱਡ ਨੋਟਿਸ Mr. Stock said it was not an international arrest warrant and that the Interpol could not force any member country to arrest a subject of the notice. कोई international जिहड़ा वो warrant नहीं है भी तुसी किसी मुल्क दे उत्ते को we cannot accept a request for issuance of red notice if for example it is political, military, religious or racial in character or is not in accordance with our rules on the processing of data कि साढ़े को डाटा है उहदे नूं असीं प्रोसैस करके करते हैं जे कोई मुल्क है जिवें इंडिया ने कहा जी कर दिओ रैड कॉर्नर उन्हें कहा जी ना ये असीं जिहड़ा इशू पोलीटिकल है जां मिलिटरी नाल ताल्लुक है जां धार्मिक है जां नस्ल नाल उहदे च असीं इंटरफेयर नहीं करते सो उन्हें एक्सप्लिसिटली क्लीयर किया पर मैनूं ये लगता है कि ये जदों उत्थे इन्हें प्रिजाइड करना है और इंडिया च समागम होना 195 मुल्कां दा एक बार फिर अंदर खाते अपनी लॉबी करेंगे। जी डॉक्टर साहब थोड़ा बहुत बहुत शुक्रिया साथ ब्रेक व्यूअर्स तो इसी तरह बने रहना मिलते हैं आफ्टर दिस शॉर्ट ब्रेक। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। एक ओंकार
ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਮਹਾਨ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੀ ਛਵੀ ਦਾ ਇੰਟਰਨੈਸ਼ਨਲ ਲੈਵਲ ਤੇ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੈ। ਸੋ ਗਲੋਬਲ ਭੁੱਖਮਰੀ ਦੀ ਰਿਪੋਰਟ ਵਿੱਚ ਭਾਰਤ ਹੋਰ ਹੇਠਾਂ ਨੂੰ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਜਿੱਥੇ ਇੰਟਰਨੈਸ਼ਨਲੀ ਐਕਸਪੋਜ਼ ਹੋ ਰਿਹਾ, ਉਸ ਦਾ ਭੱਦਾ ਚਿਹਰਾ, ਅਗਲੀ ਫੇਸ, ਉਹਦੀ ਇਕਨੋਮੀ ਵੀ ਬੁਰੀ ਤਰ੍ਹਾਂ ਡਾਵਾਂਡੋਲ ਹੈ ਔਰ ਡਾਲਰ ਦੇ ਮੁਕਾਬਲੇ ਸ਼ਾਇਦ 82 ਰੁਪਏ ਦੇ ਤੋਂ ਵੀ ਥੱਲੇ ਜਾ ਰਿਹਾ। ਔਰ ਦਿਲਚਸਪ ਕਾਮੈਂਟ ਇਹ ਹੈ ਕਿ ਜਦੋਂ ਫੋਰਨ ਮਿਨਿਸਟਰ ਇੰਡੀਆ ਦੀ ਜਿਸ ਨੇ ਨਿਰਮਲਾ ਸੀਤਾਰਮਨ, ਉਹਨੂੰ ਪੁੱਛਿਆ ਗਿਆ ਕਿ ਵੀ ਰੁਪਈਆ ਤੁਹਾਡਾ ਖਿਸਕ ਰਿਹਾ ਥੱਲੇ, ਉਹ ਕਹਿੰਦੇ ਨਹੀਂ ਸਾਡਾ ਰੁਪਈਆ ਨਹੀਂ ਖਿਸਕ ਰਿਹਾ, ਡਾਲਰ ਸਟਰੋਂਗ ਹੋ ਰਿਹਾ। ਮੈਂ ਕਿਹਾ ਵੀ ਹੁਣ ਇਸ ਆਰਗੂਮੈਂਟ ਨੂੰ ਇਸ ਤੋਂ ਵੱਡਾ ਕੀ ਜੋ? ਉਹ ਕਹਿੰਦੇ ਨਹੀਂ ਇਹ ਗੱਲ ਇਹ ਨਹੀਂ ਹੈ ਵੀ ਮੈਂ ਨਹੀਂ ਕਮਜ਼ੋਰ ਹੋ ਰਿਹਾ, ਉਹ ਤਗੜਾ ਹੋ ਗਿਆ। ਹੁਣ ਇਹਦਾ ਮਤਲਬ ਕੀ ਹੈ? ਉਹਦਾ ਹੈਡਲਾਈਨ ਇਹ ਲੱਗੀ ਹੈ ਸਾਰੇ ਇੰਟਰਨੈਸ਼ਨਲ ਮੀਡੀਆ, ਰੁਪੀ ਨਾਟ ਸਲਾਈਡਿੰਗ, ਡਾਲਰ ਸਟਰੈਂਥਨਿੰਗ। ਜੀ ਡਾਲਰ ਮਜ਼ਬੂਤ ਹੋ ਰਿਹਾ, ਅਸੀਂ ਨਹੀਂ ਕਮਜ਼ੋਰ ਹੋ ਰਹੇ। ਹੁਣ ਹਾਲ ਤਾਂ ਉੱਥੇ ਇਹ ਹੈ ਕਿ ਵੀ ਇਸ ਵੇਲੇ ਕੱਲਾ ਮਹਿੰਗਾਈ ਤਾਂ ਚਲੋ ਇਸ ਵੇਲੇ ਇੱਕ ਗਲੋਬਲ ਫਿਨੋਮੀਨਾ ਹੈ, ਜੇ ਉਹਦੇ 'ਚ ਗੱਲ ਨਾ ਵੀ ਕਰੀਏ। ਹੁਣ ਜਿਸ ਰਿਪੋਰਟ ਨੇ ਇਹਨਾਂ ਦਾ ਸਾਰਾ ਜਲੂਸ ਕੱਢ ਕੇ ਰੱਖ ਦਿੱਤਾ ਹੈ, ਗਲੋਬਲ ਹੰਗਰ ਇੰਡੈਕਸ 2022, ਕਿਉਂਕਿ ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ 2014 ਤੋਂ ਪਿਛਲੇ 8 ਸਾਲ ਦੇ ਵਿੱਚ ਇੰਡੀਆ ਜਿਹੜਾ ਹੈ ਉਹਦਾ ਰੈਂਕ ਡਿੱਗਦਾ। ਇਹ ਜਿਹੜਾ ਤੁਸੀਂ ਜੇ ਗਲੋਬਲ ਹੰਗਰ ਇੰਡੈਕਸ ਕਹਿਣਾ ਹੋਏ ਤਾਂ ਇੱਕ ਸਿੰਪਲ ਲੇਮੈਨ ਲੈਂਗੁਏਜ ਕਹਿਣਾ ਹੋਏ ਕਿ ਇਹ ਕ੍ਰਾਈਟੇਰੀਆ ਹੈ ਕਿ ਕਿਹੜੇ ਮੁਲਕਾਂ ਦੇ ਵਿੱਚ ਇੱਕ ਐਵਰੇਜ ਸ਼ਹਿਰੀ ਨੂੰ 2 ਵੇਲੇ ਦੀ ਰੋਟੀ ਮਿਲਦੀ ਹੈ। ਔਰ ਭਾਰਤ ਦਾ ਹਾਲ ਹੈ। ਔਰ ਇਹ ਉਹਨਾਂ ਨੇ 121 ਮੁਲਕਾਂ ਦਾ ਸਰਵੇ ਕੀਤਾ ਔਰ ਇਹ ਬੜਾ ਸਾਇੰਟੀਫਿਕ ਔਰ ਬੜਾ ਮੈਥੋਡਿਕਲ ਇਹਨਾਂ ਦਾ ਤਰੀਕਾ ਹੁੰਦਾ ਹੈ, ਜਿਹਦੇ 'ਚ ਉਹਨਾਂ ਨੇ ਬੱਚੇ ਜਿਹੜੇ ਨੇ 4 ਕੰਪੋਨੈਂਟ ਇੰਡੀਕੇਟਰ ਹੁੰਦੇ ਨੇ ਗਲੋਬਲ ਹੰਗਰ ਇੰਡੈਕਸ ਦੇ, ਅੰਡਰ ਨਰਿਸ਼ਮੈਂਟ, ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ ਐਂਡ ਚਾਈਲਡ ਮੋਰਟੈਲਿਟੀ। ਇਹ 4 ਹੁਣ ਕਿ ਭਾਈ ਉਹਨਾਂ ਦੀ ਗਰੋਥ ਸਟੰਟਡ ਗਰੋਥ ਹੈ, ਛੋਟੇ ਨੇ, ਉਹਨਾਂ ਨੂੰ ਮਿਲ ਹੀ ਨਹੀਂ ਰਹੀ, ਪ੍ਰੋਟੀਨ ਨਹੀਂ ਹੈ, ਫੂਡ ਨਹੀਂ ਹੈ। ਅੰਡਰ ਨਰਿਸ਼ਡ, ਵੱਡੇ ਢਿੱਡ ਹੋਏ ਹੁੰਦੇ ਨੇ ਛੋਟੇ, ਔਰ ਕਿਸ ਭੋਖੜਾ ਜਿਹਨੂੰ ਕਹਿੰਦੇ ਹੁੰਦੇ ਸੀ, ਇਹਨੂੰ ਭੋਖੜਾ ਵੱਜਾ ਨਹੀਂ। ਔਰ ਬੱਚੇ ਕਿੰਨੇ ਨੇ ਜਿਹੜੇ ਜੰਮਦੇ ਆ 2 ਸਾਲ ਤੋਂ ਘੱਟ ਮਰ ਜਾਂਦੇ ਨੇ, ਕਿੰਨੇ 5 ਸਾਲ ਤੋਂ ਘੱਟ ਮਰ ਜਾਂਦੇ ਨੇ। ਹੁਣ 121 ਮੁਲਕਾਂ ਚੋਂ ਜਿਹੜੀ ਭਾਰਤ ਦਾ ਨੰਬਰ 107ਵਾਂ, ਔਰ ਇਹ ਜਿਹੜਾ ਪਿਛਲੇ ਸਾਲ ਦੀ ਰਿਪੋਰਟ ਨਾਲੋਂ 6 ਰੈਂਕ ਹੋਰ ਥੱਲੇ ਗਿਆ। ਹੁਣ ਇਸ ਦੇ ਉੱਤੇ ਮਤਲਬ, ਔਰ ਦਿਲਚਸਪ ਗੱਲ ਇਹ ਹੈ ਕਿ ਸਿਰਫ ਅਫਗਾਨਿਸਤਾਨ ਭਾਰਤ ਤੋਂ ਥੱਲੇ ਰੈਂਕ ਤੇ ਹੈ, ਪਾਕਿਸਤਾਨ ਵੀ ਵਧੀਆ ਰੈਂਕ ਤੇ ਹੈ, ਬੰਗਲਾਦੇਸ਼ ਵੀ, ਸ੍ਰੀਲੰਕਾ ਵੀ, ਨੇਪਾਲ ਵੀ। ਹੁਣ ਉਹ ਸ੍ਰੀਲੰਕਾ ਜਿੱਥੇ ਬੜਾ ਜ਼ਬਰਦਸਤ ਡਿਫਾਲਟਰ ਹੋ ਗਿਆ ਇਕਨੋਮਿਕਲ ਕ੍ਰਾਈਸਿਸ, ਲੇਕਿਨ ਘੱਟੋ ਘੱਟ ਉਹਨਾਂ ਦੇ ਲੋਕਾਂ ਨੂੰ 2 ਵੇਲੇ ਦੀ ਰੋਟੀ ਤਾਂ ਮਿਲਦੀ ਹੈ। ਪਾਕਿਸਤਾਨ ਜਿਹਦੇ ਬਾਰੇ ਹੁੰਦਾ ਪ੍ਰੋਪੇਗੈਂਡਾ, ਫੇਲ ਸਟੇਟ ਫਲਾਣਾ ਢਿਮਕਾ, ਉਹ ਬੈਟਰ ਫੇਅਰ ਕਰ ਰਿਹਾ। ਹੁਣ ਇਸ ਜਲੂਸ ਦੇ ਨਿਕਲਦੇ ਆ ਇੰਡੀਆ ਦੇ ਆਪਣੇ ਲੀਡਰਾਂ ਦਾ ਹੀ ਸੁਣ ਲਈ ਹੈ ਕਿ ਭਾਈ ਉਹ ਵਿਸ਼ਵ ਗੁਰੂ ਭਾਰਤ ਬਾਰੇ ਕੀ ਕਹਿੰਦੇ ਨੇ। ਪੀ ਚਿਦੰਬਰਮ ਕਾਂਗਰਸ ਦਾ ਲੀਡਰ ਹੈ, ਉਹਨੇ ਕਿਹਾ ਕਿ ਸਿੰਸ 2014 ਇਨ ਦਾ 8 years ਆਫ ਮੋਦੀ ਗਵਰਨਮੈਂਟ ਜਿਹੜਾ ਹੈ ਇੰਡੀਆ ਸਕੋਰ ਹੈਜ਼ ਵਰਸਨਡ, ਕਿ ਥੱਲੇ ਨੂੰ ਹੀ ਜਾ ਰਿਹਾ। ਔਰ ਚਿਦੰਬਰਮ ਨੇ ਕਿਹਾ ਹਿੰਦੂਤਵਾ, imposing Hindi and spreading hate are not the antidote of hunger। ਕਿ ਭੁੱਖ ਦਾ ਜਿਹੜਾ ਐਂਟੀਡੋਟ ਹੈ ਉਹ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਹਿੰਦੂਤਵਾ ਤੇ ਨਫ਼ਰਤ ਫੈਲਾਓ, ਕਿ ਵੀ ਜਿਹੜਾ ਕੰਮ ਕਰਨ ਵਾਲਾ ਉਹ ਕਰੋ। ਇਸੇ ਤਰ੍ਹਾਂ ਉਹਦਾ ਲੜਕਾ ਇਹ ਕਹਿੰਦਾ ਹੈ ਜਿਹੜਾ ਦਾ ਬੀਜੇਪੀ ਗਵਰਨਮੈਂਟ ਵਿਲ ਰਿਜੈਕਟ ਦਿਸ ਐਂਡ ਰੇਡ ਦਾ ਆਰਗੇਨਾਈਜੇਸ਼ਨ ਵਿਚ ਕੰਡਕਟਡ ਦਾ ਸਟੱਡੀ। ਉਹ ਕਹਿੰਦਾ ਇਹ ਤਾਂ ਉਹਦੇ ਤੇ ਛਾਪਾ ਮਾਰਨਗੇ ਜਿਹੜੀ, ਪਰ ਕਿਉਂਕਿ ਬਾਹਰ ਬੈਠੇ ਹੋਏ ਨੇ ਹੰਗਰ ਇੰਡੈਕਸ ਵਾਲੇ, ਪਰ ਜਿਹੜੇ ਵੀ ਇੰਡੀਆ 'ਚ ਇਹਨਾਂ ਦੇ ਨੇ ਜਿਹੜਾ ਡਾਟਾ ਕਲੈਕਟ, ਉਹਨਾਂ ਨੂੰ ਜ਼ਰੂਰ ਉਹ ਹਰਾਸ ਕਰਨਗੇ। ਫਿਰ ਜਿਹੜਾ ਆਮ ਆਦਮੀ ਪਾਰਟੀ ਨੇ ਇਹਦੇ ਕਿਹਾ
कि भाई बीजेपी गिव स्पीचेस अबाउट क्रिएटिंग ए 5 ट्रिलियन इकोनॉमी बट 106 कंट्रीज आर बेटर दैन अस इन प्रोवाइडिंग 2 मील्स ए डे। वो कहते जी रौला तो पा रहे हैं जी असी $5 ट्रिलियन की इकोनॉमी क्रिएट करांगे, पर 106 मुल्क दुनिया के भारत नालों बेहतर ने। इंडिया कैन नॉट बिकम नंबर 1 विदाउट प्रोवाइडिंग गुड एजुकेशन टू एवरी चाइल्ड। ना एजुकेशन है ना फूड है, और सेंटर ने जिहड़ा है वो बिल्कुल रिजेक्ट करते। उन्हें कहा जी ये रिपोर्ट तो भारत के खिलाफ साजिश है। हुण हर पासे तुहानूं साजिश नज़र आती है। हुण गल कल्ली ये नहीं है कि भी इहदा हंगर दे लैवल ते किस हद तक जाके इन्हां दा जलूस निकले। एक खबर जिन्होंने आलमोस्ट इंडियन मीडिया ने गायब भी किया अदर दैन के नव भारत टाइम्स ने किया, और ये सी कि वॉल स्ट्रीट जर्नल दे विच हाल ही एक वड्डी एडवरटाइजमेंट छपी जिहदे च उन्होंने इन्ने बंदियां दी 11 बंदियां दा नाम दिते। उन्होंने कहा जी आ जिहड़ा फलाना एक्ट है उहदे तहत अमरीका च इन्हां दी एंट्री ते उत्ते पाबंदी लाई जाए। उन्हां दे विच सीतारमन दा नाम है, सुप्रीम कोर्ट दे जज ने, और जिहड़ा देवास एंट्रिक्स मामले जुड़े हुए ने, और ये उन्होंने मोस्ट वांटेड दे थले इश्तिहार दिता है। और ये उन्होंने कहा कि भी ये जड़े इन्हां दे उत्ते अमरीका एंट्री ते पाबंदी लाई जाए। और ये जिहड़ी एडवरटाइजमेंट दी गई ये NGO अमरीका दी है, फ्रंटियर्स ऑफ फ्रीडम, और 13 अक्तूबर दे विच वॉल स्ट्रीट ऐड होने का मतलब है ਲੱਖਾਂ डॉलर उन्होंने उस ऐड के उत्ते दिते होणगे जिहड़ा फ्रंटियर्स ऑफ फ्रीडम। और उहदे च उन्होंने ये कहा क्योंकि ये अमरीका ने 2016 च एक ग्लोबल एक्ट बनाया जिहदे तहत उन्हां जिहड़े ऑफिसर्स ने जां फॉरेनर पॉलिटिशियन ने उन्हां दे उत्ते पाबंदी लाई जा सकती है जिन्हां ने ह्यूमन राइट्स वायलेट कीते ने। सो ये बहुत वड्डी गल है। मैं इस संस्था बारे बहुता नहीं जानता फ्रंटियर्स ऑफ फ्रीडम, पर उन्होंने ਲੱਖਾਂ डॉलर की एडवरटाइजमेंट क्योंकि सीतारमन इत्थे आई हुई सी उहदी प्रेजेंस के मौके ही उन्होंने दी। और ये उन्होंने ये कहा कि भी ये 11 अक्तूबर को आई है, और इहदे च नाल उन्होंने जिहड़े नाम दिते ने 11 मेरे को वक्त नहीं होना करन दा, पर जिन्हां ते मंग कीती उहदे च निर्मला सीतारमन, एंट्रिक्स का चेयरमैन राकेश शशि भूषण, इंडिया का सॉलिसिटर जनरल तुषार मेहता, एडिशनल सॉलिसिटर जनरल N वेंकटरमन, जस्टिस हेमंत गुप्ता, जस्टिस बी रामा सुब्रमण्यम, CBI और CBI का DSP आशीक पारक, ED का डायरैक्टर संजय कुमार मिश्रा, डिप्टी डायरैक्टर A सादिक मोहम्मद नैजनार, असिस्टेंट डायरैक्टर R राजेश ते स्पैशल जज चंद्रशेखर शामिल ने। और इन्हां दे नावां तो बाद इस एडवरटाइजमेंट लिखा गया है कि असी अमरीका सरकार तो मंग करते हैं कि ह्यूमन राइट्स अकाउंटेबिलिटी एक्ट के थले इन्हां दे उत्ते पाबंदियां लाइया जाण, आर्थिक भी और वीजे के उत्ते भी। और ये जदों दा ये वॉल स्ट्रीट छपया इंडिया दे विच बहुत चीकां मार रहे हैं। और उन्हां दी इन्फॉर्मेशन एंड ब्रॉडकास्टिंग मिनिस्ट्री की कंचन गुप्ता सलाहकार है, उन्होंने कहा जी कि ये अमरीकन मीडिया नूं भारत के अगेंस्ट हथियार के तौर पर इस्तेमाल किया जा रहा है। और ये जिहड़े देखना होएगा कि इन्हां दे पिछे कौन ने जिहड़े इस किस्म के दियां एडवरटाइजमेंट ते ਲੱਖਾਂ डॉलर खर्च कर रहे। हुण जे तां ग्लोबल हंगर इंडैक्स रिपोर्ट जारी करदा है तो उन्होंने कहंदे ने साजिश है, पर अजे पिछले हफ्ते मोदी अपना वर्ल्ड की एक रिपोर्ट नूं अमरीका की जिहड़ी है उन्होंने कोट करके कह रहा सी जी आने वाले देखो उस रिपोर्ट ने भी कहा कि भारत जिहड़ा वो बहुत अगे जाएगा आने वाले। हुण वो तो तुहानूं सूट करती है, पर जिहड़े सचमुच डेटाबेस और डेटा माइनिंग तो बाद ग्राउंड के उत्ते जुड़ियां हुई संस्थावां ने उन्हां नूं तुसीं ये कह के साजिश तुसीं डिसमिस कर दिओ। सो ये गल दसदी है कि भारत का चेहरा वो वॉल स्ट्रीट जर्नल तो लैके ग्लोबल हंगर इंडैक्स तक और बाकी अदारियां च भी ये पूरी तरह नंगे हो रहे हैं और इन्हां दा अगली चेहरा दुनिया के सामने आ रहा है। बिल्कुल डॉक्टर साहब तुहाडा बहुत बहुत शुक्रिया। साथ लेने ब्रेक व्यूअर्स तुसीं किते नहीं जाना, मिलते हैं आफ्टर शॉर्ट ब्रेक। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ
ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਸਰਕਾਰ ਜ਼ੁਲਮ, ਜਿਹੜੀ ਸਰਕਾਰੀ ਜ਼ੁਲਮ ਦੀ ਚੱਕੀ ਹੈ, ਉਹ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਔਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਕਸ਼ਮੀਰੀ ਭੈਣ ਭਰਾਵਾਂ ਦਾ ਹਾਲ ਜਾਣਨ ਲਈ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਪੁਲਿਸ ਫੋਰਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਲਖਨਪੁਰ ਤੇ ਰੋਕ ਲਿਆ ਅਤੇ ਕਿਹਾ ਕਿ ਉਹ ਜੰਮੂ ਕਸ਼ਮੀਰ ਵਿੱਚ ਦਾਖਲ ਨਹੀਂ ਹੋ ਸਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਸਾਥ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 5 ਅਗਸਤ 2019 ਨੂੰ ਕਸ਼ਮੀਰ 'ਚ ਆਈਨੀ ਗੁੰਡਾਗਰਦੀ ਕਰਦਿਆਂ ਭਾਰਤੀ ਪਾਰਲੀਮੈਂਟ 'ਚ ਕਸ਼ਮੀਰ ਦਾ ਸਟੇਟਸ 370-35A ਤਾਂ ਖਤਮ ਕੀਤਾ ਹੀ ਗਿਆ ਜੀ। ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ। 1 ਮਿਲੀਅਨ ਫੌਜ ਰੱਖੀ ਹੋਈ ਹੈ। ਅਮਿਤ ਸ਼ਾਹ ਉੱਥੋਂ ਦੌਰਾ ਕਰਕੇ ਗਿਆ ਕਿ ਲੋਕ ਬਹੁਤ ਖੁਸ਼ ਨੇ ਔਰ ਉਹ ਆਪਣੀਆਂ ਸਪੀਚਸ ਬਾਅਦ ਉੱਥੋਂ ਦੌਰੇ ਤੋਂ ਬਾਅਦ ਵੀ ਕਹਿ ਰਿਹਾ ਕਿ ਜਿਹੜਾ ਨਹਿਰੂ ਨੇ ਮੈਸ ਕ੍ਰੀਏਟ ਕੀਤਾ ਸੀ ਕਸ਼ਮੀਰ ਦਾ, ਉਹ ਮੋਦੀ ਨੇ ਸਾਫ਼ ਕਰ ਦਿੱਤਾ ਹੈ। ਪਰ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਉੱਥੇ ਕੋਈ ਹਿੰਸਕ ਘਟਨਾ ਨਾ ਹੋ ਰਹੀ ਹੋਏ। ਕੱਲ੍ਹ ਹੀ ਇੱਕ ਕਸ਼ਮੀਰੀ ਪੰਡਤ ਦੀ ਜਿਹੜੀ ਹੈ ਉਹ ਹੱਤਿਆ ਕੀਤੀ ਗਈ, ਉਹਦਾ ਮਰਡਰ ਹੋਇਆ। ਅਸੀਂ ਕੰਡੈਮ ਕਰਦੇ ਹਾਂ ਕੋਈ ਵੀ ਇਨੋਸੈਂਟ ਬੰਦੇ ਦਾ ਜਾਣਾ, ਪਰ ਇਹ ਇਹਨਾਂ ਦੇ ਉਹ ਸਾਰੇ ਡਰਾਮੇ ਦੀ ਪੋਲ ਖੋਲਦਾ ਵੀ ਹੈ। ਕਸ਼ਮੀਰੀ ਪੰਡਤ ਤਾਂ ਸੜਕਾਂ ਤੇ ਨੇ, ਉਹ ਕਹਿੰਦੇ ਨੇ ਨਾ ਸਾਨੂੰ ਕੋਈ ਸੁਰੱਖਿਆ ਹੈ, ਨਾ ਸਾਨੂੰ ਕੋਈ ਜਿਹੜਾ ਹੈ ਉਹ ਈਵਨ ਅਮਿਤ ਸ਼ਾਹ ਉੱਥੇ ਗਿਆ, ਕਸ਼ਮੀਰੀ ਪੰਡਤ ਮਿਲਣਾ ਚਾਹੁੰਦੇ ਸੀ ਡੈਲੀਗੇਸ਼ਨ, ਉਹਨਾਂ ਨੂੰ ਮਿਲਣ ਦਾ ਵੀ ਟਾਈਮ ਨਹੀਂ ਦਿੱਤਾ ਗਿਆ। ਹੁਣ ਇਹੀ ਗੱਲ ਜਦੋਂ ਗੈਰ ਜੰਮੂ ਕਸ਼ਮੀਰ ਦੇ ਲੋਕ ਜੰਮੂ ਤੇ ਦੂਸਰੇ 'ਚ ਲਿਆ ਕੇ ਬਿਠਾਏ ਹੋਏ ਨੇ, ਹੁਣ ਜਿਹੜੇ ਜੰਮੂ ਦੇ ਡੋਗਰੇ ਪਹਿਲਾਂ ਕਸ਼ਮੀਰੀਆਂ ਨੂੰ ਅਪੋਜ਼ ਕਰਦੇ ਸੀ, ਹੁਣ ਉਹਨਾਂ ਨੂੰ ਸਮਝ ਆਈ ਵੀ ਆਰਟੀਕਲ 370 ਦਾ ਜਾਣਾ ਇਹ ਤਾਂ ਸਾਡੀਆਂ ਨੌਕਰੀਆਂ ਖੋਹਣ ਲਈ ਬਿਹਾਰ ਯੂਪੀ ਦੇ ਭਈਏ ਆ ਗਏ, ਉਹ ਆਪਣੀ ਥਾਂ ਤੇ ਅਪੋਜ਼ ਕਰ ਰਹੇ ਨੇ। ਸਿੱਖਾਂ ਦਾ ਤਾਂ ਕੋਈ ਵਾਲੀ ਵਾਰਸ ਹੀ ਨਹੀਂ ਹੈ ਕਿਉਂਕਿ ਨਾ ਪਹਿਲਾਂ ਸੀ, ਹੁਣ ਉਹ ਈਵਨ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਜਾਂ ਗੁਜਰਾਂ ਦੇ ਇੱਕ ਵਰਗ ਨੂੰ ਜਾਂ ਪਤਾ ਨਹੀਂ ਕਿਹੜਿਆਂ ਨੂੰ ਸ਼ਡਿਊਲ ਟਰਾਈ ਬਣਾ ਦਿੱਤਾ ਹੈ। ਸਿੱਖਾਂ ਨੂੰ ਘੱਟ ਗਿਣਤੀ ਮੰਨਣ ਨੂੰ ਤਿਆਰ ਨਹੀਂ। ਪੰਜਾਬੀ ਜ਼ਬਾਨ ਜਿਹੜੀ ਕਸ਼ਮੀਰ 'ਚ ਲਾਗੂ ਸੀ, ਜਿਹੜੀ ਹੈ ਉਹ ਸਦੀ ਤੋਂ, ਉਹਨੂੰ ਹਟਾ ਕੇ ਖਤਮ ਕਰ ਦਿੱਤਾ ਗਿਆ। ਹੁਣ ਇਹਨਾਂ ਹਾਲਾਤਾਂ 'ਚ ਜੇ ਕੋਈ ਵੀ ਬਾਕੀ ਮੁਲਕ ਨਾਲੋਂ ਕੱਟ ਆਫ ਕੀਤਾ ਹੋਇਆ ਕੋਈ ਜਾ ਨਹੀਂ ਸਕਦਾ। ਹੁਣ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ, ਉਹਨਾਂ ਦੇ ਹਲਕੇ 'ਚ ਮਲੇਰਕੋਟਲਾ ਵੀ ਪੈਂਦਾ, ਜਿਹੜੇ 9 ਅਸੈਂਬਲੀ ਹਲਕੇ ਨੇ ਔਰ ਮਲੇਰਕੋਟਲਾ ਮੁਸਲਿਮ ਮੈਜੋਰਟੀ ਹਲਕਾ ਹੈ। ਮੁਸਲਮਾਨ ਉਸ ਹਲਕੇ ਦੇ ਉਹਨਾਂ ਤੇ ਫੇਥ ਕਰਦੇ ਨੇ ਔਰ ਉਹ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਲਈ ਵੀ ਆਵਾਜ਼ ਚੁੱਕਦੇ ਨੇ ਕਸ਼ਮੀਰੀਆਂ ਲਈ। ਸੋ ਉਹ ਉਹਨਾਂ ਨੇ ਦੇਖਣ ਲਈ ਕਿ ਭਾਈ ਉੱਥੇ ਕਸ਼ਮੀਰੀ ਪੰਡਤ ਹੋਣ, ਆਮ ਕਸ਼ਮੀਰੀ ਮੁਸਲਮਾਨ ਭੈਣ ਭਰਾ ਹੋਣ, ਸਿੱਖ ਹੋਣ, ਉਹਨਾਂ ਦਾ ਹਾਲ ਕੀ ਹੈ, ਜਾ ਕੇ ਉਹਨਾਂ ਨੂੰ ਮਿਲੀਏ। ਉਹ ਆਪਣੇ ਗੱਡੀਆਂ ਦੇ ਕਾਫਲੇ ਦੇ ਨਾਲ ਜਦੋਂ ਲਖਨਪੁਰ ਬਾਰਡਰ ਤੇ ਪਹੁੰਚੇ ਤੇ ਉੱਥੇ ਤਾਂ ਪੁਲਿਸ ਦੀ ਧਾੜ ਸੀ, ਉਹਨਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਉਹਨਾਂ ਨੂੰ ਵਾਰੰਟ ਦਿਖਾਇਆ ਕਿ ਜੀ ਇਹ 140 ਦਫਾ ਲਾਈ ਹੋਈ ਹੈ, ਤੁਸੀਂ ਐਂਟਰ ਨਹੀਂ ਕਰ ਸਕਦੇ। ਔਰ ਉਹਨਾਂ ਨੇ ਜਦੋਂ ਤੱਕ ਇਹ ਖਬਰ ਆਈ ਅਜੇ ਤੱਕ ਉੱਥੇ ਉਹਨਾਂ ਨੇ ਜਿਹੜਾ ਉਹ ਮੋਰਚਾ ਲਾਇਆ ਹੋਇਆ ਸੀ। ਉਹਨਾਂ ਨੇ ਕਿਹਾ ਮੀਡੀਆ ਨਾਲ ਗੱਲ ਕਰਦੇ ਆ ਕਿ ਵੀ ਮੈਂ ਆਰਟੀਕਲ 370 ਸਪੈਸ਼ਲ ਸਟੇਟਸ ਖਤਮ ਕਰਨ ਤੋਂ ਬਾਅਦ ਮੈਂ ਉੱਥੇ ਜਾ ਕੇ ਦੇਖਣਾ ਚਾਹੁੰਦਾ ਹਾਂ ਵੀ ਸਿੱਖ, ਕਸ਼ਮੀਰੀ ਪੰਡਤ, ਬਾਕੀ ਮੁਸਲਮਾਨ ਕਿਸ ਹਾਲ 'ਚ ਰਹਿ ਰਹੇ ਨੇ, ਪਰ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਰੋਕਿਆ। ਹੁਣ ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਵੀ ਪ੍ਰੋਪੇਗੈਂਡਾ ਤੁਸੀਂ ਕਰ ਰਹੇ ਹੋ ਕਿ ਹਰ ਚੀਜ਼ ਨਾਰਮਲ ਹੈ। ਇੱਕ ਮੈਂਬਰ ਪਾਰਲੀਮੈਂਟ ਜਿਹੜਾ ਤੁਹਾਡੇ ਮੁਲਕ ਦੇ ਪਾਰਲੀਮੈਂਟ, ਤੁਸੀਂ ਉੱਥੋਂ ਯੂਪੀ ਬਿਹਾਰ 'ਚੋਂ ਜਿਹੜੇ ਗੈਰ ਨੇ ਲਿਆ ਕੇ ਉਹਨਾਂ ਨੂੰ ਤਾਂ ਕਸ਼ਮੀਰੀ ਬਣਾ ਕੇ ਉਹਨਾਂ ਦੀਆਂ ਵੋਟਾਂ ਵੀ ਪਾਉਣਾ ਚਾਹੁੰਦੇ ਹੋ, ਪਰ ਇੱਕ ਤੁਸੀਂ ਇਲੈਕਟਡ ਐਮਪੀ ਨੂੰ ਉੱਥੇ ਕਿਉਂ ਨਹੀਂ ਜਾਣ ਦੇਣਾ ਚਾਹੁੰਦੇ? ਕਿਉਂਕਿ ਜ਼ੁਲਮ ਦੀ ਚੱਕੀ ਵੀ ਚੱਲ ਰਹੀ ਹੈ, ਧੱਕੇਸ਼ਾਹੀ ਵੀ ਚੱਲ ਰਹੀ ਹੈ ਔਰ ਉਹਨਾਂ ਨੂੰ ਪਤਾ ਹੈ ਵੀ ਇੱਕ ਸਚਿਆਰਾ ਬੰਦਾ ਜਿਹੜਾ ਉਹ ਜਾ ਕੇ ਜਦੋਂ ਬੋਲੇਗਾ ਤੇ ਦੁਨੀਆ ਉਸ ਆਵਾਜ਼ ਨੂੰ ਸੁਣੇਗੀ। ਸੋ ਮੈਂ ਸਮਝਦਾ ਵੀ ਬਿਨਾਂ ਸਰ ਮਾਨ ਦੇ ਗਿਆ ਹੀ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਜ਼ਾਹਰ ਹੋ ਗਈ ਕਿ ਕਸ਼ਮੀਰ ਜੋ ਚੱਲ ਰਿਹਾ ਹੈ ਜ਼ੁਲਮ ਦੀ ਚੱਕੀ ਵੀ ਔਰ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੈ
ਔਰ ਉਹਨਾਂ ਨੂੰ ਰੋਕਣਾ ਹੀ ਆਪਣੇ ਆਪ 'ਚ ਦੱਸਦਾ, ਰੋਕਿਆ ਤਾਂ ਉਦੋਂ ਹੀ ਜਾਂਦਾ ਨਾ ਜਦੋਂ ਕੁਝ ਲੁਕਾਉਣ ਲਈ ਹੋਵੇ। ਬਿਲਕੁਲ। ਸੋ ਅਸੀਂ ਇੱਕ ਵਾਰ ਫੇਰ, ਔਰ ਇਸ ਦੇ ਉੱਤੇ ਜ਼ਾਹਰ ਹੈ ਪਿਛਲੇ ਦਿਨਾਂ 'ਚ ਈਵਨ ਸੈਯਦ ਅਲੀ ਸ਼ਾਹ ਗਿਲਾਨੀ, ਉਹਨਾਂ ਦਾ son-in-law ਦਾਮਾਦ, ਜਿਨ੍ਹਾਂ ਦੀ ਦਿੱਲੀ ਦੇ ਹਸਪੀਟਲ 'ਚ ਡੈਥ ਹੋਈ, ਕਿਡਨੀ ਫੇਲਿਅਰ ਕਿਹਾ ਗਿਆ, ਪਰ ਪਾਕਿਸਤਾਨ ਦੀ ਹਕੂਮਤ ਨੇ ਇੰਡੀਆ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਕਿ ਭਾਈ ਉਹਦਾ ਤੁਸੀਂ ਇਲਾਜ ਨਹੀਂ ਕਰਵਾਇਆ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਹੁਰੀਅਤ ਕਾਨਫਰੰਸ ਦੇ ਦਫ਼ਤਰ ਦੇ ਉੱਤੇ ਅਟੈਕ ਕਰਕੇ ਭੰਨ ਤੋੜ ਕੀਤੀ ਗਈ, ਔਰ ਮੁਸਲਮਾਨਾਂ ਨਾਲ ਉੱਥੇ ਵਿਚਾਰਿਆਂ ਨਾਲ ਕੀ ਹੋ ਰਿਹਾ ਉਹਦੇ ਰਿਪੋਰਟ ਹੀ ਨਹੀਂ ਹੁੰਦਾ। ਹਾਂ, ਇੱਕ ਕਸ਼ਮੀਰੀ ਪੰਡਤ ਦੀ ਜਿਹੜਾ ਉਹ ਮਾਰਿਆ ਜਾਂਦਾ। ਅੱਜ ਸਾਰੇ ਮੀਡੀਆ 'ਚ ਡਿਸਕਸ ਹੀ ਇਹ ਹੋ ਰਿਹਾ ਸੀ ਜੀ ਸਰਕਾਰ ਕਿਵੇਂ ਫੇਲ ਹੋਈ, ਕਿਉਂ ਹੋਈ। ਔਰ ਜਿਵੇਂ ਮਹਿਬੂਬਾ ਮੁਫਤੀ ਨੇ ਵੀ ਕਿਹਾ, ਸੈਂਟਰਸ ਕਲੋਨੀਅਲ ਸੈਟਲਰ ਪ੍ਰੋਜੈਕਟ ਇਨੀਸ਼ੀਏਟਡ, ਕਿ ਵੀ ਇਹ ਜਿਹੜਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਜਿਸ ਤਰੀਕੇ ਦੇ ਨਾਲ ਨਵੀਆਂ ਵੋਟਰਸ ਰਜਿਸਟਰ ਕਰਨ ਦੀ ਗੱਲ ਕੀਤੀ ਹੈ, ਇਹ ਜਿਹੜਾ ਉਹਨਾਂ ਨੇ ਜਿਵੇਂ ਕਲੋਨੀਅਲ ਬਸਤੀਵਾਦ ਸੀ ਕਿ ਤੁਸੀਂ ਉੱਥੋਂ ਲਿਆ ਕੇ ਬਾਹਰਲਿਆਂ ਨੂੰ ਆਬਾਦ ਕਰਨਾ ਹੈ ਔਰ ਤੁਸੀਂ ਲੋਕਾਂ ਨੂੰ ਉਜਾੜ ਦੇਣਾ ਹੈ। ਔਰ ਇਹ ਪੰਜਾਬ ਦੇ ਵਿੱਚ ਵੀ ਇਹ ਪ੍ਰੋਜੈਕਟ ਜਿਹੜਾ ਡੈਮੋਗ੍ਰਾਫੀ ਚੇਂਜ ਹੈ ਉਹ ਚੱਲ ਰਿਹਾ ਬੜੀ ਤੇਜ਼ੀ ਨਾਲ। ਕੁਛ ਨੂੰ ਕਿਉਂਕਿ ਸਾਡੇ ਚੋਂ ਬਹੁਤਿਆਂ ਦੀਆਂ ਅੱਖਾਂ ਬੰਦ ਰਹਿੰਦੀਆਂ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਔਰ ਕਸ਼ਮੀਰ ਦੇ ਵਿੱਚ ਤਾਂ ਉਹ ਧੜੱਲੇ ਨਾਲ ਬਾਕੀ ਦੁਨੀਆ ਨਾਲੋਂ ਕੱਟ ਆਫ ਕਰਕੇ ਚਲਾ ਰਹੇ ਨੇ। ਪੰਜਾਬ 'ਚ ਅਜੇ ਹੀਡੀਅਸ ਤਰੀਕੇ ਨਾਲ ਹੈ, ਪਰ ਪੰਜਾਬ 'ਚ ਵੀ ਉਹਨਾਂ ਨੂੰ ਜਦੋਂ ਲੋੜ ਪਈ ਉਹ ਕਸ਼ਮੀਰ ਵਾਂਗ ਖੁੱਲ੍ਹੇਆਮ ਫੌਜ ਲਾ ਕੇ ਉੱਥੇ ਜਿਹਨੂੰ ਮਰਜ਼ੀ ਉਹਦਾ ਸੈਟਲਰ ਬਣਾ ਦੇਣਗੇ। ਔਰ ਬਾਕੀ ਪ੍ਰੋਸੈਸ ਪੰਜਾਬ ਦੀ ਤਾਂ ਚੱਲ ਹੀ ਰਹੀ ਹੈ। ਮਾਈਗ੍ਰੇਸ਼ਨ 1 ਲੱਖ ਦੇ ਕਰੀਬ ਸਟੂਡੈਂਟ ਹਰ ਸਾਲ ਨਿਕਲ ਰਿਹਾ, ਮੁੰਡੇ ਕੁੜੀਆਂ, ਔਰ ਨਜ਼ਰ ਆ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਤੀਸਰੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਹੈ, ਮਾਇਆ ਮੋਹ ਮੇਰਾ ਪ੍ਰਭ ਕੀਨਾ, ਆਪੇ ਭਰਮ ਭੁਲਾਏ, ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਾਲਾਹੀ ਹੈ, ਸਹਿਜ ਮਿਲੈ ਪ੍ਰਭ ਸੋਏ। ਰਹਾਉ ਦੀ ਤੁਕ ਤੋਂ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ ਕਿ ਹੇ ਮੇਰੇ ਮਨ, ਉਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਹੀ ਅਸਲੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉਸ ਪੂਰੇ ਗੁਰੂ ਦੀ ਸਲਾਹਤਾ ਦੇ ਨਾਲ ਵਾਹਿਗੁਰੂ ਸਹਿਜੇ ਹੀ ਜਿਹੜੇ ਨੇ ਉਹ ਆ ਮਿਲਦੇ ਨੇ। ਸਹਿਜ ਮਿਲਿਆ ਪ੍ਰਭ ਸੋਏ, ਕਿ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਜਾਪ ਕਰਦੇ ਆ, ਬੰਦਗੀ ਕਰਦੇ ਆ, ਉਸ ਦੇ ਨਾਲ ਜਿਹੜਾ ਉਹ ਮਿਲਾਵਾ ਹੁੰਦਾ, ਮੇਲ ਹੁੰਦਾ। ਮਾਇਆ ਮੋਹ ਮੇਰਾ ਪ੍ਰਭ ਕੀਨਾ, ਆਪੇ ਭਰਮ ਭੁਲਾਏ। ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦੀ ਬੰਦਗੀ ਕਰਦੇ ਆ, ਵਾਹਿਗੁਰੂ ਨਾਲ ਇਕਮਿਕ ਹੁੰਦੇ ਆ, ਫਿਰ ਮਾਇਆ ਦਾ ਮੋਹ ਸਾਨੂੰ ਪਾਉਂਦਾ ਨਹੀਂ ਹੈ, ਕਿਉਂਕਿ ਕੀਤਾ ਤੇ ਮਾਇਆ ਵੀ ਉਸੇ ਵਾਹਿਗੁਰੂ ਦੀ ਕੀਤੀ ਹੋਈ ਹੈ, ਕਿਸੇ ਹੋਰ ਨੇ ਤਾਂ ਨਹੀਂ ਬਣਾਈ। ਤੇ ਉਸੇ ਹੀ ਮਾਇਆ ਦੇ ਭਰਮ ਦੇ ਵਿੱਚ ਅਸੀਂ ਭੁੱਲਦੇ ਹਾਂ। ਤੇ ਜਿਹੜੇ ਮਨਮੁਖ ਨੇ ਉਹ ਆਪਣੀ ਮਨ ਦੀ ਮੱਤ ਦੇ ਮਗਰ ਲੱਗ ਕੇ ਉਹ ਚੰਗੇ ਕੰਮਾਂ ਦੇ ਵਿੱਚ ਰੁਚਿਤ ਨਹੀਂ ਹੁੰਦੇ, ਔਰ ਬਿਰਥਾ ਜਨਮ ਗਵਾਇਆ, ਆਪਣੇ ਜਨਮ ਨੂੰ ਉਹ ਬਿਰਥਾ ਕਰਦੇ ਨੇ, ਗਵਾਉਂਦੇ ਨੇ। ਗੁਰਬਾਣੀ ਇਸ ਜਗ ਮੈਂ ਚਾਨਣ, ਕਿ ਇਸ ਸੰਸਾਰ ਦੇ ਵਿੱਚ ਇੱਕ ਗੁਰਸਿੱਖ ਦੇ ਲਈ ਜਿਹੜਾ ਰਸਤਾ ਹੈ ਇਸ ਸੰਸਾਰ ਦੀ ਪਹੀਲੀ ਨੂੰ ਸਮਝਣ ਦਾ, ਉਹ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ, ਕਿਉਂਕਿ ਹਨੇਰਾ ਜੱਗ ਹੈ, ਮਾਇਆ ਦਾ ਹਨੇਰਾ, ਤੇ ਗੁਰਬਾਣੀ ਚਾਨਣ ਹੈ, ਨੂਰ ਹੈ, ਰੌਸ਼ਨੀ ਹੈ। ਕਰਮ ਵਸੈ ਮਨ ਆਏ, ਔਰ ਸਤਿਗੁਰੂ ਰਹਿਮਤ ਕਰਨ, ਅਕਾਲ ਪੁਰਖ ਰਹਿਮਤ ਕਰੇ, ਤੇ ਫਿਰ ਇਹ ਗੁਰਬਾਣੀ ਜਦੋਂ ਦਿਲ ਦੇ ਅੰਦਰ ਵਸ ਜਾਂਦੀ ਹੈ, ਤੇ ਇਸ ਫਿਰ ਮਾਇਆ ਦਾ ਮੋਹ ਜਾਂ ਮਾਇਆ ਦੀ ਜਕੜ ਪਕੜ ਚੋਂ ਇਨਸਾਨ ਆਜ਼ਾਦ ਹੁੰਦਾ ਹੈ। ਭਰਮ ਗਿਆ ਭਉ ਭਾਗਿਆ, ਹਰ ਚਰਣੀ ਚਿਤਲਾਏ, ਗੁਰਮੁਖ ਸ਼ਬਦ ਕਮਾਈ ਹੈ, ਹਰ ਵਸੈ ਮਨ ਆਏ, ਘਰ ਮਹਿਲ ਸੱਚ ਸਮਾਈ ਹੈ, ਜਮ ਕਾਲ ਨਾ ਸਕੈ ਖਾਏ। ਕਿ ਜਦੋਂ ਵਾਹਿਗੁਰੂ ਨਾਲ ਅਸੀਂ ਜੁੜ ਜਾਂਦੇ ਹਾਂ, ਭਰਮ ਚਲਾ ਜਾਂਦਾ ਹੈ, ਜਿਹੜਾ ਡਰ ਹੈ ਉਹ ਵੀ ਨਿਕਲ ਜਾਂਦਾ ਹੈ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੁੜ ਜਾਂਦਾ ਹੈ, ਗੁਰਮੁਖ ਸ਼ਬਦ ਦੀ ਕਮਾਈ ਕਰਦੇ ਨੇ, ਰੱਬ ਦਾ ਨਾਮ ਉਹਨਾਂ ਦੇ ਅੰਦਰ ਵਸਦਾ ਹੈ, ਘਰ ਮਹਿਲ ਸੱਚ ਸਮਾਈ ਹੈ, ਜਮਕਾਲ ਨਾ ਸਕੈ ਖਾਏ। ਉਹ ਵਾਹਿਗੁਰੂ ਦੇ ਦਰ ਦੇ ਉੱਤੇ ਉਹਦੇ ਮਹਿਲ 'ਚ ਹਮੇਸ਼ਾ ਰਹਿੰਦੇ ਨੇ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਵਿਆਕਲ ਨਹੀਂ ਕਰਦਾ, ਉਹਨਾਂ ਨੂੰ ਡਰਾਉਂਦਾ ਨਹੀਂ। ਫਿਰ ਗੁਰੂ ਅਮਰਦਾਸ ਸਾਹਿਬ ਨੇ ਉਸ ਤੋਂ ਪਹਿਲਾਂ ਹੋਏ 2 ਵੱਡੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਨਾਮਦੇਵ ਔਰ ਭਗਤ ਕਬੀਰ। ਭਗਤ ਨਾਮਦੇਵ ਤਾਂ 12ਵੀਂ 13ਵੀਂ ਸਦੀ 'ਚ ਹੀ ਹੋਏ ਨੇ, ਔਰ ਭਗਤ ਨਾਮਦੇਵ ਜੀ ਵੀ ਪਹਿਲਾਂ ਨੇ, ਆਲਮੋਸਟ 15ਵੀਂ ਸਦੀ 'ਚ ਨੇ। ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਨੈ, ਹਉਮੈ ਜਾਤ ਗਵਾਈ,
ਸੁਰ ਨਰ ਤਿਨ ਕੀ ਬਾਣੀ ਗਾਵੇਂ ਕੋਏ ਨਾ ਮਿਟੈ ਭਾਈ। ਕਿ ਬ੍ਰਾਹਮਣ ਨੇ ਜਿਨ੍ਹਾਂ ਨੂੰ ਨੀਵੀਂ ਜਾਤ ਦਾ ਸ਼ੂਦਰ ਬਣਾਇਆ ਹੋਇਆ ਸੀ, ਨਾਮਦੇਵ ਜੀ ਛੀਂਬੇ ਔਰ ਕਬੀਰ ਸਾਹਿਬ ਜੁਲਾਏ, ਜਿਨ੍ਹਾਂ ਨੂੰ ਸ਼ੂਦਰ ਕੁਲਾਂ ਕਿਹਾ ਸੀ ਉਹਨਾਂ ਨੇ, ਪਰ ਜਦੋਂ ਉਹ ਰੱਬ ਦੇ ਨਾਲ ਜੁੜ ਗਏ ਗੁਰੂ ਪੂਰੇ ਦੇ ਰਾਹੀਂ, ਉਹਨਾਂ ਨੇ ਉਸ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਕੀਤਾ। ਔਰ ਉਹ ਉਹਨਾਂ ਦੇ ਬ੍ਰਹਮ ਦੇ ਨਾਲ ਜੁੜਨ ਦਾ ਸੀ ਕਿ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋਈ। ਔਰ ਜਿਸ ਬ੍ਰਾਹਮਣ ਨੇ ਉਹਨਾਂ ਦੀ ਕੁਲ ਨੂੰ ਨੀਵਾਂ ਕਿਹਾ ਸੀ, ਸੁਰ ਨਰ ਤਿਨ ਕੀ ਬਾਣੀ ਗਾਵੇਂ, ਕਿ ਈਵਨ ਜਿਹੜੇ ਦੇਵਤੇ ਨੇ ਉਹ ਵੀ ਇਹਨਾਂ ਦੀ ਬਾਣੀ ਗਾਉਂਦੇ ਨੇ, ਕੋਈ ਨਾ ਮਿਟੇ ਭਾਈ। ਕਿਉਂਕਿ ਜਿਹੜਾ ਇਸ ਰੁਤਬੇ ਤੇ ਪਹੁੰਚ ਜਾਂਦਾ ਹੈ, ਉਹਨੂੰ ਕੌਣ ਮਿਟਾ ਸਕਦਾ ਹੈ, ਉਹਨੂੰ ਕੌਣ ਛੋਟਾ ਕਰ ਸਕਦਾ ਹੈ, ਉਹਨੂੰ ਕੌਣ ਸ਼ੂਦਰ ਬਣਾ ਸਕਦਾ ਹੈ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਸਤਿਗੁਰ ਭੇਟਿਆ ਨਿਰਮਲ ਹੋਆ, ਅੰਦਨ ਨਾਮ ਵਖਾਣੈ। ਏਕੋ ਪੜੈ ਏਕੋ ਨਾਉ ਬੂਝੈ, ਦੂਜਾ ਅਵਰ ਨਾ ਜਾਣੈ। ਕਿ ਦੇਖੋ ਅਲਟੀਮੇਟਲੀ ਉਹ ਦੈਂਤ ਹੋਣ, ਜਿਨ੍ਹਾਂ ਨੂੰ ਡੀਮਨ ਕਿਹਾ ਜਾਂਦਾ ਹੈ। ਜਿਵੇਂ ਹੁਣ ਦੈਂਤ ਪੁੱਤ ਹਰਨਾਕਸ਼ ਜਿਹੜਾ ਉਹ ਦੈਂਤ ਹੈ, ਉਹਦਾ ਪੁੱਤਰ ਪ੍ਰਹਿਲਾਦ ਉਹ ਰੱਬ ਦਾ ਨਾਂ ਲੈਣ ਵਾਲਾ। ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੈ। ਕਿ ਭਾਈ ਦੈਂਤ ਇੱਕ ਪਾਸੇ ਸੀ, ਹਰਨਾਕਸ਼ ਕਿ ਵੀ ਜਲਾ ਹਰਨਾਕਸ਼ ਥਲੇ ਹਰਨਾਕਸ਼, ਪ੍ਰਹਿਲਾਦ ਜਿਹੜਾ ਉਹ ਰੱਬ ਦੇ ਨਾਲ ਜੁੜਿਆ ਹੋਇਆ, ਉਹ ਹੋਰ ਕਿਸੇ ਪਾਸੇ ਜਾਂਦਾ ਨਹੀਂ। ਸਤਿਗੁਰ ਭੇਟਿਆ ਨਿਰਮਲ ਹੋਆ, ਅੰਦਰ ਨਾਮ ਵਖਾਣੇ। ਜਦੋਂ ਉਹ ਸੱਚ ਦੇ ਨਾਲ ਜੁੜਿਆ ਤੇ ਉਸ ਦਾ ਅੰਦਰ ਸਾਫ਼ ਹੋਇਆ, ਨਾਮ ਦੇ ਨਾਲ ਜੁੜਿਆ। ਏਕੋ ਪੜ੍ਹੈ ਏਕੋ ਨਾਉ ਬੂਝੈ, ਦੂਜਾ ਅਵਰ ਨਾ ਜਾਣੈ। ਉਹ ਸਿਰਫ ਤੇ ਸਿਰਫ ਉਸ ਰੱਬ ਦੀ ਇਬਾਦਤ ਕਰਦਾ ਹੈ, ਰੱਬ ਦੀ ਬੰਦਗੀ ਕਰਦਾ ਹੈ, ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਔਰ ਉਹਨੂੰ ਹੀ ਅਸੀਂ ਪੜ੍ਹਦੇ ਵੀ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਇਆ। ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਪੁਰਾਏ। ਸਤਿਗੁਰ ਸੇਵੈ ਤਾਂ ਗਤਮਿਤ ਪਾਵੈ, ਹਰ ਜੀਉ ਮਨ ਵਸਾਏ। ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਖਟ ਦਰਸ਼ਨ, ਜਦੋਂ ਅਸੀਂ 6 ਦਰਸ਼ਨ ਨੇ, ਜਿਵੇਂ 4 ਵੇਦ ਨੇ, 6 ਸ਼ਾਸਤਰ ਦਰਸ਼ਨਾਂ ਦੀ ਗੱਲ ਹੁੰਦੀ ਹੈ। ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਾਵੇਂ 6 ਦਰਸ਼ਨਾਂ ਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਹੋਣ, ਜੋਗੀ ਹੋਣ, ਸੰਨਿਆਸੀ ਹੋਣ, ਜੇ ਪੂਰੇ ਗੁਰੂ ਦੀ ਸ਼ਰਨ ਨਹੀਂ ਹੈ ਤੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਨੇ। ਸਤਿਗੁਰੂ ਦੀ ਸੇਵਾ ਚੋਂ ਹੀ ਉਹਨਾਂ ਨੂੰ ਉਹਨਾਂ ਦੀ ਗਤੀ ਹੁੰਦੀ ਹੈ, ਫੇਰ ਹੀ ਰੱਬ ਉਹਨਾਂ ਦੇ ਅੰਦਰ ਵਸ ਸਕਦਾ। ਸੱਚੀ ਬਾਣੀ ਸੋ ਚਿਤ ਲਾਗੈ, ਆਵਣ ਜਾਣ ਰਹਾਏ। ਜੇ ਉਹਨਾਂ ਦਾ ਮਨ ਸੱਚੀ ਬਾਣੀ ਨਾਲ ਲੱਗੇਗਾ, ਫੇਰ ਹੀ ਆਵਾਗਮਨ ਦੇ ਚੱਕਰ ਚੋਂ ਉਹ ਨਿਕਲਣਗੇ। ਪੰਡਤ ਪੜ ਵਾਦ ਵਖਾਣੇ, ਬਿਨ ਗੁਰ ਭਰਮ ਭੁਲਾਏ। ਲੱਖ 84 ਫੇਰ ਪਿਆ, ਬਿਨ ਸ਼ਬਦੈ ਮੁਕਤ ਨਾ ਪਾਏ। ਜਾਂ ਨਾਉ ਚੇਤੈ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਹੁਣ ਜੋਗੀਆਂ ਦੀ ਗੱਲ, ਸੰਨਿਆਸੀਆਂ ਦੀ ਗੱਲ, ਉਸ ਤੋਂ ਪਹਿਲਾਂ ਦੈਂਤਾਂ ਦੀ ਗੱਲ, ਹੁਣ ਪੰਡਤਾਂ ਦੀ ਗੱਲ। ਕਿ ਵੀ ਪੰਡਤ ਲਰਨਡ ਨੇ, ਉਹ ਬਹੁਤ ਆਪਣੇ ਆਪ ਨੂੰ ਕਿ ਜੀ ਮੈਂ ਇਹ ਵੀ ਬਹਿਸ ਕੀਤੀ ਹੈ, ਉਹ ਵੀ ਕੀਤੀ, ਇੰਨੇ ਸ਼ਾਸਤਰ ਪੜ੍ਹੇ ਨੇ, ਇੰਨੇ ਉਪਨਿਸ਼ਦ ਨੇ, ਇੰਨੀਆਂ ਸਿਮਰਤੀਆਂ ਦਾ ਮੈਂ ਜਿਹੜਾ ਜਾਣੂ ਆ। ਪੰਡਤ ਪੜ ਵਾਦ ਵਖਾਣੇ, ਕਿ ਵੀ ਇਹ ਪੜ੍ਹਾਈ ਦੇ ਵਿੱਚ ਫਸੇ ਹੋਏ ਔਰ ਵਾਦ ਵਖਾਣੇ, ਇਹ ਖਾਮਖਾਹ ਦੇ ਵਿਵਾਦ ਖੜੇ ਕਰਦੇ ਨੇ। ਇਹਨਾਂ ਨੂੰ ਬਹਿਸ ਵੈਸੇ ਤੋਂ ਬਿਨਾਂ ਇਹਨਾਂ ਦੇ ਅੰਦਰ ਕੋਈ ਰੱਬ ਦੇ ਨਾਂ ਦਾ ਭੈ ਭਾਵਨੀ ਨਹੀਂ ਹੈ। ਬਿਨ ਗੁਰ ਭਰਮ, ਆਪ ਖੁਦ ਭਰਮ ਦੇ ਵਿੱਚ ਫਸੇ ਹੋਏ ਨੇ, ਕਿਉਂਕਿ ਗੁਰੂ ਤੋਂ ਬਿਨਾਂ ਭਰਮ ਜਾ ਨਹੀਂ ਸਕਦਾ। ਲੱਖ 84 ਫੇਰ ਪਏ, ਇਹਨਾਂ ਨੇ ਆਵਾਗਾਉਣ ਦੇ ਚੱਕਰ ਚੋਂ ਨਹੀਂ ਨਿਕਲਣਾ। ਬਿਨ ਸ਼ਬਦ ਹੈ ਮੁਕਤ ਨਾ ਪਾਏ, ਮੁਕਤੀ ਨਹੀਂ ਹੋਏਗੀ ਜਦੋਂ ਤੱਕ ਸ਼ਬਦ ਦਾ ਆਸਰਾ ਨਹੀਂ ਹੈ। ਜਾਂ ਨਾਉ ਚੇਤੈ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਕਿ ਭਾਈ ਜੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋਗੇ, ਫਿਰ ਹੀ ਮੁਕਤੀ ਦਾ ਦਰਵਾਜ਼ਾ ਖੁੱਲੇਗਾ ਔਰ ਫਿਰ ਹੀ ਰੱਬ ਦੇ ਨਾਲ ਤੁਹਾਡਾ ਮੇਲ ਹੋ ਸਕਦਾ ਹੈ। ਸਤ ਸੰਗਤ ਮੈਂ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੈ ਸੁਭਾਏ। ਮਨ ਤਨ ਅਰਪੀ ਆਪ ਗਵਾਈ, ਚੱਲਾਂ ਸਤਿਗੁਰ ਪਾਏ। ਸਦ ਬਲਿਹਾਰੀ ਗੁਰ ਆਪਣੇ ਵਿਟੋਂ, ਜੇ ਹਰ ਸੇਤੀ ਚਿਤ ਲਾਏ। ਕਿ ਸਤ ਸੰਗਤ 'ਚ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਉੱਤੇ ਪ੍ਰਤੀਤੀ ਵਿਸ਼ਵਾਸ ਹੋਰ ਵੀ ਪਰਪੱਕ ਹੁੰਦਾ ਹੈ, ਗੁਰੂ ਦੇ ਨਾਲ ਮੇਲ ਹੁੰਦਾ ਹੈ। ਆਪਣਾ ਮਨ ਤਨ ਉਸ ਦੇ ਅੱਗੇ ਅਰਪਣ ਕਰਕੇ ਆਪਾ ਗਵਾਣਾ
ਤੇ ਚੱਲਾਂ ਸਤਿਗੁਰ ਭਾਏ। ਸਤਿਗੁਰੂ ਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਰਸਤੇ ਤੇ ਤੁਰਨਾ। ਜੀ ਸਦ ਬਲਿਹਾਰੀ ਗੁਰ ਆਪਣੇ ਵਿਟੋਂ, ਕਿ ਮੈਂ ਕੁਰਬਾਨ ਜਾਂਦਾ ਆਪਣੇ ਗੁਰੂ ਤੋਂ, ਜੇ ਹਰ ਸੇਤੀ ਚਿਤਰਾਏ, ਜਿਹਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਲ ਮਿਲ ਸਕਦਾ। ਜੀ ਇਹ ਅਸ਼ਟਪਦੀ ਵਾਲੇ ਸਾਰੇ ਸ਼ਬਦ ਨੇ। 8ਵਾਂ ਪਦ ਲਾਸਟ ਪਦ ਹੈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਗੁਰੂ ਸਾਹਿਬ ਨੇ ਕਿਹਾ ਵੀ ਬ੍ਰਾਹਮਣ ਉਹ ਨਹੀਂ ਹੈ ਜਿਹੜਾ ਬ੍ਰਾਹਮਣ ਦੇ ਘਰ ਜੰਮਿਆ। ਇਹ ਤਾਂ ਤੁਹਾਡੀ ਡੈਫੀਨੇਸ਼ਨ ਹੀ ਗਲਤ ਹੈ। ਬ੍ਰਾਹਮਣ ਉਹ ਹੈ ਜਿਹੜਾ ਰੱਬ ਦੇ ਨਾਲ ਜੋ ਬ੍ਰਹਮ ਦੇ ਨਾਲ, ਹੁਣ ਬ੍ਰਹਮ ਸ਼ਬਦ ਬ੍ਰਾਹਮਣ ਨਹੀਂ ਘੜਿਆ ਰੱਬ ਦੇ ਲਈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਕਿ ਬ੍ਰਾਹਮਣ ਉਹੀ ਹੈ ਜਿਹੜਾ ਰੱਬ ਨੂੰ ਜਾਣਦਾ ਹੈ, ਰੱਬ ਦੇ ਨਾਲ ਜਿਹਦੀ ਕੁਰਬਤ ਹੈ, ਰੱਬ ਨਾਲ ਇੱਕ ਮੁਕਤ ਹੈ। ਅੱਛਾ ਹਰ ਸੇਤੀ ਰੰਗ ਰਾਤਾ, ਜਿਹੜਾ ਰੱਬ ਦੇ ਪਿਆਰ ਵਿੱਚ ਜੁੜਿਆ ਹੋਇਆ ਹੈ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਕਿ ਰੱਬ ਤਾਂ ਕਿਸੇ ਤੋਂ ਵੀ ਦੂਰ ਨਹੀਂ ਹੈ, ਸਾਰਿਆਂ ਦੇ ਦਿਲਾਂ ਦੇ ਨੇੜੇ ਵਸਦਾ ਹੈ। ਗੁਰਮੁਖ ਵਿਰਲੇ ਜਾਤਾ, ਇਹਦੀ ਸਮਝ ਪਰ ਵਿਰਲਿਆਂ ਨੂੰ ਹੈ। ਨਾਨਕ ਨਾਮ ਮਿਲਿਆ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ ਰੱਬ ਦੀ ਦਰਗਾਹ ਦੇ ਵਿੱਚ। ਪਤ ਸੇਤੀ ਘਰ ਜਾਓ, ਜੀ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਆਪਾ ਜੋੜਿਆ, ਆਪਣੇ ਆਪ ਨੂੰ ਸਮਝਿਆ, ਆਪਣੇ ਮੂਲ ਨੂੰ ਸਮਝਿਆ, ਔਰ ਗੁਰੂ ਦੇ ਅੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਉਸ ਦੇ ਹੁਕਮ, ਉਸ ਦੀ ਰਜ਼ਾ ਦੇ ਵਿੱਚ ਜਿਸ ਨੇ ਜ਼ਿੰਦਗੀ ਗੁਜ਼ਾਰੀ ਹੈ, ਉਹੀ ਦਰਗਾਹ ਦੇ ਵਿੱਚ ਪ੍ਰਵਾਨ ਹੈ, ਔਰ ਉਸ ਦੀ ਹੀ ਪਤ ਹੈ, ਉਹੀ ਪਤਵੰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਾ ਸੁਣਾ ਗਿਆ ਤੋਂ ਦੇਖਦੇ ਰਹੋ TV4 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।